वाहिगुरू जी का खालसा वाहिगुरू जी की फतेह। अस्सलाम वालेकुम आदाब बर्ज वहां तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच ਵਿੱਚ शुक्रिया जी डॉक्टर साहब। आज 5 अक्तूबर 2022 21 असू नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫੇਅਰ ਕਮਿਊਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਅਰਸ਼ਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਕੌਮੀ ਤੌਰ ਤੇ ਆਪਣੇ ਧੁਰੇ ਨਾਲ ਜੁੜਨ ਦੀ ਵਧੇਰੇ ਲੋੜ ਹੈ। ਅਸੀਂ ਧੜਿਆਂ ਜਥੇਬੰਦੀਆਂ ਅਤੇ ਸੰਪਰਦਾਵਾਂ ਵਿੱਚ ਫਸ ਕੇ ਕੌਮੀ ਪੱਖ ਤੋਂ ਖਤਾ ਖਾ ਜਾਂਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਇਤਿਹਾਸ ਤੋਂ ਸੇਧ ਲਈਏ। ਗੁਰੂ ਸਾਹਿਬ ਅੰਗ ਸੰਗ ਸਹਾਈ ਹੋ ਕੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਬਖਸ਼ਿਸ਼ ਕਰਨਗੇ। ਦੂਜਿਆਂ ਵਿੱਚ ਦੋਸ਼ ਕੱਢਣ ਦੀ ਥਾਂ ਆਪਣੇ ਅਮਲਾਂ ਵੱਲ ਦੇਖੀਏ, ਦਸਵੰਧ ਕੱਢੀਏ ਅਤੇ ਕੌਮੀ ਕਾਰਜਾਂ ਵਿੱਚ ਹਿੱਸਾ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਰਸ਼ਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ 4 ਭਾਰਤੀ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਖਾਂਸੀ ਦੀਆਂ ਦਵਾਈਆਂ ਵਿੱਚ ਭਾਰੀ ਮਿਲਾਵਟ ਹੋਣ ਕਰਕੇ ਗੈਬੀਆ ਮੁਲਕ ਵਿੱਚ 66 ਬੱਚਿਆਂ ਦੀ ਕਫ ਸਿਰਪ ਪੀਣ ਨਾਲ ਮੌਤ ਹੋ ਗਈ ਹੈ। ਸੋ WHO ਅਨੁਸਾਰ ਇਹ ਦਵਾਈ ਹੋਰ ਮੁਲਕਾਂ ਵਿੱਚ ਵੀ ਮੌਤ ਦਾ ਕਾਰਨ ਬਣੀ ਹੋਵੇਗੀ। ਸੋ ਇਹ ਹੈ ਮਹਾਨ ਭਾਰਤ ਦਾ ਇੰਟਰਨੈਸ਼ਨਲ ਇਮੇਜ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਰਸ਼ਦੀਪ ਸਿੰਘ ਜਿਹੜੇ ਕੈਲੀਫੋਰਨੀਆ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜੀ। ਔਰ ਬਹੁਤ ਚੰਗਾ ਲੱਗਦਾ ਹੈ ਜਦੋਂ ਕਿ ਸਾਡੇ ਵੀਰ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਇਹ ਦੇਖਣ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਜਿਹੜੇ ਆਪਣੇ ਨਿਸ਼ਾਨੇ ਵੱਲ ਵਧੇ 38 ਸਾਲ ਦਾ ਸਫ਼ਰ ਸਾਡੀ ਖਾਲਿਸਤਾਨ ਦੀ ਤਹਿਰੀਕ ਨੇ ਵੀ ਤੈਅ ਕੀਤਾ ਜੂਨ 84 ਤੋਂ ਬਾਅਦ ਤੇ ਐਸੇ ਕੀ ਕਾਰਨ ਨੇ ਕਿ ਇਸ ਸਭ ਦੇ ਬਾਵਜੂਦ ਕਿ ਦੁਸ਼ਮਣ ਦੇ ਜਿਹੜੇ ਵਾਰ ਨੇ ਜਾਂ ਦੁਸ਼ਮਣ ਦੀਆਂ ਨੀਤੀਆਂ ਇਹਨਾਂ 38 ਵਰ੍ਹਿਆਂ 'ਚ ਵੱਧ ਤੋਂ ਬਦਤਰ ਹੋਈਆਂ ਪਰ ਫਿਰ ਵੀ ਸਾਡਾ ਇੱਕ ਹਿੱਸਾ ਜਿਨ੍ਹਾਂ ਨੂੰ ਦੁਸ਼ਮਣ ਸਿੱਧਾ ਨਜ਼ਰ ਨਹੀਂ ਆਉਂਦਾ ਉਹ ਆਪਣਿਆਂ ਦੇ ਵਿੱਚ ਖਾਮੀਆਂ ਕੱਢਦੇ ਨੇ। ਉਹ ਕਿਤੇ ਰਹਿਤ ਮਰਿਆਦਾ ਦੇ ਇਸ਼ੂ ਦੇ ਉੱਤੇ ਜਿਹੜੇ ਨੇ ਉਹ ਇੱਕ ਦੂਸਰੇ ਨਾਲ ਟਕਰਾਉਣ 'ਚ ਜਾਂਦੇ ਨੇ। ਕਈ ਥਾਵਾਂ ਤੇ ਕਿਹਨੂੰ ਬੋਲਣ ਦੇਣਾ ਕਿਹਨੂੰ ਨਹੀਂ ਬੋਲਣ ਦੇਣਾ ਇਹੀ ਵਿਸ਼ਾ ਬਣਿਆ ਹੁੰਦਾ। ਔਰ ਜੇ ਹੁਣ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖੀਏ ਦੇਖੋ ਜਦੋਂ ਵੀ ਕੋਈ ਤੁਰਦਾ ਹੈ ਇਸ ਰਸਤੇ ਤੇ ਕੁਝ ਚੀਜ਼ਾਂ ਉਹਨੇ ਰਾਹ 'ਚ ਸਿੱਖਣੀਆਂ ਹੁੰਦੀਆਂ ਜਿਉਂ-ਜਿਉਂ ਤੁਸੀਂ ਉਸ ਸਾਰੀ ਸਿਚੁਏਸ਼ਨ ਨਾਲ ਨਿਬੜਦੇ ਹੋ ਪਰ ਬਿਨਾਂ ਕਿਸੇ ਦੀ ਪਰਖ ਕੀਤਿਆਂ ਜਾਂ ਬਿਨਾਂ ਕਿਸੇ ਨੂੰ ਮੌਕਾ ਦਿੱਤਿਆਂ ਜਦੋਂ ਅਸੀਂ ਦੋਵੇਂ ਹੀ ਪਾਸੇ ਭਾਵੇਂ ਉਹ ਫਾਰ ਵਾਲੇ ਹੋਣ ਜਿਹੜੇ ਕਿ ਅੰਨੇ ਸਪੋਰਟਰ ਹੋ ਜਾਂਦੇ ਨੇ
ਉਹਨਾਂ ਨੂੰ ਹਰ ਵਿਰੋਧ ਕਰਨ ਵਾਲਾ ਜਿਹੜਾ ਉਹ ਇੰਡੀਅਨ ਏਜੰਟ ਲੱਗਣ ਲੱਗ ਜਾਂਦਾ ਜੀ ਤੇ ਜਿਨ੍ਹਾਂ ਨੇ ਮਿੱਥਿਆ ਹੀ ਹੋਇਆ ਵੀ ਉਹਨਾਂ ਨੇ ਹਰ ਜਿਹਦੇ ਚੋਂ ਵੀ ਸਿੱਖੀ ਦੀ ਚੜ੍ਹਦੀ ਕਲਾ ਨਿਕਲ ਰਹੀ ਹੋਏ ਉਹਨਾਂ ਨੇ ਉਹਦਾ ਵਿਰੋਧ ਕਰਨਾ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੁੰਦਾ ਹੈ ਕਿ ਉਹ ਹੀਣੇ ਜਾਂ ਛੋਟੇ ਹੋ ਰਹੇ ਨੇ। ਇਹ ਵਰਤਾਰਾ ਅਸੀਂ ਪਿਛਲੇ ਦਿਨਾਂ ਤੋਂ ਲਗਾਤਾਰਤਾ ਨਾਲ ਪੰਜਾਬ 'ਚ ਦੇਖ ਰਹੇ ਹਾਂ। ਜੀ ਇਹੀ ਵਰਤਾਰਾ ਦੀਪ ਸਿੱਧੂ ਦੀ ਸੀਨ ਦੇ ਉੱਤੇ ਆਮਦ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਆ ਕੇ ਬੈਠਦਾ ਹੈ, ਉਸ ਦੌਰਾਨ ਵੀ ਅਸੀਂ ਦੇਖਦੇ ਹਾਂ। ਪਰ ਵੀਰ ਅਰਸ਼ਦੀਪ ਸਿੰਘ ਹੋਰਾਂ ਨੇ ਇਹੀ ਕਿਹਾ ਵੀ ਅਸੀਂ ਕੌਮੀ ਧੁਰੇ ਨਾਲ ਜੁੜੀਏ। ਹੁਣ ਧੁਰਾ ਐਕਸਲ ਹੈ ਕਿ ਜਿਹਦੇ ਦੁਆਲੇ ਸਾਰੀ ਗੱਲ ਘੁੰਮਦੀ ਹੈ, ਔਰ ਇਹੀ ਗੱਲ ਰਿਪੀਟਡਲੀ ਹੁਣ ਵੀ ਆਪਣੀ ਵੈਸਟਰਨ ਕੈਨੇਡਾ ਦੀ ਫੇਰੀ ਦੌਰਾਨ ਵੀ ਜਿੱਥੇ ਜਿੱਥੇ ਵੀ ਮੌਕਾ ਮਿਲਿਆ ਗੱਲ ਕਰਨ ਦਾ, ਮੈਂ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਬਥੇਰਾ ਹੋ ਗਿਆ, ਅਸੀਂ ਵੀ ਸਾਰੇ ਜਿਹੜੇ 3-4 ਦਹਾਕਿਆਂ ਤੋਂ ਦੇਖ ਲਿਆ ਸਿਚੁਏਸ਼ਨਸ ਨੂੰ। ਬਿਲਕੁਲ ਹੁਣ ਤਾਂ ਘੱਟੋ ਘੱਟ ਵਿਰੋਧ ਬੰਦ ਕਰੋ, ਜਿਹੜਾ ਬੇਮਤਲਬ ਵਿਰੋਧ ਹੈ, ਜਿਹੜੀ ਐਨਰਜੀ ਜ਼ਾਇਆ ਕਰਨ ਦੀ ਗੱਲ ਹੈ। ਜੇ ਤੁਹਾਨੂੰ ਲੱਗਦਾ ਵੀ ਹੈ ਕਿ ਭਾਈ ਕੋਈ ਚੀਜ਼ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਹੋ ਰਹੀ ਤੇ ਘੱਟੋ ਘੱਟ ਚੁੱਪ ਤਾਂ ਧਾਰੀ ਜਾ ਸਕਦੀ ਹੈ। ਤੁਸੀਂ ਐਸਾ ਕੁਝ ਵਧੀਆ ਕਰ ਦਿਓ, ਛੋਟੀ ਲੀਕ ਨੂੰ ਇਹ ਕਹਿਣ ਦੀ ਬਜਾਏ ਕਿ ਜੀ ਇਹ ਲੀਕ ਛੋਟੀ ਹੈ, ਤੁਸੀਂ ਵੱਡੀ ਲੀਕ ਉਸ ਤੋਂ ਲੰਬੀ ਲੀਕ ਖਿੱਚ ਦਿਓ। ਸੋ ਵੀਰ ਅਰਸ਼ਦੀਪ ਸਿੰਘ ਵੀ ਉਹਨਾਂ ਦਾ ਦਰਦ ਵੀ ਇਹੀ ਹੈ ਕਿ ਭਾਈ ਅਸੀਂ ਜਿਹੜਾ ਦੂਸਰਿਆਂ ਦੇ ਵਿੱਚ ਗਲਤੀਆਂ ਕੱਢਦੇ ਔਰ ਬਹੁਤ ਵਾਰ ਦੋਸ਼ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਅਸੀਂ ਆਪਣੇ ਵੱਲ ਨਹੀਂ ਮੁੜਦੇ। ਔਰ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ 'ਚ ਸਿੱਖੀ ਅਮਲ ਹੋਏਗਾ, ਬਾਣੀ ਦੇ ਨਾਲ ਸਾਡਾ ਜੁੜਾਵ ਹੋਏਗਾ, ਔਰ ਜਿਵੇਂ ਉਹਨਾਂ ਨੇ ਦਸਵੰਧ ਦੀ ਗੱਲ ਕੀਤੀ, ਜੋ ਅਸੀਂ ਕਿਰਤ ਕਰਾਂਗੇ। ਔਰ ਇਹ ਵੀ ਇੱਕ ਵੱਡੀ ਗੱਲ ਹੈ, ਮੈਂ ਆਪਣੀ ਗੱਲਬਾਤ 'ਚ ਹੁਣ ਇਸ ਗੱਲ ਨੂੰ ਉਭਾਰਦਾ ਵੀ ਹਾਂ ਕਿ ਦੇਖੋ ਸਿੱਖੀ ਦਾ ਬੀਜ ਜਾਂ ਨਾਮ ਦਾ ਬੀਜ, ਜੇ ਇਸ ਨੂੰ ਹੋਰ ਵੀ ਡੂੰਘੀ ਤਰ੍ਹਾਂ ਕਹਿਣਾ ਹੋਏ, ਉਹ ਇਮਾਨਦਾਰੀ ਦੀ ਜ਼ਮੀਨ ਦੇ ਵਿੱਚ ਹੀ ਜਿਹੜਾ ਹੈ ਉਹ ਪੁੰਗਰਦਾ ਹੈ ਜਾਂ ਉਹ ਜਰਮੀਨੇਟ ਕਰਦਾ ਹੈ। ਹੁਣ ਇਹੀ ਕਾਰਨ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਰੱਬ ਦੇ ਰਸਤੇ ਦੀ ਗੱਲ ਵੀ ਸਮਝਾਈ ਤੇ ਸਭ ਤੋਂ ਪਹਿਲਾਂ ਘਾਲਣਾ ਦੀ ਗੱਲ ਸੀ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਹੁਣ ਇਹਦੇ 'ਚ ਹਾਲਾਂ ਇਸ ਗੁਰਬਾਣੀ ਵਾਕ 'ਚ ਨਾਮ ਦੀ ਗੱਲ ਨਹੀਂ ਹੈ, ਲੇਕਿਨ ਜਿਹੜਾ ਕਨਕਲੂਡਿੰਗ ਪਾਰਟ ਹੈ, ਨਾਮ ਤਾਂ ਰੱਬ ਦਾ ਹੈ। ਰੱਬ ਦਾ ਰਸਤਾ ਮਿਲਣਾ ਜਾਂ ਰੱਬ ਦਾ ਦਰਵਾਜ਼ਾ ਖੁੱਲ੍ਹਣਾ, ਉਹਦੇ ਲਈ ਜਿਹੜੀਆਂ 2 ਐਸੈਂਸ਼ੀਅਲ ਕੰਡੀਸ਼ਨਸ, ਔਰ ਬਹੁਤ ਵਾਰ ਅਸੀਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਵੇਂ ਕਰਦੇ। ਹੁਣ ਇਹਦੇ 'ਚ ਗੁਰੂ ਸਾਹਿਬ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਘਾਲ ਖਾਏ, ਪਹਿਲਾਂ ਕਿਰਤ ਹੈ ਬਿਲਕੁਲ, ਔਰ ਫਿਰ ਕਿਛ ਹੱਥੋਂ ਦੇ, ਫਿਰ ਵੰਡ ਕੇ ਛਕਣਾ, ਤੇ ਨਾਮ ਤੀਸਰੇ ਤੇ ਚਲਾ ਗਿਆ ਕਿ ਜੇ ਸਾਡੀ ਕਮਾਈ ਦੇ ਵਿੱਚ ਇਮਾਨਦਾਰੀ ਨਹੀਂ ਹੈ, ਘਾਲਣਾ ਦੀ ਕਮਾਈ ਨਹੀਂ ਹੈ, ਔਰ ਜੋ ਅਸੀਂ ਕਮਾਈ ਕੀਤੀ ਵੀ ਹੈ ਉਹ ਸਾਡੇ 'ਚ ਰਹਿਮ, ਤੁਸੀਂ ਵੰਡ ਕੇ ਉਦੋਂ ਹੀ ਛਕਦੇ ਹੋ ਜਦੋਂ ਤੁਹਾਨੂੰ ਜਿਹੜਾ ਫੈਲੋ ਹਿਊਮਨ ਬੀਇੰਗ ਹੈ, ਤੁਹਾਡਾ ਆਪਣਾ ਜਿਹੜਾ ਗਰੀਬ ਰਿਸ਼ਤੇਦਾਰ ਹੈ ਜਾਂ ਗਵਾਂਢੀ ਹੈ ਜਾਂ ਤੁਹਾਡਾ ਕੋ-ਵਰਕਰ ਹੈ, ਉਸ ਦੀਆਂ ਲੋੜਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਤੇ ਤੁਸੀਂ ਜੋ ਕਮਾਇਆ ਹੋਇਆ, ਭਾਵੇਂ ਉਹ ਤੁਹਾਡਾ, ਤੁਸੀਂ ਮਿਹਨਤ ਨਾਲ ਕਮਾਇਆ, ਤੁਸੀਂ ਉਹਦੇ ਨਾਲ ਸ਼ੇਅਰ ਕਰ ਦਿਓ। ਕਿ ਜਦੋਂ ਇਹ 2 ਚੀਜ਼ਾਂ ਆ ਜਾਂਦੀਆਂ ਨੇ, ਹੱਕ ਹਲਾਲ ਦੀ ਕਮਾਈ ਔਰ ਇਸ ਦੇ ਨਾਲ ਫਿਰ ਰਹਿਮ ਦੇ ਨਾਲ ਵੰਡਣ ਦੀ ਭਾਵਨਾ, ਇੱਥੇ ਕੋਈ ਦਾਤਾ ਮੰਗਤਾ ਪਾਠ ਨਹੀਂ ਹੈ, ਵੰਡ ਕੇ ਛਕਣਾ। ਨਾਨਕ ਰਾਹ ਪਛਾਣੇ ਸੇ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦੇ ਲਈ ਫਿਰ ਰੱਬ ਦਾ ਰਸਤਾ ਜਿਹੜਾ ਹੈ ਉਹ ਖੁੱਲ੍ਹਦਾ, ਉਸ ਦੀ ਉਹ ਪਛਾਣ ਕਰਦੇ ਨੇ। ਹੁਣ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਕਿ ਅਸੀਂ ਬਹੁਤ ਸਾਰੇ ਇਮਾਨਦਾਰ ਹੋਣਗੇ, ਮੈਨੂੰ ਕੋਲ ਕੋਈ ਸਰਟੀਫਿਕੇਟ ਤਾਂ ਨਹੀਂ ਮੈਂ ਰੱਖਿਆ ਹੋਇਆ ਵੀ ਕਿਸੇ ਨੂੰ ਬੇਈਮਾਨੀ ਜਾਂ ਇਮਾਨਦਾਰੀ ਦਾ ਸਰਟੀਫਿਕੇਟ ਦੇਣਾ, ਪਰ ਜਦੋਂ ਮੈਂ ਅਰਾਊਂਡ ਦੇਖਦਾ ਹਾਂ, ਬਹੁਤ ਵਾਰ ਚੰਗੇ ਦੋਸਤ ਜਿਹੜੇ ਪਾਰਟਨਰ ਬਣਦੇ ਨੇ, ਕਾਰੋਬਾਰ ਸ਼ੁਰੂ ਕਰਦੇ ਨੇ, ਜਦੋਂ ਫਿਰ ਸਾਂਝ ਦੀ ਹੰਡੀ ਚਰਾਏ ਦੇ ਵਿੱਚ ਫੁੱਟਦੀ ਹੈ, ਦੋਵੇਂ ਜੇ ਸਾਡੇ ਨਾਲ ਪਿਆਰ ਕਰਨ ਵਾਲੇ ਜਾਂ ਜੁੜੇ ਹੋਏ ਨੇ, ਦੋਨਾਂ ਦੀ ਤੁਸੀਂ ਕਹਾਣੀ ਸੁਣੋਗੇ ਤਾਂ ਉਹਨਾਂ ਨੂੰ ਲੱਗਦਾ ਵੀ ਉਹਨੇ ਬੇਈਮਾਨੀ ਕੀਤੀ, ਉਹਨੂੰ ਲੱਗਦਾ ਉਹਨੇ ਬੇਈਮਾਨੀ। ਔਰ ਇਹ ਗੱਲ ਐਵੇਂ ਨਹੀਂ ਹੈ, ਕੱਲਾ ਕਾਰੋਬਾਰੀ ਸਿਲਸਿਲੇ 'ਚ ਨਹੀਂ, ਜਿਹੜੇ ਲੋਕ ਕਿਸੇ ਖਿੱਤੇ 'ਚ ਲੱਗੇ ਹੋਏ ਨੇ, ਕਿਸੇ ਕੰਮ ਧੰਦੇ ਤੇ ਲੱਗੇ ਹੋਏ ਨੇ, ਉਹਨਾਂ ਦੀ ਵੀ ਕੋਸ਼ਿਸ਼, ਜਿਹੜਾ ਕੰਮ ਚੋਰੀ ਕਰਨਾ ਹੈ, ਇੱਕ ਤਾਂ ਕਮਾਈ ਚੋਰੀ ਕਰਨਾ, ਜਿਹੜਾ ਕੰਮ ਚੋਰ ਹੋਣਾ, ਜੇ ਮੈਂ ਇਵੇਂ ਕਹਾਂ ਕਿ ਵੀ ਜੇ ਤੁਹਾਡੇ ਜ਼ਿੰਮੇ ਕੋਈ ਕੰਮ ਲਾਇਆ ਹੋਇਆ ਹੈ, ਤੁਸੀਂ ਉਸ ਦੀ ਕਮਾਈ ਖਾ ਰਹੇ ਹੋ, ਪਰ ਤੁਸੀਂ ਆਪਣੇ ਕੰਮ ਨਾਲ ਇਨਸਾਫ ਨਹੀਂ ਕਰ ਰਹੇ। ਇਹ ਸਾਡੇ ਤਾਂ ਵੀ ਢੁਕਦਾ ਸਾਰਾ। ਜੇ ਅਸੀਂ ਪੰਥ ਦੇ ਨਾਂ ਦੇ ਉੱਤੇ ਇਸ ਅਦਾਰੇ ਨੂੰ ਚਲਾ ਰਹੇ ਹਾਂ, ਸਾਡੀ ਸਾਰੀ ਟੀਮ, ਜੇ ਉਹਨਾਂ ਦੇ ਕੋਲ 8 ਘੰਟੇ ਦੀ ਸ਼ਿਫਟ ਹੈ, ਉਹਨਾਂ ਨੇ ਕਰਨਾ,
ਤੇ ਜੇ ਉਹਨਾਂ ਨੂੰ ਲੱਗੇ ਕਿ ਵੀ ਨਹੀਂ ਅਸੀਂ ਤਾਂ ਚਲੋ ਇੰਨਾ ਕੁ ਹੈ, ਉਹਨਾਂ ਨੇ ਕਿਹੜਾ ਪੁੱਛਣਾ ਕਿਸੇ ਨੇ ਜਾਂ ਕੀ ਹੈ, ਫਿਰ ਅਸੀਂ ਵੀ ਹਰਾਮ ਦੀ ਕਮਾਈ ਖਾ ਰਹੇ ਹਾਂ। ਔਰ ਇਹ ਕੋਈ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ, ਰੱਬ ਤਾਂ ਦੇਖ ਰਿਹਾ। ਜੇ ਅਸੀਂ ਇਹ ਦੇਖਦੇ ਤਾਂ ਮੈਂ ਇਹ ਮਹਿਸੂਸ ਕਰਦਾ ਵੀ ਸਾਡੀ ਜ਼ਿੰਦਗੀ ਚੋਂ ਸਕੂਨ ਜਾਂ ਆਰਾਮ ਜਾਂ ਆਨੰਦ ਸ਼ਾਇਦ ਇਸ ਲਈ ਵੀ ਗਾਇਬ ਹੋ ਰਿਹਾ ਹੈ ਕਿ ਸਾਡੀ ਕਮਾਈ ਦੌੜ ਤਾਂ ਲੱਗ ਗਈ ਕਿ ਭਾਈ ਸਹਿਜ ਖਟੇ ਲਾਖੋ ਉੱਠ ਆਵੇ, ਨਾ ਆਵੇ ਮਾਇਆ ਪਾਛੇ ਪਾਵੇ, ਪਰ ਸਾਡੀ ਹੱਕ ਹਲਾਲ ਦੀ ਕਮਾਈ ਤੇ ਜਿਹੜਾ ਐਮਫੈਸਿਸ ਸੀ, ਔਰ ਇਹ ਗੱਲ ਕੋਈ ਕਹਿਣ ਨੂੰ ਵੀ ਤਿਆਰ ਨਹੀਂ ਹੁੰਦਾ, ਕਿਉਂਕਿ ਅਸੀਂ ਆਪਣੀ ਜ਼ਿੰਦਗੀ 'ਚ ਜਿਹੜਾ ਕੋਈ ਇਮਾਨਦਾਰੀ ਲਿਆਏਗਾ, ਇਮਾਨਦਾਰੀ ਦਾ ਵਰਤਾਰਾ ਕਰੇਗਾ, ਉਹੀ ਕਿਸੇ ਨੂੰ ਕਹਿਣ ਦਾ ਰੱਖੇਗਾ। ਫਿਰ ਦੂਸਰਾ ਦਸਵੰਧ, ਮੈਂ ਸੀਐਟਲ ਸ਼ਾਇਦ ਮਾਨ ਸਾਹਿਬ ਦੇ ਘਰ ਹੀ ਅਸੀਂ ਰੁਕੇ ਤਾਂ ਮੈਨੂੰ ਉੱਥੇ ਚੰਗਾ ਲੱਗਾ। ਇੱਕ ਹਾਲਾਂ ਮੇਰਾ ਜੀ ਕੀਤਾ ਵੀ ਮੈਂ ਬਾਅਦ 'ਚ ਉਹਨਾਂ ਨੂੰ, ਪਰ ਉਹ ਉੱਥੋਂ ਦਾ ਪੰਜਾਬੀ ਸਕੂਲ ਵਾਲਿਆਂ ਦੇ ਸੀ, ਦਸਵੰਧ ਦੇ ਨਾਂ ਥੱਲੇ ਇੱਕ ਬਾਕਸ ਸੀ, ਉਹ ਬਿਲਕੁਲ ਛਪੇ ਹੋਏ ਜਿਹੜੇ ਨੇ ਉਹ ਪ੍ਰੋਪਰ ਉਹਦੇ ਤੇ ਮਾਰਕ ਕੀਤਾ ਹੋਇਆ ਸੀ, ਲਿਖਿਆ ਹੋਇਆ ਸੀ ਦਸਵੰਧ, ਔਰ ਉਹ ਬਾਕਸ ਹੀ ਉਸ ਤਰੀਕੇ ਨਾਲ ਤਿਆਰ ਕੀਤੇ ਹੋਏ ਸੀ ਪੰਜਾਬੀ। ਮੈਂ ਸਮਝਦਾ ਹੁਣ ਜਦੋਂ ਅਸੀਂ ਦਸਵੰਧ ਲਫ਼ਜ਼ ਕਹਿੰਦੇ ਆ, ਇਹਦਾ ਮਤਲਬ ਹੈ 1/10। ਬਿਲਕੁਲ। ਹੁਣ ਹੁੰਦਾ ਕੀ ਹੈ, ਜੇ ਕਿਸੇ ਨੇ ਕਿਸੇ ਥਾਂ ਦੇ ਉੱਤੇ $150 ਜਾਂ ਦੂਜੇ, ਉਹ ਸਮਝਦਾ ਜਿਵੇਂ ਮੈਂ ਦੇ ਦਿੱਤਾ ਆਪਣਾ ਹਿੱਸਾ। ਜੇ ਗੁਰੂ ਦਾ ਮੈਂਡੇਟ ਇਹ ਹੈ ਕਿ ਜਿਹੜੀ ਸਾਡੀ ਕਮਾਈ ਹੈ, ਖਰਚੇ ਕੱਢ ਕੇ ਜੋ ਕਮਾਈ ਹੈ ਸਾਡੀ, ਉਹਦਾ 10ਵਾਂ ਹਿੱਸਾ ਅਸੀਂ ਧਰਮ ਅਰਥ ਦੇਣੇ। ਉਹ ਤੁਸੀਂ ਕਿਸੇ ਬੱਚੇ ਦੀ ਫੀਸ ਦਿੰਦੇ ਹੋ, ਕਿਸੇ ਗੁਰਦੁਆਰੇ ਦੀ ਉਸਾਰੀ 'ਚ ਦਿੰਦੇ ਹੋ, ਕਿਸੇ ਪੰਥਕ ਪ੍ਰੋਜੈਕਟ ਲਈ ਦਿੰਦੇ ਹੋ, ਔਰ ਇਹ ਐਸਟੈਬਲਿਸ਼ਡ ਨਾਰਮ ਗੁਰੂ ਅਰਜਨ ਸਾਹਿਬ ਦੇ ਪੀਰੀਅਡ ਤੋਂ ਸਿੱਖੀ ਦੇ ਵਿੱਚ ਵੰਡ ਕੇ ਛਕਣ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਕੀਤੀ, ਲੇਕਿਨ ਇਹਨੂੰ ਮਸਟ ਬਣਾਉਣਾ ਇਹ ਪੰਜਵੇਂ ਪਾਤਸ਼ਾਹ ਤੋਂ ਫਿਰ ਖਾਲਸੇ ਦੀ ਰਹਿਤ ਦਾ ਹਿੱਸਾ ਬਣੇ ਕਿ ਭਾਈ ਦਸਵੰਧ ਕੱਢਣੇ। ਹੁਣ ਜੇ ਅਸੀਂ ਆਪਣੀ ਲੱਖਾਂ ਦੀ ਕਮਾਈ ਵਾਲੇ ਵੀ ਦੇਖੀਏ ਤੇ ਹਜ਼ਾਰਾਂ ਵਾਲੇ ਵੀ ਦੇਖੀਏ, ਤੇ ਅਸੀਂ ਤਾਂ ਕੁਝ ਡਾਲਰ ਸਮਝ ਕੇ ਦੇ ਕੇ ਜਾਂ ਗੁਰਦੁਆਰੇ 'ਚ $5 ਮੱਥਾ ਟੇਕ ਦਿੱਤਾ, 5 ਬਾਜੇ ਤੇ ਰੱਖਤਾ, ਹਫ਼ਤੇ 'ਚ ਕਿੰਨੇ ਕੁ ਬਣਦੇ ਨੇ, ਔਰ ਸਾਡਾ ਦਸਵੰਧ ਕਿੱਥੇ ਹੈ? ਜੇ ਸੱਚਮੁੱਚ ਅਸੀਂ ਰਿਲੀਜੀਅਸਲੀ, ਔਰ ਉਹਦੇ 'ਚ ਬਰਕਤ ਵੀ ਹੁੰਦੀ ਹੈ। ਸਾਡੇ ਪਿਤਾ ਜੀ ਗਵਰਨਮੈਂਟ ਜੌਬ 'ਚ ਸੀ, ਉਹਨਾਂ ਨੇ ਸਾਰੀ ਉਮਰ ਇਸ ਗੱਲ ਨੂੰ ਯਕੀਨੀ ਬਣਾਇਆ, ਔਰ ਉਦੋਂ ਜਦੋਂ ਕਿਸੇ ਲੋੜਵੰਦ ਬੱਚੇ ਨੂੰ ਤੁਸੀਂ ਜਿਹੜਾ ਉਸ ਦੀ ਮਦਦ ਕਰਨੀ ਹੈ ਐਜੂਕੇਸ਼ਨ ਲਈ ਜਾਂ ਕਿਸੇ, ਉਹਦੀ ਕਮੀ ਨਹੀਂ ਹੁੰਦੀ ਪੈਸੇ ਦੀ, ਕਿਉਂਕਿ ਤੁਹਾਡੇ ਕੋਲ, ਕਿਉਂਕਿ ਉਹ ਦਸਵੰਧ ਗੁਰੂ ਦੇ ਨਾਂ ਤੇ ਹੈ, ਤੁਸੀਂ ਸਿਰਫ ਤੇ ਸਿਰਫ ਲੋੜਵੰਦਾਂ ਦੇ ਜਿਹੜਾ ਉਹ ਹਿੱਤ ਲਈ ਵਰਤਣਾ। ਔਰ ਫਿਰ ਕੱਲੀ ਗੱਲ ਇਹ ਨਹੀਂ ਹੈ ਵੀ ਨੇਕ ਕਮਾਈ ਦੇ ਨਾਲ ਤੁਹਾਨੂੰ ਸਕੂਨ ਜਾਂ ਰੱਬ ਦੀ ਦਰਗਾਹ 'ਚ ਤੁਸੀਂ ਜਿਹੜਾ ਉਹ ਸੁਰਖਰੂ ਹੋਵੋਗੇ, ਉਸ ਦੇ ਵਿੱਚ ਫਿਰ ਬਰਕਤ ਵੀ ਹੁੰਦੀ ਹੈ। ਤੇ ਜਦੋਂ ਅਸੀਂ ਬਹੁਤ ਵਾਰ ਅੱਗੋਂ ਜਿਹੜੇ ਬੱਚੇ ਬੱਚੀਆਂ ਸਾਡੀ ਆਗਿਆ 'ਚ ਨਹੀਂ, ਜਾਂ ਦੂਸਰੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਕਿਉਂ ਹੈ, ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ, ਹਾਲਾਂ ਬਹੁਤ ਸਾਰੇ ਨੇਕ ਪੇਰੈਂਟਸ ਨੇ, ਪਰ ਕਿਤੇ ਨਾ ਕਿਤੇ ਕੋਈ ਐਸੀ ਖਤਾ ਵੀ ਕੀਤੀ ਹੁੰਦੀ ਹੈ ਜਿਸ ਦੇ ਵਿੱਚ ਕਮਾਈ, ਔਰ ਜਿਹੜੇ ਪੁਰਾਣੇ ਪੀਰੀਅਡ ਦੀਆਂ ਅਸੀਂ ਸਾਖੀਆਂ ਸੁਣਦੇ ਰਹੇ ਕਿ ਜੀ ਕੋਈ ਬੜਾ ਜਿਹੜਾ ਰੱਬ ਨਾਲ ਜੁੜਿਆ ਹੈ ਇਨਸਾਨ, ਔਰ ਉਹਦਾ ਜਿਹੜਾ ਅੱਗੋਂ ਹੈ ਫੋਲੋਅਰ, ਉਸ ਦੇ ਲਈ ਕਿਤੋਂ ਰੋਟੀ ਲੈ ਕੇ ਆਇਆ ਤੇ ਉਹ ਖਾਂਦੇ, ਉਹਨੇ ਕਿਹਾ ਜੀ ਤੂੰ ਕਿਸ ਘਰ ਤੋਂ ਲਿਆਂਦੀ ਹੈ, ਉਹਨੇ ਕਿਹਾ ਫਲਾਣੇ, ਉਹਨੇ ਕਿਹਾ ਜੀ ਤਾਂ ਹੀ ਮੇਰਾ ਅੱਜ ਮਨ ਹੀ ਨਹੀਂ ਲੱਗਦਾ ਹੈ। ਔਰ ਇਹ ਨੇਕ ਗੱਲ ਤਾਂ ਸਮਝਾਉਣ ਦੀ ਸੀ ਕਿ ਜਿਹੜੀ ਘਾਲਣਾ ਦੀ ਕਮਾਈ ਹੈ, ਇਮਾਨਦਾਰੀ ਦੀ ਕਿਰਤ ਕਮਾਈ ਹੈ, ਔਰ ਬੇਈਮਾਨੀ ਦੀ ਕਮਾਈ ਹੈ। ਔਰ ਮੈਂ ਸਮਝਦਾ ਵੀ ਜਿਹੜੇ ਲੋਕ ਇਧਰੋਂ ਉਧਰੋਂ ਕਿ ਕਿਸੇ ਬਹਾਨੇ ਨਾਲ ਵੀ ਪੈਸੇ ਆ ਜਾਣ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਉਸ ਕਮਾਈ ਚੋਂ ਖਵਾ ਰਹੇ ਹੋ ਤੇ ਤੁਸੀਂ ਬੱਚਿਆਂ ਨੂੰ ਜ਼ਹਿਰ ਹੀ ਖਵਾ ਰਹੇ ਹੋਵੋਗੇ, ਕਿਉਂਕਿ ਅਲਟੀਮੇਟਲੀ ਉਸ ਜਿਹਦੇ ਤੇ ਤੁਹਾਡਾ ਹੱਕ ਨਹੀਂ ਹੈ, ਉਹ ਜਿਹੜੀ ਕਮਾਈ ਹੈ ਉਹਨੂੰ ਤੁਸੀਂ ਇੱਕ ਈਮਾਨ ਹੈ, ਇੱਕ ਬੇਈਮਾਨ ਹੈ। ਤੇ ਜਿਹੜੇ ਈਮਾਨ ਦੀ ਹੱਕ ਹਲਾਲ ਦੀ ਤੁਹਾਡੀ ਕਮਾਈ ਦੇ ਨਾਲ ਤੁਸੀਂ ਆਪਣਾ ਉਦਰ ਭਰਦੇ ਹੋ, ਆਪਣੇ ਪਰਿਵਾਰ ਦਾ ਭਰਦੇ ਹੋ, ਤੇ ਫਿਰ ਉਸ ਤੇ ਉਹੀ ਹੈ ਜਿਹਦੇ ਥੱਲੇ ਬੈਠ ਕੇ ਫਿਰ ਜਿਹਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਜ ਨਾ ਧੌਲ ਹਰ, ਜਿਤ ਹਰ ਬਿਸਰਾਏ, ਕਿ ਉਹ ਝੁੱਗੀ ਚੰਗੀ ਹੈ ਜਿਹਦੇ ਥੱਲੇ ਬੈਠ ਕੇ ਰੱਬ ਦੀ ਸਿਫਤ ਸਲਾਹ, ਰੱਬ ਦੀ ਗੱਲ ਹੁੰਦੀ ਹੈ, ਰੱਬ ਦੀ ਯਾਦ ਆਉਂਦੀ ਹੈ। ਉਹ ਮਹਿਲ ਕਿਸੇ ਕੰਮ ਦਾ ਨਹੀਂ ਹੈ ਜਿਹਦੇ ਥੱਲੇ ਬੈਠ ਕੇ ਰੱਬ ਭੁੱਲ ਜਾਏ। ਔਰ ਇਹੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਅਕਸਰ ਪੜ੍ਹਿਆ ਜਾਂਦਾ ਹੈ, ਖਾਸ ਤੌਰ ਤੇ ਮੈਨੂੰ ਇਹ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਸਾਨੂੰ ਯਾਦ ਦਹਾਨੀ ਬਾਰ-ਬਾਰ ਕਰਨ ਦੀ ਲੋੜ ਹੈ
कि मोती ता मंदर उसरे रतनी ता होए जड़ाओ कस्तूर कुंगू अगर चंदन लीप आवे चाओ मत देख भूला विसरै तेरा चित ना आवे ना। कि भाई मोतियां दे घर उस दे विच हीरे जड़े ने जवारात तो जड़े हुए मोती ता मंजर उसरे रतनी ता होए जड़ाओ कस्तूर कुंगू अगर चंदन ये सारियां ही खुशबू देण वालियां महंगियां चीज़ां ने। कस्तूरी है, केसर है, अगरबत्ती है, चंदन है कि भाई इस दा लेप कीता होए इन्ना सोहना तुहाडा घर मोतियां और जूलस दा और इन्हां खुशबुआं वाला होए। पर यह गल याद रखो मत देख भूला विसरै तेरा चित ना आवे ना। पर वो मोती जूल वाले घर च तां ही रब याद होएगा जे वो तुहाडी किरत कमाई दे ने। ये नहीं है भी सिक्खी ने कोई गरीबी च धक्के खाण नूं किहा है जां तुसीं एक जिहड़ा वो फकीरां वांग जिहड़ा फटे कपड़े पा के तुसीं घुमदे फिरना। नहीं, चंगी जिंदगी दी गल है तुसीं जियो लेकिन किरत कमाई च हक हलाल दी कमाई। और जदों रब भुल्लण लगे उदों समझ लो भी तुहाडी कमाई जिहड़ी है उस दे विच किते ना किते रला हो रहा, किते ना किते उहदे च बेईमानी दे जुज़ आ रहे ने। सो असीं वीर अर्शदीप सिंह क्योंकि कदी कदाई किसी वीर दा इस किस्म दा मैसेज हुंदा है, बहुत वार तां सियासी मैसेज हुंदा है, पर मैनूं ये लग्गा कि इस दे उत्ते मैं जरूर जिहड़ी है वो डिटेल टिप्पणी करां। हुण गल असीं करदे हां भारत देश महान, वाकई महान है, जिहदे च जे कोविड-19 हुंदा है दुनिया च 1.5 करोड़ लोग मरदे ने, कल्ले 43 लाख भारत च ही मरदे ने और 43 हर तीसरा बंदा दुनिया च कोविड-19 वर्ल्ड हेल्थ ऑर्गेनाइजेशन दी फिगर। और जे झूठ दा डंबर देखना है कि किस हद तक है कि भी जिस स्टेट सब तो ज़्यादा लोग मरे यूपी च और उस दा जिहड़ा हिंदू धर्म दा एक पवित्र शहर है बनारस वाराणसी, उस शहर च खलो के देश दा प्रधानमंत्री यूपी दे सब तो जिहड़ा अहम बंदा चीफ मिनिस्टर है 20 करोड़ की आबादी नूं जिहड़ा हैड करदा है उहदी पिठ ते हथ रख के कहंदा कि योगी जी ने कोविड में जो काम कर दिखाया वो हमेशा याद रहेगा। हुण वर्ल्ड हेल्थ ऑर्गेनाइजेशन कहंदे कि 43 लाख लोग और किन्ने बिना ऑक्सीजन तो बिना कफन तो जां रुड़ के दरियावां नहरां और वो तां जिहड़ियां पिक्चर्स उस पीरीयड दे विच आईयां वो कंबा देण वालियां सी कि किस लैवल दियां। लेकिन जे तुसी डिनाइल च ही जाना है कला यही नहीं कि उन्होंने उस सारे डाटे नूं छपाया और 43 लाख जिहड़ी फिगर वर्ल्ड हेल्थ ऑर्गेनाइजेशन दी है उन्होंने सिर्फ 4.5 लाख दे विच समेट के रख दिता है। पार्लीमेंट च खलो के हेल्थ मिनिस्टर ने कहा कि साडे कोल डाटा ही नहीं है कि एक भी बंदा जिहड़ा वो ऑक्सीजन की कमी नाल मरिया होए। और तुसी देखो कि दिल्ली तो लैके ते कित्थों तक लाइनां लगियां सी अस्पतालों दे विच जिहड़ी ऑक्सीजन की कमी नाल मरन वालियां दियां ते दूसरे पासे सिखां ने गुरुद्वारियां दे बाहर और बड़े बड़े थावां दे उत्ते ऑक्सीजन दे लंगर लाए हुए। पर भारतीय होम जिहड़ी हेल्थ मिनिस्ट्री है उन्हां मुताबक कोई भी बंदा जिहड़ा वो ऑक्सीजन की डेफिशिएंसी नाल नहीं मरिया। हुण और एक इस दे उत्ते जिहड़ा नहले ते दहला उन्हां दा मीडिया खास तौर ते 800 के करीब चैनल मोदी जी ने दुनिया भर में दवाई पहुंचा दी। वो इत्थे ट्रंप बैठा वो कनीन मंग रहा, वो कनीन भेज रहा है। ये कह रहा है जी कि दुनिया जी वैक्सीनेशन और भारत में बन रही हैं सभी दवाएं, भारत मोदी जी ने दुनिया को मुक्त करा दिया कोविड-19 के वो सारी मुश्किल से। और तुहानू अज भी जदों कोई गल इस हवाले नाल करो, मैं अपनी ट्रैवल दौरान जदों ये फिगर वर्ल्ड हेल्थ ऑर्गेनाइजेशन की, क्योंकि अपने बहुतियां नूं पढ़न दा तां है ही नहीं, वो हुण तां सोशल मीडिया ने बिल्कुल ही जिहड़ा वो फेसबुक ही विद्वान ही पैदा कर दिते ने ते बहुतियां नूं हुंदा अच्छा जी इन्ने मर गए जी। और हुण ये नहीं है जदों असीं ब्रिटिश इंडिया की गल करते हैं 75 साल पहला बहुत सारी जिहड़ी मैਨੂਫੈਕਚਰਿੰਗ है ईवन असले के हवाले नाल वो जान लगियां सारियां फैक्ट्रियां भी उन्होंने नहीं छड्डतियां उन्हां लई। और मैਡੀਸਨ जिवें वैक्सीनेशन के हवाले नाल हुण बहुत सारी जिवें कसौली जां ये सारे सेंटर सी जिहदे च ब्रिटिश पीरीयड दे विच ही एस्टैबलिश सी कि वैक्सीनेशन जिहड़ियां ने वो तैयार हुंदियां। हुण आम हालतां जदों कोई रिसर्च हुंदी है किसी दी
ਵੈਕਸੀਨੇਸ਼ਨ ਦੇ ਮਾਮਲੇ ਦੇ 7-8 ਸਾਲ ਲੱਗਦੇ ਨੇ ਡਿਵੈਲਪ ਉਸ ਦਾ ਸੀਰਮ ਦੂਜੇ ਤੀਜੇ। ਸੋ ਉਹ ਬਣੇ ਬਣਾਏ ਸਟਰਕਚਰ ਸੀ। ਤੇ ਜਦੋਂ ਇੰਟਰਨੈਸ਼ਨਲ ਵੀ ਜਿਹੜਾ ਮੈਡੀਸਨ ਫੀਲਡ ਦੇ ਲੋਕ ਜਾਂ ਮੈਨੂਫੈਕਚਰਿੰਗ ਹੋਈ ਤੇ ਕੁਝ ਵੈਕਸੀਨੇਸ਼ਨ ਜਿਹੜੀਆਂ ਆਲਰੇਡੀ ਬਣਦੀਆਂ ਸੀ ਉੱਥੇ, ਉਹਨਾਂ ਚੋਂ ਹੀ ਉਹਨਾਂ ਦੇ ਸੀਰਮ ਜਾਂ ਦੂਸਰਿਆਂ ਨੂੰ ਉਹਨਾਂ ਨੇ ਐਨਕਰੇਜ ਕੀਤਾ ਕਿ ਭਾਈ ਬਣਦਾ ਰਹੇ। ਉਹਨੂੰ ਇਹਨਾਂ ਨੇ, ਔਰ ਉਹੀ ਈਵਨ ਕੋਵਿਡ-19 ਦੀ ਇਸ ਰਿਸਰਚ ਦੇ ਦੌਰਾਨ ਵੀ ਹੋਇਆ, ਉਹਨੂੰ ਇਹਨਾਂ ਨੇ ਇਹ ਪ੍ਰਚਾਰਿਆ ਕਿ ਜਿਵੇਂ ਇੰਡੀਆ ਨੇ ਵੈਕਸੀਨ ਬਣਾ ਕੇ ਦੁਨੀਆ ਭਰ 'ਚ ਪਹੁੰਚਾਈ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਮੈਡੀਸਨ ਐਕਸਪੋਰਟ ਦੇ ਵਿੱਚ ਕਾਫੀ ਜਿਹੜਾ ਆਪਣਾ ਸੌਦਾ ਵੇਚਣ ਦੀ ਥਾਂ ਬਣਾਈ, ਇਹ ਦੱਸਦੇ ਹੋਏ ਕਿ ਜੀ ਅਸੀਂ ਬਹੁਤ ਸਟੈਂਡਰਡ ਹੈ ਸਾਡਾ, ਔਰ ਫਲੱਡ ਕੀਤਾ ਹੁੰਦਾ ਮਾਰਕੀਟ ਨੂੰ ਉਹਨਾਂ ਦੀ। ਲੇਕਿਨ ਕਿਉਂਕਿ ਮੈਂ ਜੇ 30-35 ਸਾਲ ਪਹਿਲਾਂ ਦੀ ਗੱਲ ਆਪਣੇ ਤਜਰਬੇ ਦੇ ਆਧਾਰ ਤੇ ਕਰਾਂ ਤੇ ਮੈਂ ਇਸ ਕਨਕਲੂਜਨ ਤੇ ਪਹੁੰਚਿਆ ਸੀ 80ਵਿਆਂ ਦੇ ਸ਼ੁਰੂ ਤੱਕ ਹੁੰਦੇ ਆ ਕਿ 70% ਤੋਂ ਜ਼ਿਆਦਾ ਮੈਡੀਸਨਸ ਭਾਰਤ ਦੇ ਵਿੱਚ ਜਾਲੀ ਬਣਦੀਆਂ ਨੇ, ਡੁਪਲੀਕੇਟ ਨੇ। ਸਟੈਂਡਰਡ ਤਾਂ ਦੂਰ ਦੀ ਗੱਲ ਕਿ ਜਿੰਨਾ ਉਹ ਮਾਰਕ ਕੀਤਾ ਵੀ ਆ ਇੰਨੇ ਮਿਲੀਗ੍ਰਾਮ ਹੈ, ਉਹ ਤਾਂ ਕੀ ਹੋਣਾ ਹੈ। ਆ ਜਿੰਨਾ ਉਦੋਂ ਹੀ ਗਾਜ਼ੀਆਬਾਦ, ਸੋਨੀਪਤ, ਹਰਿਆਣੇ ਦੇ ਸ਼ਹਿਰ, ਉਹਦੇ 'ਚ ਜਿਹੜਾ ਇੱਕ ਤਾਂ ਜ਼ਾਹਰ ਹੈ ਕਿ ਵੀ ਜਿਹੜੀ ਵੀ ਮੈਡੀਸਨ ਜਾਂ ਡਰੱਗ ਪ੍ਰੋਡਿਊਸਿੰਗ ਕੰਪਨੀਆਂ ਉਹਨਾਂ ਦਾ ਟ੍ਰੇਡਮਾਰਕ ਹੁੰਦਾ ਹੈ। ਸੋ ਟ੍ਰੇਡਮਾਰਕ ਦਾ ਤੋਂ ਦੇ ਵਿੱਚ ਜਿਹੜਾ ਮੈਡੀਸਨ ਸਾਲਟ ਪਿਆ ਹੁੰਦਾ ਹੈ ਜਨਰਲ, ਜਦੋਂ ਉਹਦੀ ਜਨਰਲ ਪ੍ਰੋਡਕਸ਼ਨ ਸਟਾਰਟ ਹੁੰਦੀ ਹੈ ਤੇ ਉਹ ਇਦਾਂ ਦੀਆਂ ਕੰਪਨੀਆਂ ਜਿਹੜੀਆਂ ਇਹਨਾਂ ਨੇ ਖੜੀਆਂ ਕੀਤੀਆਂ। ਸੋ ਉਹ ਤਾਂ ਸਬ ਸਟੈਂਡਰਡ ਹੈ ਹੀ ਹੈ ਸੀ, ਪਰ ਇਸ ਲੈਵਲ ਦਾ ਵੀ ਉੱਥੇ ਧੋਖਾ ਰਿਹਾ ਕਿ ਜਿਹੜੀਆਂ ਵੱਡੀਆਂ ਲੈਡਰਲੇ ਜਾਂ ਫਾਈਜ਼ਰ ਜਾਂ ਗਲੈਕਸੋ ਇਸ ਲੈਵਲ ਦੀਆਂ ਕੰਪਨੀਆਂ ਦੇ ਜਿਹੜੇ ਟ੍ਰੇਡਮਾਰਕ ਵਾਲੀਆਂ ਮੈਡੀਸਨਸ ਨੇ ਉਹ ਵੀ ਜਾਲੀ ਪ੍ਰੋਡਿਊਸ ਹੁੰਦੇ। ਲੇਬਲ ਜਿਹੜਾ ਤੁਹਾਨੂੰ ਜੇ ਕਲੋਰਮਫੈਨਿਕਲ ਹੈ ਉਹ ਤੁਹਾਨੂੰ ਮਿਲ ਰਿਹਾ ਵੀ ਫਲਾਂ ਕੰਪਨੀ ਦਾ, ਉਸ ਦੇ ਉੱਤੇ ਉਹੀ ਪੱਤੇ ਨੇ, ਉਹੀ ਦੂਜਾ। ਇਹੀ ਹਾਲ ਜਿਹੜੀਆਂ ਬਹੁਤ ਫ੍ਰੀਕੁਐਂਟਲੀ ਡਿਮਾਂਡਡ ਜਾਂ ਪ੍ਰੈਸਕ੍ਰਾਈਬਡ ਮੈਡੀਸਨ ਸੀ ਉਹਨਾਂ ਦੇ ਹਵਾਲੇ ਨਾਲ ਸੀ। ਔਰ ਇਹੀ ਕਾਰਨ ਸੀ ਕਿ ਹੋ ਰਿਹਾ ਜੀ ਫਲਾਣੇ ਨੂੰ ਟਾਈਫਾਇਡ ਹੈ ਜਾਂ ਫਲਾਣਾ ਉਹ ਮੈਡੀਸਨ ਦੇ ਰਹੇ ਅਸਰ, ਕਿਉਂਕਿ ਈਵਨ ਜਿਹੜੀਆਂ ਸਟੈਂਡਰਡ ਕੰਪਨੀਆਂ ਇੰਟਰਨੈਸ਼ਨਲ ਉਹਨਾਂ ਦੀਆਂ ਵੀ ਜਾਲੀ ਜਿਹੜੀਆਂ ਨੇ ਪ੍ਰੋਡਕਸ਼ਨ ਉੱਥੇ ਸੀ। ਸੋ ਉਸ ਹਾਲਾਤ ਦੇ ਵਿੱਚ ਜਦੋਂ ਅੱਜ ਮੈਂ ਇਹ ਰਿਪੋਰਟ ਅੱਜ ਇਸ ਵੇਲੇ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਇਹ ਖਬਰ ਹੈ ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਮੈਨੂੰ ਇਹ ਲੱਗਾ ਵੀ ਵਾਈ ਇਟ ਟੁਕ ਸੋ ਲੌਂਗ ਕਿ ਵੀ ਇੰਨੇ ਵਕਤ ਬਾਅਦ ਇਹ ਸਾਹਮਣੇ ਆਇਆ ਵੀ ਭਾਰਤ ਦੇ ਵਿੱਚ ਜਿਹੜੀ ਮੈਡੀਸਨ ਪ੍ਰੋਡਕਸ਼ਨ ਹੈ ਜਾਂ ਜਿਸ ਨੂੰ ਇਹ ਐਕਸਪੋਰਟ ਕਰਕੇ ਔਰ ਗਰੀਬ ਅਮਰੀਕਾ 'ਚ ਤਾਂ ਉਹਨਾਂ ਨੇ ਇੱਕ ਅੱਧੀ ਕੰਪਨੀ ਇੰਡੀਆ ਦੀ ਸੀ, ਮੈਨੂੰ ਹੁਣ ਰੈਨਬੈਕਸੀ, ਜਿਹਦੀ ਮੈਡੀਸਨ ਉਹਨਾਂ ਨੇ ਅਮਰੀਕਾ ਨੇ ਅਪਰੂਵ ਕੀਤੀ ਸੀ, FDA ਨੇ ਰੈਨਬੈਕਸੀ ਵਾਲਿਆਂ ਦੀ, ਉਹ ਵੀ ਮੇਰੇ ਖਿਆਲ 2 ਸਾਲ ਚੱਲੀ, ਮੁੜ ਕੇ ਫਰਾਡ ਜਾ ਇਹਨਾਂ ਨੇ ਜਦੋਂ ਜਾ ਕੇ ਚੈੱਕ ਕੀਤਾ ਕਿ ਵੀ ਕੀ ਉੱਤੇ ਪਾਬੰਦੀ। ਹੁਣ ਮੈਡੀਸਨ ਤਾਂ ਨਹੀਂ ਹੈ, ਸਪਲੀਮੈਂਟਸ ਦੇ ਨਾਂ ਥੱਲੇ ਤੁਸੀਂ ਦੇਖੋਗੇ ਕਿ ਇਹਨਾਂ ਨੇ ਮਾਰਕੀਟ ਫਲੱਡ ਕੀਤੀ ਹੋਈ ਹੈ। ਔਰ ਉਹੀ ਰਾਮਦੇਵ ਤੇ ਦੂਜੇ ਤੀਜੇ ਪਤੰਜਲੀ ਤੇ ਇਹ ਉਹ ਆਯੁਰਵੇਦਾ ਤੇ ਫਲਾਣਾ ਢਿਮਕਾ, ਉਹ ਸਾਰਾ ਫਰਾਡ ਜਿਹਦੇ ਚ ਲੋਕ ਆਪਣੇ ਮੈਂਟਲ ਲੈਵਲ ਤੇ ਤਾਂ ਉੱਥੇ ਹੀ ਬੈਠੇ ਨੇ ਜਿੱਥੋਂ ਆਏ ਸੀ, ਭਾਵੇਂ 50 ਸਾਲ ਇੱਥੇ ਹੋ ਗਏ ਹੋਣ। ਉਹੀ ਜਿਹੜਾ ਉਹਨਾਂ ਦਾ ਸਵਾਖ ਹੈ ਉਹ ਖਾਂਦੇ ਨੇ, ਉਹਨਾਂ ਨੂੰ ਪੈਸੇ ਵੀ ਬਣਦੇ ਨੇ, ਮਲਟੀ-ਬਿਲੀਅਨ ਡਾਲਰ ਦੀਆਂ ਇਹਨਾਂ ਦੀ ਇੰਡਸਟਰੀ ਖੜੀ ਕਰ। ਪਰ ਅਮਰੀਕਾ ਨੇ ਉਹ ਰੈਨਬੈਕਸੀ ਵਾਲਿਆਂ ਦੀ ਪ੍ਰੋਡਕਸ਼ਨ ਵੀ ਬਾਅਦ 'ਚ ਉਹ ਖੁਦ ਵੀ ਵਿਦਨ ਇੰਡੀਆ ਜਿਹੜੇ ਰੈਨਬੈਕਸੀ ਵਾਲੇ ਸੀ ਉਹ ਲਿਟੀਗੇਸ਼ਨ ਚਲੇ ਗਏ, ਫਰਾਡ ਆ ਗਿਆ ਇੱਧਰ। ਪਰ ਅਮਰੀਕਨਾਂ ਨੇ ਵੀ ਕੁਝ ਦੇਰ ਬਾਅਦ ਹੀ ਦੇਖ ਲਿਆ ਸੀ ਵੀ ਇਹ ਫਰਾਡ ਹੈ। ਹੁਣ ਜਿਹੜੇ ਅਨਡਿਵੈਲਪਡ ਮੁਲਕ ਨੇ ਜਾਂ ਅੰਡਰ ਡਿਵੈਲਪਡ ਮੁਲਕ ਨੇ ਅਫਰੀਕਾ ਦੇ ਜਾਂ ਸਾਊਥ ਅਮਰੀਕਾ ਦੇ ਵੀ, ਜਿਨ੍ਹਾਂ ਨੂੰ ਅਮਰੀਕਾ ਦਾ ਜਿਹੜੀ ਬ੍ਰਾਂਡਡ ਮੈਡੀਸਨ ਹੈ ਉਹ ਵੀ ਮਹਿੰਗੀ ਹੈ, ਜਿਹੜੀ ਜਨਰਲ ਵੀ ਉਹਦਾ ਮਹਿੰਗਾ ਹੈ, ਉਹ ਉੱਥੇ ਕਿਉਂਕਿ ਉਹਨਾਂ ਨੇ ਜਾਲੀ ਬਣਾਉਣਾ ਉਹ ਸਸਤੀਆਂ ਵੇਚਦੇ ਨੇ। ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇਹ ਹੁੰਦਾ ਹੈ ਕਿ ਭਾਈ ਬਿਲਕੁਲ ਨਾ ਮੈਡੀਸਨ ਹੋਣ ਕੋਲੋਂ ਚਲੋ ਜੇ ਥੋੜੀ ਬਹੁਤ ਮਿਲ ਜਾਂਦੀ ਆ ਉਹਨਾਂ ਨੂੰ ਤਾਂ ਠੀਕ ਹੈ। ਲੇਕਿਨ ਇਸ ਸਾਰੇ ਦੇ ਵਿੱਚ ਕਿਸ ਲੈਵਲ ਦੇ ਘੁਟਾਲੇ ਨੇ ਉਹ ਅੱਜ ਜਦੋਂ ਖਬਰ ਸਾਹਮਣੇ ਆਈ, ਮੈਂ ਵੀ ਆਉਣ ਵਾਲੇ ਪੀਰੀਅਡ 'ਚ ਇੰਡੀਆ ਦੀਆਂ ਬਹੁਤ ਸਾਰੀਆਂ ਦਵਾਈਆਂ ਚੁੱਕ ਕੇ ਉਹ ਸ਼ੈਲਫਸ ਤੋਂ ਬਾਹਰ ਮਾਰਨਗੇ। ਹੁਣ ਇਹ ਖਬਰ ਹੈ ਇੰਡੀਅਨ ਫਰਮਸ ਕਫ ਸਿਰਪਸ ਮੇ ਬੀ ਟਾਈਡ ਟੂ 66 ਡੈਥਸ ਇਨ ਗੈਂਬੀਆ, ਵਰਲਡ ਹੈਲਥ ਆਰਗੇਨਾਈਜੇਸ਼ਨ। ਹੁਣ ਇਸ ਖਬਰ ਦੀ ਡਿਟੇਲ ਇਹ ਹੈ ਕਿ ਇੰਡੀਆ ਦੀ ਇੱਕ ਕੰਪਨੀ ਜਿਹਨੇ 4 ਕਿਸਮ ਦੇ ਸਿਰਪ ਬਣਾਏ ਨੇ, ਔਰ ਇਹ ਕੰਪਨੀ ਉਹੀ ਜਦੋਂ ਮੈਂ ਸੋਨੀਪਤ ਦੇਖਿਆ, ਮੈਦਾਨ ਫਾਰਮਾਸਿਊਟੀਕਲ ਲਿਮਟਿਡ ਸੋਨੀਪਤ, ਮੈਂ ਕਿਹਾ ਇਹ ਸੋਨੀਪਤ ਗਾਜ਼ੀਆਬਾਦ, ਇਹ ਤਾਂ 40 ਸਾਲ ਪਹਿਲਾਂ ਵੀ ਜਾਲੀ ਸੀ। ਔਰ ਇਹਨਾਂ ਦੀਆਂ 4 ਜਿਹੜੇ ਇਹਨਾਂ ਦੇ, ਔਰ ਉਹ ਵੀ ਚਾਰੋਂ ਕਫ ਸਿਰਪ, ਬੇਬੀ ਸਿਰਪ
ਜਿਨ੍ਹਾਂ ਦੇ ਵਿੱਚ ਪ੍ਰੋਮੈਥਾਜ਼ੀਨ ਔਰਲ ਸੋਲਿਊਸ਼ਨ, ਕੋਫੈਕਸੋਮੈਲਿਨ ਬੇਬੀ ਕਫ ਸਿਰਪ, ਮੈਕਆਫ ਬੇਬੀ ਕਫ ਸਿਰਪ ਐਂਡ ਮੈਗ੍ਰਿਪੈਨ ਕੋਲਡ ਸਿਰਪ, ਇਹ 4 ਸਿਰਪ ਜਿਹੜੇ ਕਾਮਨ ਬਣਾਏ। ਔਰ ਉਹਨਾਂ ਨੇ ਉਹਦੇ ਨਤੀਜੇ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਕੰਟੈਮੀਨੇਟਡ ਸੀ। ਇਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਕੁਝ ਕੰਟੈਂਟ ਨੇ ਮੈਡੀਕਲ ਉਹਨਾਂ ਦੇ ਨਾਂ ਨੇ ਕਿ ਡਾਈ ਐਥਿਲੀਨ ਗਲਾਈਕੋਲ ਔਰ ਐਥਿਲੀਨ ਗਲਾਈਕੋਲ, ਇਹ ਜਿਹੜੇ ਨੇ ਐਜ਼ ਏ ਕੰਟੈਮੀਨੈਂਟ ਸਾਹਮਣੇ ਆਏ। ਔਰ ਇਹਨਾਂ ਦਾ ਇਸਤੇਮਾਲ ਕਰਨ ਦੇ ਨਾਲ ਜਿਹੜੇ ਬੱਚੇ ਸੀ ਉਹਨਾਂ ਦਾ ਫੌਰਨ ਲਿਵਰ ਡੈਮੇਜ, ਕਿਡਨੀ ਡੈਮੇਜ ਔਰ ਦੂਸਰਾ ਹੋਇਆ। ਔਰ ਇਹ ਉਹਨਾਂ ਨੇ ਖਬਰ ਦੀ ਹੈਡਲਾਈਨ ਇਹ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ issued a medical product alert for 4 contaminated Indian pediatric medicines, pediatric ਬੱਚਿਆਂ ਦੀਆਂ, manufactured by a firm in Haryana, Sonipat, saying these drugs identified in Gambia had been potentially linked with acute kidney injuries and 66 deaths among children in the West African country. ਹੁਣ ਗੈਂਬੀਆ ਵੈਸਟ ਅਫਰੀਕਾ ਦੀ ਕੰਟਰੀ ਹੈ ਕਿ 66 ਤਾਂ ਮੌਤਾਂ ਹੋ ਗਈਆਂ ਬੱਚਿਆਂ ਦੀਆਂ ਔਰ ਕਿੰਨਿਆਂ ਨੂੰ ਐਕਿਊਟ ਕਿਡਨੀ ਇੰਜਰੀਜ਼ ਹੋਈਆਂ, ਇਹ ਅਜੇ ਡਾਟਾ ਸਾਹਮਣੇ ਆਣਾ ਹੈ। ਸੋ ਇਸ ਖਬਰ ਦੇ ਆਉਂਦੇ ਹੀ ਫੌਰਨ ਤੌਰ ਦੇ ਉੱਤੇ ਔਰ ਇਹ ਵੀ ਕਿਹਾ ਗਿਆ WHO ਵੱਲੋਂ ਵੀ ਇਹ ਰਿਪੋਰਟ ਤਾਂ ਗੈਂਬੀਆ ਤੋਂ ਆਈ ਹੈ, ਪਰ ਇਹ ਜਿਹੜੀ ਹੈ ਇਹ ਬਾਕੀ ਰੀਜਨ 'ਚ ਵੀ ਟੂ ਡੇਟ ਥੀਸ 4 ਪ੍ਰੋਡਕਟਸ ਹੈਵ ਬੀਨ ਆਇਡੈਂਟੀਫਾਈਡ ਇਨ ਦਾ ਗੈਂਬੀਆ but may have been distributed through informal markets to other countries or regions, ਕਿ ਵੀ ਡਾਇਰੈਕਟ ਭਾਵੇਂ ਨਾ ਇਹਨਾਂ ਨੂੰ ਐਕਸਪੋਰਟ ਕੀਤਾ ਗਿਆ ਹੋਏ ਪਰ ਹੋਰ ਤਰੀਕਿਆਂ ਰਾਹੀਂ ਬਾਕੀ ਦੇਸ਼ਾਂ 'ਚ ਵੀ ਮੁਲਕਾਂ 'ਚ ਵੀ ਇਹ ਪਹੁੰਚੀਆਂ ਹੋ ਸਕਦੀਆਂ ਨੇ। WHO recommends all countries detect and remove these products from circulation to prevent further harm to patients. ਉਹਨਾਂ ਨੇ ਸਾਰੇ ਮੁਲਕਾਂ ਨੂੰ ਐਡਵਾਈਜ਼ਰੀ ਦਿੱਤੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿ ਭਾਈ ਇਹਨਾਂ ਨੂੰ ਇੱਥੋਂ ਚੁੱਕੋ ਤਾਂ ਕਿ ਫਰਦਰ ਜਿਹੜੀਆਂ ਡੈਥਸ ਨੇ ਨਾ ਹੋਣ। ਹੁਣ ਹਾਲਾਂਕਿ ਇਹ ਇੱਕ ਵੱਡੀ ਟ੍ਰੈਜੇਡੀ ਹੈ, ਜਿਹੜੀਆਂ ਜਾਨਾਂ ਗਈਆਂ ਨੇ ਔਰ ਕਿੰਨੀਆਂ ਨੇ ਜਿਹੜੀਆਂ ਰਿਪੋਰਟ ਨਹੀਂ ਹੋਈਆਂ ਹੋਣਗੀਆਂ। ਔਰ ਅਸੀਂ ਹਾਲਾਂਕਿ ਸਾਡਾ ਜਦੋਂ ਇਸ ਕਿਸਮ ਦਾ ਹਿਊਮਨ ਟ੍ਰੈਜੇਡੀ ਵਾਲਾ ਪਾਰਟ ਹੁੰਦਾ ਇਹਨੂੰ ਮੈਂ ਪੋਲੀਟੀਕਲ ਮੈਸੇਜ ਨਹੀਂ ਲੈਣਾ ਚਾਹੁੰਦਾ, ਪਰ ਅਲਟੀਮੇਟਲੀ ਕੌਣ ਜ਼ਿੰਮੇਵਾਰ ਹੈ ਜੇ 43 ਲੱਖ ਮੌਤ ਕੋਵਿਡ-19 ਚ ਇੰਡੀਆ ਚ ਜਿਹੜੇ ਇੰਡੀਅਨ ਸਿਟੀਜ਼ਨ ਸੀ ਔਰ ਉਹਨੂੰ ਬ੍ਰਸ਼ ਆਫ ਕਰ ਦਿੱਤਾ ਜਾਂਦਾ ਹੈ ਇੰਡੀਆ ਦੀ ਹੈਲਥ ਮਿਨਿਸਟਰੀ ਵੱਲੋਂ ਵੀ, ਪੋਲੀਟੀਕਲੀ ਵੀ, ਔਰ ਲੋਕ ਵੀ ਇਸ ਹੱਦ ਤੱਕ ਜੇ ਇਨਸੈਂਸਿਟਿਵ ਨੇ ਕਿ ਉਸੇ ਹੀ ਯੋਗੀ ਜਾਂ ਉਸੇ ਹੀ ਮੋਦੀ ਜਾਂ ਉਹਨੂੰ ਹੀ ਵਾਪਸ ਪਾਵਰ 'ਚ ਲਿਆਉਣ, ਭੁੱਲ ਕੇ ਕਿ ਜਿਨ੍ਹਾਂ ਨੇ ਆਪਣੇ ਮੋਢਿਆਂ ਤੇ ਵੀ ਜਿਨ੍ਹਾਂ ਨੂੰ ਮੌਕਾ ਨਹੀਂ ਸੀ ਮਿਲਿਆ ਲਾਸ਼ਾਂ ਚੁੱਕਣ ਦਾ, ਕਿਉਂਕਿ ਉਵੇਂ ਹੀ ਦਰਿਆਵਾਂ ਦੇ ਕੰਢੇ ਦੇ ਉੱਤੇ ਜਿਹੜਾ ਸੁੱਟ ਕੇ ਸਾਰੇ ਦੌੜ ਰਹੇ ਸੀ ਤੇ ਉਹਨਾਂ ਨੂੰ ਇਹ ਕੀ ਪਰਵਾਹ ਹੈ ਕਿ ਗੈਂਬੀਆ ਹੋਏ ਕਿ ਤੰਜ਼ਾਨੀਆ ਹੋਏ ਕਿ ਯੁਗਾਂਡਾ ਹੋਏ ਕਿ ਕੀਨੀਆ ਹੋਏ, ਉਹ ਤਾਂ ਉਹਨਾਂ ਲੋਕਾਂ ਨੂੰ ਬੰਦੇ ਹੀ ਨਹੀਂ ਸਮਝਦੇ। ਉਹਨਾਂ ਲਈ ਜਿਹੜਾ ਕਿ ਭਾਈ ਉੱਥੇ ਮਰ ਗਏ। ਪਰ ਮੈਨੂੰ ਇਹ ਸਾਰੇ ਚੋਂ ਇੱਕ ਜਿਹੜਾ ਉਹ ਸ਼ੌਕ ਵੀ ਲੱਗਾ ਕਿ ਭਾਈ ਆਮ ਲੋਕਾਂ ਦੀ ਜਾਨ ਗਈ, ਪਰ ਘੱਟੋ ਘੱਟ ਇਹ ਐਕਸਪੋਜ਼ ਵੀ ਹੋਏ ਨੇ ਕਿਉਂਕਿ ਕੱਲਾ ਇਹੀ ਨਹੀਂ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਜਾਂ ਵੈਸਟ ਅਫਰੀਕਨ ਕੰਟਰੀਜ਼ਾਂ ਦੀ ਮੈਡੀਸਨ ਹੈ, ਪਾਕਿਸਤਾਨ ਦੀ ਮਾਰਕੀਟ ਵੀ ਇਹਨਾਂ ਨੇ ਫਲੱਡ ਕੀਤੀ ਹੋਈ ਹੈ ਜਿਹੜੀ ਇੰਡੀਅਨ ਮੈਡੀਸਨਸ ਦੇ ਨਾਲ, ਨੇਪਾਲ ਦੀ ਵੀ, ਸ੍ਰੀਲੰਕਾ, ਨੇਬਰਿੰਗ ਕੰਟਰੀਜ਼ ਦਾ ਹੈ ਹੀ ਹੈ। ਸੋ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਸ਼ੈਲਫ ਦੇ ਉੱਤੋਂ ਬਾਹਰ ਕੱਢ ਕੇ ਸੁੱਟੋ। ਔਰ ਇਹ ਜਿਹੜਾ ਇਹ ਤੁਸੀਂ ਬੇਈਮਾਨ ਲੋਕ ਨੇ, ਇਹ ਮੌਤ ਦੇ ਨਾਲ ਜੋ ਵੀ ਟ੍ਰੈਜੇਡੀ ਜੁੜੀ ਹੁੰਦੀ ਹੈ ਤਾਂ ਉਸ ਚੋਂ ਵੀ ਪੈਸੇ ਬਣਾਉਂਦੇ ਨੇ। ਇਕੱਲਾ ਇਹ ਨਹੀਂ ਸੀ ਕੋਵਿਡ-19 ਕੇ ਕਿਸ ਲੈਵਲ ਤੇ ਇਹਨਾਂ ਦੀ ਨਾਅਹਲੀਅਤ ਕਰਕੇ ਮੌਤਾਂ ਹੋਈਆਂ, ਸ਼ਮਸ਼ਾਨ ਘਾਟਾਂ 'ਚ ਕ੍ਰਿਮੇਸ਼ਨ ਗਰਾਊਂਡ 'ਚ ਪੈਸੇ ਲੈ ਕੇ ਜਿਹੜੇ ਨੇ ਉਹ ਮੁਰਦੇ ਕਿਹਦਾ ਪਹਿਲਾਂ ਸਾੜਨਾ ਹੈ, ਕਿਹਦਾ ਕੀ ਕਰਨਾ ਹੈ। ਸੋ ਜਿਸ ਸੁਸਾਇਟੀ 'ਚ ਇਸ ਹੱਦ ਤੱਕ ਇਨਸੈਂਸਿਟਿਵਿਟੀ ਹੋਏ, ਕਿਉਂਕਿ ਇਹ ਐਵੇਂ ਨਹੀਂ ਸੀ ਅਲਾਮਾ ਇਕਬਾਲ ਨੇ ਕਿਹਾ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਜਦੋਂ ਦਰਦ ਇਨਸਾਨੀ ਨਾ ਰਹੇ, ਜਿਹੜੀ ਬਸਤੀ ਹੈ, ਜਿਹੜੀ ਆਬਾਦੀ ਹੈ, ਉਹਨਾਂ ਨੂੰ ਉਹ ਦਰਦ ਮਹਿਸੂਸ ਹੀ ਨਾ ਹੋਏ ਤੇ ਫਿਰ ਪੱਥਰਾਂ ਦੇ ਵਿੱਚ ਤੇ ਇਸ ਕਿਸਮ ਦੀ ਸੁਸਾਇਟੀ ਦੇ ਵਿੱਚ ਕੀ ਫਰਕ ਹੁੰਦਾ ਹੈ। ਸੋ ਅਸੀਂ ਤਾਂ ਦੁੱਖ ਦਾ ਇਜ਼ਹਾਰ ਕਰ ਸਕਦੇ ਹਾਂ। ਇਹ ਜਿਹੜੇ ਵਿਚਾਰੇ ਬੱਚੇ ਛੋਟੇ ਕਫ ਸਿਰਪਸ ਦੇ ਵਿੱਚ ਵੀ ਤੁਸੀਂ ਬੇਈਮਾਨੀ ਕਰ ਰਹੇ ਹੋ, ਜਿਨ੍ਹਾਂ ਆਪਣੀ ਜ਼ਿੰਦਗੀ ਜਿਉਣੀ ਸੀ ਉਹ ਬਿਲਕੁਲ ਕਰੂੰਬਲਾਂ ਦੇ ਰੂਪ ਦੇ ਵਿੱਚ ਹੀ ਜਿਹੜੇ ਨੇ
ਉਹਨਾਂ ਦੀ ਜ਼ਿੰਦਗੀ ਦਾ ਅੰਤ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨਾਪੋਲਿਸ ਵਿਖੇ ਕੱਢਿਆ ਜਾ ਰਿਹਾ ਹੈ। ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ ਅਤੇ ਪੰਥਕ ਆਗੂ ਹਾਜ਼ਰੀ ਭਰਨਗੇ। ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੇ ਮੁਖੀ ਮੋਹਨ ਭਾਗਤ ਵੱਲੋਂ ਦੁਸ਼ਹਿਰੇ ਦੇ ਮੌਕੇ ਤੇ ਨਾਗਪੁਰ ਵਿੱਚ ਦਿੱਤਾ ਗਿਆ ਭਾਸ਼ਣ ਬੜਾ ਸ਼ਰਾਰਤ ਭਰਪੂਰ ਹੈ। ਇਸ ਵਿੱਚ ਮੁਸਲਮਾਨਾਂ ਦੀ ਵੱਧ ਰਹੀ ਆਬਾਦੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, RSS ਆਰਗੇਨਾਈਜੇਸ਼ਨ ਰਾਸ਼ਟਰੀ ਸਵੈਮ ਸੇਵਕ ਸੰਘ ਲਗਭਗ 100 ਸਾਲ ਪਹਿਲਾਂ 1920 ਚ ਡਾਕਟਰ ਹੈਡਗਵੇਅਰ ਨੇ ਉਸ ਤਰਜ਼ ਦੇ ਉੱਤੇ, ਉਹਨਾਂ ਅਸੂਲਾਂ ਦੇ ਉੱਤੇ ਜਿਹੜੇ ਨਾਜ਼ੀ ਜਰਮਨੀ ਦੇ ਸਨ, ਜਿਹੜੇ ਮੁਸੋਲਿਨੀ ਦੀ ਫਾਸ਼ਿਸਟ ਪਾਰਟੀ ਦੇ ਇਟਲੀ ਵਿੱਚ ਸਨ, ਉਸ ਦੇ ਉੱਤੇ ਇਸ ਆਰਗੇਨਾਈਜੇਸ਼ਨ ਦੀ ਨੀਂਹ ਰੱਖੀ। ਔਰ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਦੁਸਹਿਰੇ ਵਾਲੇ ਦਿਨ ਕੀਤੀ ਗਈ, ਜਿਹਨੂੰ ਇਹਨਾਂ ਦੀ ਹਿੰਦੂ ਮਾਈਥੋਲੋਜੀ ਚੋਂ ਅੱਜ ਕੱਲ੍ਹ ਇਹ ਲਫ਼ਜ਼ ਜ਼ਿਆਦਾ ਵਿਜੈ ਦਸ਼ਮੀ ਦੇ ਨਾਂ ਨਾਲ ਦੁਸ਼ਹਿਰਾ ਨਹੀਂ ਕਿਹਾ ਜਾਂਦਾ। ਉਹ ਤਾਂ ਸ਼ਾਇਦ 10 ਦੇ ਨਾਲ ਨਰਾਤਰਿਆਂ ਨਾਲ ਜੁੜੇ ਹੋਏ 10ਵਾਂ ਦਿਨ ਸੀ, ਪਰ ਇਹ ਉਹਨੂੰ ਵਿਜੇ ਦਸ਼ਮੀ ਦੇ ਨਾਂ ਨਾਲ, ਦਸ਼ਮੀ ਚੋਂ 10ਵਾਂ ਨਰਾਤਰਾ ਵੀ ਆ ਗਿਆ ਔਰ ਵਿਜੇ ਵਿਕਟਰੀ। ਹੁਣ ਵਿਕਟਰੀ ਕਿਹਦੀ? ਇਹ ਕਹਾਣੀ ਹਰ ਸਾਲ ਇਹ ਜਦੋਂ ਰਾਮਲੀਲਾ ਕਰਦੇ ਨੇ ਤੇ ਰਾਮਲੀਲਾ ਦੇ ਰੂਪ ਦੇ ਵਿੱਚ ਰਾਵਣ, ਜਿਹੜਾ ਕਿ ਇੱਕ ਖੁਦ ਲਰਨਡ ਸਕਾਲਰ ਵੀ ਸੀ ਇਹਨਾਂ ਦੇ ਕਹਿਣ ਮੁਤਾਬਕ ਹੀ, ਔਰ ਜ਼ਾਹਰ ਹੈ ਕਿੰਗ ਵੀ ਸੀ। ਜਦੋਂ ਸੋਨੇ ਦੀ ਲੰਕਾ ਕਹੀ ਜਾਂਦੀ ਹੈ ਤੇ ਕਿੰਨੀ ਪ੍ਰੋਸਪੈਰਿਟੀ ਹੋਏਗੀ। ਫਿਰ ਜਦੋਂ ਉਹਨੂੰ ਇਹ ਰਾਖਸ਼ ਕਹਿੰਦੇ ਨੇ, ਭੁੱਲ ਜਾਂਦੇ ਨੇ ਕਿ ਵੀ ਜਿਸ ਰਾਵਣ ਨੂੰ ਸੀਤਾ ਦੇ ਪਿਓ ਜਨਕ ਨੇ ਸੀਤਾ ਦੇ ਸਵੰਬਰ ਦੇ ਵਿੱਚ ਇਨਵਾਈਟ ਕੀਤਾ ਸੀ, ਜ਼ਾਹਰ ਹੈ ਕਿ ਉਹ ਇੱਕ ਵੱਡੀਆਂ ਰਿਆਸਤਾਂ ਜਿਹਨੂੰ ਇਹੀ ਸੋਨੇ ਦੀ ਲੰਕਾ ਕਹਿੰਦੇ ਨੇ ਉਸ ਦਾ ਮਾਲਕ ਸੀ। ਉਹਨੇ ਉਹਦੇ 'ਚ ਪਾਰਟਿਸਿਪੇਟ ਕੀਤਾ ਸੀ। ਸੋ ਰਾਖਸ਼ ਉਹਦੇ ਕੋਈ ਸਿੰਘ ਤਾਂ ਨਹੀਂ ਸੀ ਉੱਗੇ ਹੋਏ। ਫਿਰ ਜਿਹੜੀ ਇਹਨਾਂ ਦੀ ਗਾਥਾ ਹੈ ਰਮਾਇਣ ਦੀ, ਉਹਦੇ 'ਚ ਅਸੀਂ 2 ਰਮਾਇਣ ਦੇਖਦੇ ਹਾਂ। ਇੱਕ ਵਾਲਮੀਕੀ ਜੀ ਦੀ ਲਿਖੀ ਹੋਈ ਰਮਾਇਣ ਹੈ ਔਰ ਇੱਕ 15ਵੀਂ 16ਵੀਂ ਸਦੀ ਤੱਕ ਪਹੁੰਚਦੇ ਹਾਂ ਤੁਲਸੀ ਰਮਾਇਣ ਹੈ, ਗੋਸਵਾਮੀ ਤੁਲਸੀਦਾਸ। ਔਰ ਗੋਸਵਾਮੀ ਤੁਲਸੀਦਾਸ ਜਿਹੜੇ ਨੇ, ਉਹਨਾਂ ਨੇ ਜੋ ਲਿਖਿਆ ਇਸ ਵਿਰਤਾਂਤ ਨੂੰ, ਉਹਦਾ ਨਾਂ ਉਹਨਾਂ ਨੇ ਰਾਮਚਰਿਤ ਮਾਨਸ ਰੱਖਿਆ। ਔਰ ਇਸ ਤੋਂ ਇਲਾਵਾ ਆਲਮੋਸਟ ਹਰ ਜਿਹੜਾ ਸਾਊਥ ਏਸ਼ੀਆ ਦੇ ਖਿੱਤੇ ਦਾ, ਇੰਡੋਨੇਸ਼ੀਆ ਤੱਕ
ਬਾਲੀ ਦੀਪ ਤੱਕ ਪਹੁੰਚਦੇ ਹਾਂ ਔਰ ਤੁਹਾਨੂੰ ਜਿਹੜਾ ਔਰ ਥਾਈਲੈਂਡ ਤੱਕ ਪਹੁੰਚਦੇ ਹਾਂ ਤੁਹਾਨੂੰ ਅੱਡ-ਅੱਡ ਰਾਮਾਇਣ ਦੀਆਂ ਵਰਜ਼ਨਸ ਮਿਲਣਗੀਆਂ ਜਿਨ੍ਹਾਂ ਦਾ ਔਰ ਤਾਮਿਲ ਔਰ ਬਿਲਕੁਲ ਅੱਡ ਵਰਜ਼ਨਸ ਨੇ, ਕਿਉਂਕਿ ਇਹ ਇਵੇਂ ਹੀ ਹੁੰਦਾ ਹੈ ਜਿਵੇਂ ਕਿਸੇ ਵੈਸਟਰਨ ਅੰਗਰੇਜ਼ੀ ਦੇ ਕਿਸੇ ਨੇ ਕੋਈ ਨਾਵਲ ਲਿਖਿਆ, ਉਸ ਤੇ ਆਧਾਰਿਤ ਫਿਰ ਬਹੁਤ ਸਾਰੇ ਵਰਜ਼ਨਸ ਹੋਰ ਹੁੰਦੇ ਨੇ ਔਰ ਉਹ ਪਪੂਲਰ ਹੁੰਦੇ ਚਲੇ ਜਾਂਦੇ ਨੇ ਔਰ ਉਹਨਾਂ ਕਹਾਣੀਆਂ ਚੋਂ ਹੀ ਅੱਗੋਂ ਕਹਾਣੀਆਂ ਨਿਕਲਦੀਆਂ ਨੇ। ਸੋ ਇਸ ਲਈ ਇੱਕ ਵੱਡਾ ਤਬਕਾ ਜਿਹੜਾ ਹਿੰਦੂ ਸਕਾਲਰਸ ਦਾ ਵੀ ਰਿਹਾ, ਉਹ ਈਵਨ ਇਹਨਾਂ ਕਰੈਕਟਰਸ ਦੇ ਰੀਅਲ ਕਰੈਕਟਰ ਹੋਣ ਦੇ ਉੱਤੇ ਵੀ ਸਵਾਲ ਚੁੱਕਦਾ। ਉਹਨਾਂ ਮੁਤਾਬਕ ਇਵੇਂ ਹੀ ਹੈ ਜਿਵੇਂ ਜੇ ਜੂਲੀਅਸ ਸੀਜ਼ਰ ਔਰ ਦੂਸਰੇ ਡਰਾਮੇ ਲਿਖੇ ਗਏ ਔਰ ਬਾਅਦ ਦੇ ਵਿੱਚ ਤੁਸੀਂ ਉਸ ਦੇ ਪਾਤਰ ਬਣਾ ਦਿੰਦੇ ਹੋ। ਔਰ ਅਸੀਂ ਪੰਜਾਬੀ ਫੋਕਲੋਰ ਦੇ ਵਿੱਚ ਦੇਖਦੇ ਹਾਂ, ਜੇ ਤੁਸੀਂ ਹੀਰ ਰਾਂਝਾ ਜਾਂ ਸੱਸੀ ਪੁੰਨੂ ਜਾਂ ਦੂਸਰਿਆਂ ਦੇ ਬਹੁਤ ਸਾਰੇ ਵਾਕਿਆ ਦੇਖੋਗੇ, ਵੈਦਰ ਇਹ ਕਰੈਕਟਰ ਕਿੱਥੇ ਹੋਏ ਜਾਂ ਨਹੀਂ ਹੋਏ, ਲੇਕਿਨ ਜਿਹੜੇ ਵੀ ਲਿਖਣ ਵਾਲੇ ਸੀ, ਕਿਉਂਕਿ ਵਾਰਿਸ ਸ਼ਾਹ ਤੋਂ ਪਹਿਲਾਂ ਵੀ ਹੀਰ ਜਿਹੜੀ ਹੈ ਉਹ ਲਿਖੀ ਗਈਆਂ ਨੇ, ਲੇਕਿਨ ਵਾਰਿਸ ਸ਼ਾਹ ਦੀ ਲਿਖਤ ਦੇ ਵਿੱਚ ਇੰਨੀ ਕੁ ਅਮੀਰੀ ਸੀ ਲੈਂਗੁਏਜ ਦੀ ਔਰ ਅਖਾਣਾ ਦੀ ਕਿ ਉਹ ਪਪੂਲਰ ਹੋਈ। ਔਰ ਉਹੀ ਕਹਾਣੀ ਹੀਰ ਦੀ ਜਿਹੜੀ ਹੈ, ਜਦੋਂ ਕਿਤੇ ਵੀ ਹੀਰ ਰਾਂਝਾ ਕੋਈ ਫਿਲਮ ਬਣਾਈ ਜਾਂਦੀ ਹੈ ਜਾਂ ਈਵਨ ਜਿਵੇਂ ਉਹਦਾ ਉਹਨੂੰ ਸੀਰੀਅਲਾਈਜ਼ ਕੀਤਾ ਗਿਆ ਸੀ ਪਾਕਿਸਤਾਨ ਦੇ ਵਿੱਚ ਵਿਰਸਾ ਦੇ ਨਾਂ ਥੱਲੇ, ਸੋ ਉਹਦੇ 'ਚ ਉਹੀ ਬਹੁਤੀ ਵਾਰ ਵਰਜ਼ਨ ਹੁੰਦੀ ਹੈ ਜਿਹੜੀ ਕਿ ਵਾਰਿਸ ਸ਼ਾਹ ਨੇ ਆਪਣੀ ਹੀਰ ਦੇ ਵਿੱਚ। ਇਹ ਮੈਂ ਵੇਰਵਾ ਇਸ ਲਈ ਦਿੱਤਾ ਕਿ ਇਵੇਂ ਹੀ ਰਾਮਾਇਣ ਦੇ ਨਾਲ ਜੁੜਿਆ ਹੋਇਆ ਵੀ ਜਿਹੜੀ ਜ਼ਿਆਦਾ ਪਪੂਲਰ ਰਾਮਾਇਣ ਪੁਰਾਣਿਕ ਹਿੰਦੂ ਧਰਮ ਦੇ ਮੁਤਾਬਕ ਹੋਈ, ਉਹ ਤੁਲਸੀ ਰਾਮਾਇਣ ਹੋਈ। ਔਰ ਜੇ ਤੁਸੀਂ ਇਸ ਸਾਰੇ ਦਾ ਆਧਾਰ ਦੇਖੋ, ਕਈ ਵਾਰ ਮੇਰਾ ਮਨ ਕਰਦਾ ਹੁੰਦਾ ਵੀ ਇਹਨਾਂ ਦੇ ਮੈਂ ਜਿੰਨੀਆਂ ਕੁ ਵੀ ਇਹ ਨੇ ਗੱਲ ਮਾਈਥੋਲੋਜੀ ਇਸ ਦੇ ਉੱਤੇ ਹੀ ਇੱਕ ਸੈਗਮੈਂਟ ਕਰਿਆ ਕਰਾਂ, ਪਰ ਅੱਜ ਕਿਉਂਕਿ RSS ਦੇ ਫਾਊਂਡਰ ਮੋਹਨ ਭਾਗਵਤ ਵੱਲੋਂ ਵਿਜੇ ਦਸ਼ਮੀ ਦੇ ਉੱਤੇ ਦਿੱਤਾ ਗਿਆ, ਕਿਉਂਕਿ ਵਿਜੇ ਦਸ਼ਮੀ ਜਾਂ ਦੁਸਹਿਰੇ ਦਾ ਉਹ ਦਿਨ ਹੈ ਜਿਸ ਦਿਨ RSS ਦੀ ਨੀਂਹ ਰੱਖੀ ਗਈ ਸੀ ਲਗਭਗ 100 ਸਾਲ ਪਹਿਲਾਂ। ਔਰ ਉਸ ਦਿਨ ਇਹ ਖਾਸ ਤੌਰ ਤੇ ਨਾਗਪੁਰ ਤੋਂ ਆਪਣਾ ਲੈਕਚਰ ਦਿੰਦਾ ਹੈ। ਪਰ ਇਹ ਦੁਸਹਿਰੇ ਦੇ ਨਾਲ ਜੋੜ ਕੇ ਜਾਂ ਇਹ ਹਿੰਦੂਤਵਾਦੀ ਆਈਡੀਓਲੋਜੀ ਦੀਆਂ ਜੜ੍ਹਾਂ ਕਿਸ ਹੱਦ ਤੱਕ ਨੇ, ਤਾਂ ਜਦੋਂ ਰਾਮਾਇਣ ਦੀ ਗੱਲ ਕਰਦੇ ਆ ਵੀ ਜਾਂ ਅਵਤਾਰਵਾਦ ਦੀ ਗੱਲ ਹਿੰਦੂ ਥਾਟ ਦੇ ਵਿੱਚ ਕੀਤੀ ਜਾਂਦੀ ਹੈ, ਵਿਸ਼ਨੂੰ ਦੀਆਂ ਇਨਕਾਰਨੇਸ਼ਨਸ ਜਿਹੜੀਆਂ ਅੱਡ-ਅੱਡ ਅਵਤਾਰਾਂ ਦੇ ਰੂਪ 'ਚ ਕੀਤੀਆਂ ਜਾਂਦੀਆਂ, ਤੇ ਫਿਰ ਇਹ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਹਿੰਦੂਤਵਾ ਦਾ ਆਧਾਰ ਹੈ ਉਹ ਕਿਵੇਂ ਬ੍ਰਾਹਮਣਵਾਦ ਹੈ, ਕਿਵੇਂ ਉਹ ਸਿਰਫ ਤੇ ਸਿਰਫ ਬ੍ਰਾਹਮਣ ਨੂੰ ਪ੍ਰੋਟੈਕਟ ਕਰਨ ਲਈ ਹੈ, ਜਾਂ ਬ੍ਰਾਹਮਣ ਨੇ ਉਸ ਗਾਂ ਨੂੰ, ਜਿਹੜੀ ਗਾਂ ਕਦੇ ਖੁਦ ਇਹ ਖਾਂਦੇ ਰਹੇ ਨੇ, ਰਿਗਵੇਦ 'ਚ ਤੁਸੀਂ ਕਿੰਨੇ ਹੀ ਉਦਾਹਰਨਾਂ ਦੇਖੋਗੇ, ਪਰ ਬੁੱਧ ਧਰਮ ਦਾ ਸਫਾਇਆ ਕਰਨ ਤੋਂ ਬਾਅਦ ਇਹ ਗਾਂ ਦੇ ਪ੍ਰੋਟੈਕਟਰ ਬਣ ਗਏ। ਔਰ ਉਸ ਰਾਮਾਇਣ ਦੇ ਵਿੱਚ ਹੁਣ ਕਹਿਣ ਨੂੰ ਜੇ ਅਸੀਂ ਇਹ ਕੋਈ ਕਹੀਏ, ਕਹਿਣਗੇ ਜੀ ਤੁਸੀਂ ਕਿਸੇ ਦੇ ਧਾਰਮਿਕ ਜਜ਼ਬਾਤਾਂ ਨੂੰ ਹਰਟ, ਸਾਡਾ ਮਕਸਦ ਜਜ਼ਬਾਤਾਂ ਨੂੰ ਹਰਟ ਕਰਨਾ ਨਹੀਂ ਹੈ। ਅਸੀਂ ਇਹਨਾਂ ਦੀ ਫਿਲਾਸਫੀ ਦੇ ਬੇਸ ਨੂੰ ਜਿਹੜਾ ਹੈ ਉਹ ਐਕਸਪੋਜ਼ ਕਰਨਾ ਚਾਹੁੰਦੇ ਹੈ ਕਿ ਜਿਹੜੀ ਅੱਜ ਹਿੰਦੂਤਵਾ ਦੀ ਆਈਡੀਓਲੋਜੀ ਵਾਲਿਆਂ ਦੇ ਕੋਲ ਪੋਲੀਟੀਕਲ ਪਾਵਰ ਹੈ, ਇਹਦੀਆਂ ਜੜ੍ਹਾਂ ਉਸ ਪੁਰਾਣਿਕ ਹਿੰਦੂ ਧਰਮ ਦੇ ਵਿੱਚ ਨੇ ਜਿਹਦੇ 'ਚ ਗਊ ਔਰ ਬ੍ਰਾਹਮਣ ਉਹ ਜਿਹੜੇ ਨੇ ਉਹਨਾਂ ਦੀ ਸੁਪਰਾਮੇਸੀ ਹੈ ਆਮ ਹਿਊਮਨ ਬੀਇੰਗ ਤੋਂ। ਔਰ ਮੈਂ ਸਵਾਮੀ ਤੁਲਸੀਦਾਸ ਦਾ ਇੱਕ ਕਪਲੇਟ ਜਿਹੜਾ ਰਾਮਚਰਿਤ ਮਾਨਸ ਦਾ ਹਿੱਸਾ ਹੈ ਉਸ ਨੂੰ ਮੈਂ ਕੋਟ ਕਰਾਂਗਾ ਕਿ ਜਬ ਜਬ ਹੋਏ ਧਰਮ ਕੀ ਹਾਨੀ ਬਾੜੇ ਅਸੁਰ ਅਧਮ ਅਭਿਮਾਨੀ ਕਰਹਿ ਅਨੀਤ ਜਾਏ ਨਹਿ ਵਰਣੀ ਸੀਧਹਿ ਵਿਪਰ ਧੀਨ ਸੁਰ ਧਰਨੀ ਤਬ ਤਬ ਪ੍ਰਭੂ ਧਰ ਵਿਵਿਧ ਸਰੀਰਾ ਹਰੇ ਕਿਰਪਾ ਨਿਜ ਸੱਜਣ ਪੀੜਾ। ਹੁਣ ਇਹ ਸਮਝਣ ਦੇ ਨਾਲ ਹਿੰਦੂਤਵਾ ਦੀ ਸਾਰੀ ਫਿਲਾਸਫੀ ਸਮਝ ਆ ਜਾਂਦੀ ਹੈ, ਅੱਜ ਦੀਆਂ ਇਹਨਾਂ ਦੀਆਂ ਨੀਤੀਆਂ ਸਮਝ ਆ ਜਾਂਦੀਆਂ ਨੇ ਕਿ ਵੀ ਜਦੋਂ ਵੀ ਇਸ ਭਾਰਤ ਦੇ ਖਿੱਤੇ 'ਚ ਧਰਮ ਦੀ ਹਾਨੀ ਹੁੰਦੀ ਹੈ, ਧਰਮ ਦੇ ਉੱਤੇ ਹਮਲਾ, ਹੁਣ ਅੱਗੋਂ ਦੱਸਣਗੇ ਵੀ ਧਰਮ ਦਾ ਮਤਲਬ ਕੀ ਹੈ ਕਿ ਇਹ ਜਿਹੜਾ ਧਰਮ ਬਾੜੇ ਅਸੁਰ, ਜਦੋਂ ਰਾਖਸ਼ ਆ ਜਾਣ, ਅਧਮ ਜਿਹੜੇ ਧਰਮ ਨੂੰ ਨਹੀਂ ਮੰਨਦੇ, ਅਭਿਮਾਨੀ ਜੇ ਉਹਨਾਂ ਦੇ ਹੱਥ ਜਿਹੜਾ ਉਹ ਸਫਰ ਕਰਨ ਦੂਸਰੇ ਲੋਕ, ਕੀ ਹੋਏਗਾ ਉਹ ਸਫਰਿੰਗ ਕੀ ਹੈ? ਬਾੜੇ ਅਸੁਰ ਕਰੇ ਅਨੀਤ ਜਾਏ ਨੇ ਵਰਣੀ, ਕਿ ਉਹ ਕੁਛ ਕਰਦੇ ਨੇ ਜਿਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਤੇ ਕੀ ਕਰਦੇ ਨੇ? ਸੀਧੇ ਵਿਪਰ ਕਹਿੰਦੇ ਨੇ ਬ੍ਰਾਹਮਣ, ਕਿ ਜੀ ਉਹ ਬ੍ਰਾਹਮਣ ਤੇ ਹਮਲਾ ਕਰਦੇ ਨੇ, ਬ੍ਰਾਹਮਣ ਦੀ ਡੋਮੀਨੈਂਸ ਨਹੀਂ ਮੰਨਦੇ, ਬ੍ਰਾਹਮਣ ਨੂੰ ਨੈਗੇਟ ਕਰਦੇ ਨੇ। ਸੁਰ ਧਰਨੀ ਗਾਂ, ਕਿ ਬ੍ਰਾਹਮਣ ਗਊ ਬ੍ਰਾਹਮਣ ਇਹ ਇਹਨਾਂ ਦੇ ਨਾਲ ਹੀ ਧਰਮ ਹੈ। ਜੇ ਗਊ ਦੀ ਔਰ ਬ੍ਰਾਹਮਣ ਨੂੰ
ਸੁਪਰੀਮ ਸਿਰ ਤੇ ਬਿਠਾ ਦਿਓ ਤੇ ਧਰਮ ਦਾ ਰਾਜ ਹੈ। ਉਹਨਾਂ ਨੂੰ ਇਹ ਕਿ ਵੀ ਇਹ ਤਬ ਪ੍ਰਭੂ ਧਰ ਵਿਵਿਧ ਸਰੀਰਾ, ਕਿ ਜਦੋਂ ਗਾਂ ਔਰ ਬ੍ਰਾਹਮਣ ਇਹ ਹਮਲੇ ਦਾ ਸ਼ਿਕਾਰ ਹੋਣ, ਇਹਨਾਂ ਦੇ ਉੱਤੇ ਕੋਈ ਭੀੜ ਬਣ ਜਾਏ, ਫਿਰ ਰੱਬ ਨੂੰ ਫਿਕਰ ਪੈ ਜਾਂਦਾ ਹੈ ਵਿਸ਼ਨੂੰ ਜੀ ਨੂੰ, ਔਰ ਉਹ ਆਪਣਾ ਅੱਡ ਸਰੀਰ ਧਾਰ ਲੈਣ। ਇਹ ਅਵਤਾਰਵਾਦ ਹੈ। ਤਬ ਪ੍ਰਭੂ ਧਰ ਵਿਵਿਧ ਸਰੀਰਾ ਹਰੇ ਕਿਰਪਾ ਨਿਜ ਸੱਜਣ ਪੀੜਾ, ਕਿ ਉਹ ਫਿਰ ਆ ਜਾਂਦੇ ਨੇ ਅਵਤਾਰ ਧਾਰ ਕੇ, ਔਰ ਉਹ ਬ੍ਰਾਹਮਣ ਦੀ ਔਰ ਗਾਂ ਦੀ ਪੀੜ ਜਿਹੜੀ ਆ ਉਹਨੂੰ ਦੂਰ ਕਰਦੇ ਨੇ। ਮਤਲਬ ਇਹ ਹੈ ਕਿ ਜਿਹੜੇ ਗਾਂ ਔਰ ਬ੍ਰਾਹਮਣ ਨੂੰ ਜਿਹੜਾ ਚੈਲੰਜ ਕਰਨ ਵਾਲੇ ਨੇ ਉਹਨਾਂ ਦਾ ਸਫਾਇਆ ਕਰਦੇ ਨੇ। ਹੁਣ ਇਹੀ ਸਾਰਾ ਇਹਨਾਂ ਦਾ ਅਵਤਾਰਵਾਦ ਹੈ, ਇਹੀ ਇਹਨਾਂ ਦਾ ਸੁਰ ਔਰ ਅਸੁਰ ਦੀ ਲੜਾਈ ਹੈ, ਇਹੀ ਇਹਨਾਂ ਦੀ ਦੇਵਤਿਆਂ ਔਰ ਰਾਖਸ਼ਾਂ ਦੀ ਲੜਾਈ ਹੈ। ਜਿਹਨੂੰ ਮਰਜ਼ੀ ਇਹ ਰਾਖਸ਼ ਡਿਕਲੇਅਰ ਕਰ ਦੇਣ। ਅੱਜ ਦੀ ਲੈਂਗੁਏਜ ਦੇ ਵਿੱਚ ਇਹਨਾਂ ਨੇ ਰਾਖਸ਼ ਦੀ ਥਾਂ ਤੇ ਮੁਸਲਮਾਨਾਂ ਨੂੰ ਤਾਂ ਮਲੇਸ਼ ਬਣਾ ਦਿੱਤਾ ਸੀ 1200-1300 ਸਾਲ ਪਹਿਲਾਂ, ਔਰ ਸਿੱਖਾਂ ਦੇ ਲਈ ਉਹਨਾਂ ਨੇ ਫਿਰ ਨਵੇਂ ਲਫ਼ਜ਼ ਜਿਹੜੇ ਨੇ ਉਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਸਾਰੇ ਲਫ਼ਜ਼ ਘੜੇ, ਤਾਂ ਕਿ ਜਿਹੜੇ ਵਿਪਰ ਔਰ ਤੇਨੂੰ ਗਾਂ ਨੂੰ ਕਹਿੰਦੇ ਨੇ, ਉਹ ਜਿਹੜੇ ਵਿਪਰ ਤੇਨ ਦੇ ਭਗਤ ਨੇ ਉਹਨਾਂ ਨੂੰ ਦੱਸਿਆ ਜਾਏ ਕਿ ਭਾਈ ਦੁਸ਼ਮਣ ਕੌਣ ਹੈ। ਹੁਣ ਇਹੀ RSS ਦੀਆਂ ਫਾਊਂਡੇਸ਼ਨਸ ਨੇ। ਵਿਪਰ ਬ੍ਰਾਹਮਣ ਦੀ ਡੋਮੀਨੈਂਸ, ਮਨੂ ਸਮ੍ਰਿਤੀ, ਜਿਸ ਨੂੰ ਇਹਨਾਂ ਨੇ ਅਲਟੀਮੇਟਲੀ ਇੰਡੀਆ ਦਾ ਕਨਸਟੀਟਿਊਸ਼ਨ ਬਣਾਉਣਾ ਹੈ, ਉਸ ਦੇ ਵਿੱਚ ਬ੍ਰਾਹਮਣ ਕਤਲ ਕਰਦੇ, ਉਸ ਦੇ ਉੱਤੇ ਕੋਈ ਮੁਕੱਦਮਾ ਦਾਇਰ ਨਹੀਂ ਹੋ ਸਕਦਾ। ਉਹਨੂੰ ਸਾਰੇ ਹੱਕ ਉਹ ਉੱਤੇ ਬੈਠਾ ਹੈ, ਉਹ ਕਾਨੂੰਨ ਬਣਾਉਣ ਵਾਲਾ ਹੈ। ਬ੍ਰਾਹਮਣ ਮੰਦਰ 'ਚ ਬੈਠ ਕੇ ਡੋਮੀਨੇਟ ਕਰਦਾ ਹੈ ਧਾਰਮਿਕ ਦੁਨੀਆ 'ਚ, ਸਮਾਜ ਦੇ ਵਿੱਚ ਜ਼ਾਤ-ਪਾਤੀ ਸਿਸਟਮ ਰਾਹੀਂ ਉਹ ਡੋਮੀਨੇਟ ਕਰਦਾ ਹੈ। ਰਾਜ ਸਭਾ ਦੇ ਵਿੱਚ ਜਿਨ੍ਹਾਂ ਜ਼ਮਾਨਿਆਂ 'ਚ ਰਾਜੇ ਸੀ, ਉਹ ਰਾਜ ਪ੍ਰੋਤ ਹੁੰਦਾ ਸੀ, ਰਾਜਾ ਕੋਈ ਫੈਸਲਾ ਬ੍ਰਾਹਮਣ ਤੋਂ ਪੁੱਛੇ ਬਿਨਾਂ ਨਹੀਂ ਕਰਦਾ। ਹੁਣ ਤਾਂ ਸਿੱਧੀ ਤਾਕਤ ਹੀ ਉਹਨਾਂ ਦੇ ਕੋਲ ਆ ਗਈ, ਔਰ ਇਹ ਬ੍ਰਾਹਮਣ ਐਬਵ ਦਾ ਲਾਅ ਹੈ। ਇਹ ਮਨੂ ਸਮ੍ਰਿਤੀ ਦੀ ਸਪਿਰਿਟ ਹੈ, ਕਿਉਂਕਿ ਬ੍ਰਾਹਮਣ ਜਿਹੜਾ ਉਹ ਬ੍ਰਹਮਾ ਦੇ ਮੂੰਹ ਚੋਂ ਨਿਕਲਿਆ, ਉਹ ਸਭ ਤੋਂ ਉੱਪਰ ਹੈ। ਔਰ ਬ੍ਰਾਹਮਣ ਦੀ ਪੂਜਾ ਇਸ ਲਈ ਆਮ ਪੰਜਾਬੀ ਅਦਾਰੇ 'ਚ ਵੀ ਬ੍ਰਾਹਮਣ ਦੇਵਤਾ ਲਫ਼ਜ਼ ਕਿਹਾ ਜਾਂਦਾ ਸੀ ਕਿ ਜੀ ਬ੍ਰਾਹਮਣ ਦੇਵਤਾ ਹੈ, ਕਿਉਂਕਿ ਦੇਵਤਾ ਦਾ ਮਤਲਬ ਉਹ ਜਿਉਂਦਾ ਗੋਡ ਹੈ, ਉਸ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ। ਹੁਣ ਇਹ ਔਰ ਦੁਸਹਿਰੇ ਦਾ ਦਿਨ, ਕਿਉਂਕਿ ਕਿਸੇ ਨੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਕਿ ਵੀ ਇਹ ਜਿਹੜਾ ਇੰਨਾ ਬਦਕਾਰੀ ਔਰ ਇੰਨੇ ਜ਼ੁਲਮ ਅੱਜ ਵੀ ਔਰਤ ਦੇ ਉੱਤੇ ਹੋ ਰਹੇ ਨੇ, ਇਹਨਾਂ ਨੂੰ ਸਿਰਫ ਇਹ ਰਾਵਣ, ਕੁੰਭਕਰਨ ਤੇ ਮੇਘਨਾਦ ਸੁਝਦੇ ਨੇ ਕਿ ਭਾਈ ਜਿਨ੍ਹਾਂ ਦੇ ਤੁਸੀਂ ਪੁਤਲੇ ਸਾੜਨੇ ਨੇ, ਵੀ ਕਿੰਨਾ ਕੁਛ ਹੈ। ਔਰ ਹਾਲਾਂਕਿ ਰਾਵਣ ਦੇ ਹਵਾਲੇ ਨਾਲ ਵੀ ਕੀਤਾ ਜਾਏ, ਠੀਕ ਹੈ, ਰਾਵਣ ਨੇ ਜੋ ਵੀ ਕੀਤਾ, ਅਸੀਂ ਜੇ ਭਾਵੇਂ ਮਾਈਥੋਲੋਜੀਕਲ ਪਾਰਟ ਤੋਂ ਹੀ ਉਹਦੀ ਕੋਈ ਐਂਡੋਰਸਮੈਂਟ ਨਹੀਂ ਹੈ, ਲੇਕਿਨ ਇਹ ਇਹਨਾਂ ਦੇ ਹੀ ਆਪਣੀਆਂ ਰਚਨਾਵਾਂ ਕਹਿੰਦੀਆਂ ਨੇ ਕਿ ਭਾਈ ਰਾਵਣ ਨੇ ਸੀਤਾ ਦੇ ਨਾਲ ਕੋਈ ਬਦਫੈਲੀ ਨਹੀਂ ਕੀਤੀ, ਉਹਨੇ ਅੱਡ ਰੱਖਿਆ ਉਸ ਨੂੰ। ਔਰ ਇਹ ਵੀ ਆਉਂਦਾ ਹੈ ਕਿ ਜੀ ਜੋ ਉਹਦੀ ਭੈਣ ਦੇ ਨਾਲ, ਸਰੂਪਨਖਾ ਦੇ ਨਾਲ ਲక్ష్మణ ਨੇ ਕੀਤਾ ਸੀ ਵਰਤਾਰਾ, ਉਹਦਾ ਉਹਨੇ ਬਦਲਾ ਲਿਆ। ਹੁਣ ਇਹ ਇਸ ਡਿਬੇਟ ਨੂੰ ਜੇ ਅਸੀਂ ਪਾਸੇ ਵੀ ਰੱਖ ਦਈਏ ਤੇ ਇੱਕ ਚੀਜ਼ ਨੂੰ ਟਾਰਗੇਟ ਕਰਕੇ ਕਿਵੇਂ ਸਦੀਆਂ ਤੋਂ, ਜੇ ਘੱਟੋ ਘੱਟ 5 ਸਦੀਆਂ ਤੋਂ, ਕਿਉਂਕਿ ਤੁਲਸੀ ਰਾਮਾਇਣ ਤੋਂ ਬਾਅਦ 16ਵੀਂ ਸਦੀ ਤੋਂ ਬਾਅਦ ਹੀ ਇਹ ਸਾਰਾ ਰਾਮਾਇਣ ਔਰ ਦੂਸਰੀਆਂ ਤੀਸਰੀਆਂ ਕਹਾਣੀਆਂ ਰਾਮਚਰਿਤਮਾਨਸ ਦੇ ਉੱਤੇ ਬੇਸ ਖੜੀਆਂ ਹੋਈਆਂ। ਔਰ ਇਸ ਸਾਰੇ ਚੋਂ ਇਹਨਾਂ ਨੇ ਵਿਜੇ ਦਸ਼ਮੀ ਨੂੰ ਜਾਂ ਦੁਸਹਿਰਾ ਇਸ ਢੰਗ ਨਾਲ ਬਣਾ ਦਿੱਤਾ ਜਿਵੇਂ, ਔਰ ਇਸ ਦਾ ਸੰਬੰਧ ਫਿਰ ਇਹਨਾਂ ਨੇ ਐਂਟਾਈ ਇਸਲਾਮ ਵੀ ਬਣਾਇਆ, ਬ੍ਰਿਟਿਸ਼ ਰਾਜ ਵੇਲੇ ਐਂਟਾਈ ਕ੍ਰਿਸਚਨ ਵੀ ਬਣਾਇਆ, ਔਰ ਹੁਣ ਵੀ ਜਿਹੜਾ ਇਹਨਾਂ ਦਾ ਵਰਤਾਰਾ ਹੈ RSS ਦਾ, ਕਿਉਂਕਿ ਜਿੱਦਣ ਇਹ ਦੁਸਹਿਰੇ ਦਾ ਦਿਨ ਆਉਂਦਾ ਹੈ, ਭਾਰਤ ਭਰ ਦੇ ਵਿੱਚ ਜਿਹੜੇ ਹਿੰਦੂ ਤਵੀ ਨੇ RSS ਦੇ ਵਲੰਟੀਅਰ, ਉਹ ਹਥਿਆਰ ਲੈ ਕੇ ਵੱਡੇ ਵੱਡੇ ਜਲੂਸ ਕੱਢਦੇ ਨੇ। ਔਰ ਇਸ ਦਿਨ ਨੂੰ ਸ਼ਸਤਰ ਪੂਜਾ ਦੇ ਨਾਂ ਨਾਲ ਵੀ ਜਿਹੜਾ ਹੈ ਉਹ ਪੁਕਾਰਿਆ ਜਾਂਦਾ ਹੈ। ਔਰ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਭਾਈ ਉਹ ਮੋਦੀ ਹੋਏ, ਅਮਿਤ ਸ਼ਾਹ ਹੋਏ, ਉਹ ਫੌਜ ਦੇ ਜਿਹੜਾ ਉਹਨਾਂ ਦੀ ਛਾਉਣੀਆਂ 'ਚ ਜਾ ਕੇ ਵੀ ਹਥਿਆਰਾਂ ਦੀ ਪੂਜਾ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਜੇ ਕਿਸੇ ਵੀ ਮੁਲਕ ਦਾ ਇੱਕ ਕਨਸਟੀਟਿਊਸ਼ਨ ਹੈ, ਕਨਸਟੀਟਿਊਸ਼ਨ ਦੇ ਅੰਦਰ ਸਾਰੇ ਦਿਨ ਬਰਾਬਰ ਨੇ, ਤੇ ਇਹ ਕਿਵੇਂ ਕਿਸੇ ਖਾਸ ਦਿਨ ਨੂੰ ਸ਼ਸਤਰ ਪੂਜਾ, ਔਰ ਉਹ ਸ਼ਸਤਰ ਇੱਕ ਡਰਾਣ ਔਰ ਖੌਫ ਦੇ ਲਈ ਜਦੋਂ ਸ਼ਹਿਰਾਂ ਦੇ ਵਿੱਚ ਮਾਰਚ ਕਰਦੇ ਨੇ ਹਿੰਦੂਤਵਾ ਦੇ ਨਾਰੇ। ਔਰ ਇਸ ਵਾਰ ਦੀਆਂ ਕਿੰਨੀਆਂ ਹੀ ਖਬਰਾਂ ਸੀ, ਪਹਿਲਾਂ 2 ਅਕਤੂਬਰ ਨੂੰ ਵੀ ਗਾਂਧੀ ਜਯੰਤੀ ਜਿਹੜੀ ਬੀਤੀ, ਔਰ ਹੁਣ ਕਿਉਂਕਿ ਵਿਜੇ ਦਸ਼ਮੀ ਜਾਂ ਦੁਸਹਿਰੇ ਦੇ ਦਿਨ ਚੱਲ ਰਹੇ ਨੇ, ਹਿੰਦੂਤਵਾ ਗਰੁੱਪ ਮਾਰਚਿਸ ਵਿਦ ਸਵॉर्ड्स in Udupi on this day calls for Hindu Rashtra
Udupi MLA R. Raghupati Bhatt was seen participating enthusiastically with Hindu Jagran Vedike members who were chanting slogans calling for Hindu Rashtra. ਹੁਣ ਹਥਿਆਰਾਂ ਦੇ ਨਾਲ ਮਾਰਚ ਕਰ ਰਹੇ ਨੇ ਔਰ ਡਿਮਾਂਡ ਕਰ ਰਹੇ ਨੇ ਹਥਿਆਰ ਉਛਾਲ ਕੇ ਕਿ ਜਿਹੜਾ ਹਿੰਦੂ ਰਾਸ਼ਟਰ ਬਣਾਉਣਾ ਹੈ ਅਸੀਂ। ਫਿਰ ਹਿੰਦੂ ਮਹਾਸਭਾ ਦੀ ਦੁਰਗਾ ਪੂਜਾ 'ਚ ਮਹੇਸ਼ਾਸੁਰ ਨੂੰ ਦੱਸਿਆ ਗਿਆ ਮਹਾਤਮਾ ਗਾਂਧੀ ਵਰਗਾ, ਔਰ ਉਹ ਮਹਾਤਮਾ ਗਾਂਧੀ ਦਾ ਚਿਹਰਾ ਉਸ ਜਿਹੜਾ ਇਹ ਮਹਿਸ਼ਾਸੁਰ ਇਹ ਵੀ ਇੱਕ ਰਾਖਸ਼ ਦੇ ਨਾਲ ਜੋੜਿਆ ਹੋਇਆ ਪਾਰਟ ਹੈ, ਉਸ ਦੇ ਉੱਤੇ ਕੀਤਾ ਗਿਆ। ਹੁਣ ਇਹ ਸਾਰੇ ਭਾਰਤ ਭਰ ਦੇ ਵਿੱਚ ਇਹ ਵਰਤਾਰਾ ਪਿਛਲੇ ਕੱਲ ਚੱਲ ਰਿਹਾ ਸੀ ਔਰ ਨਾਗਪੁਰ ਦੇ ਵਿੱਚ ਮੋਹਨ ਭਾਗਵਤ ਜਦੋਂ ਐਡਰੈਸ ਕਰ ਰਿਹਾ ਸੀ ਯਕੀਨੀ ਬਣਾਇਆ ਗਿਆ ਕਿ ਜਿੰਨੇ ਤੋਂ ਇਹਨਾਂ ਦੇ ਵੱਡੇ ਚੈਨਲ ਨੇ ਸਰਕਾਰੀ, ਹਾਲਾਂਕਿ ਮੋਹਨ ਭਾਗਵਤ ਨੂੰ ਕੋਈ ਅਹੁਦਾ ਨਹੀਂ ਹੈ ਲੇਕਿਨ ਲਾਈਵ ਇਹ ਟੈਲੀਕਾਸਟ ਕੀਤਾ ਗਿਆ ਉਹਦਾ ਲੈਕਚਰ, ਔਰ ਉਹਦੇ 'ਚ ਉਹਨੇ ਜਦੋਂ ਅਸੀਂ ਕਹਿੰਦੇ ਹਾਂ ਕਿ ਮਿਸਚਿਫ ਸ਼ਰਾਰਤ ਨਾਲ ਭਰਿਆ, ਉਹਦੇ 'ਚ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਆਬਾਦੀ ਤੇ ਸਾਨੂੰ ਕੰਟਰੋਲ ਕਰਨਾ ਚਾਹੀਦਾ, ਭਾਰਤ ਦੀ ਆਬਾਦੀ 50 ਸਾਲ ਬਾਅਦ ਜਿੰਨੀ ਹੋਏਗੀ ਕਿ ਅਸੀਂ ਉਹਨਾਂ ਨੂੰ ਫੀਡ ਕਰ ਸਕਦੇ ਹਾਂ, ਉਹਨਾਂ ਦੀਆਂ ਹੈਲਥ ਸਰਵਿਸਿਜ਼ ਔਰ ਦੂਸਰੀਆਂ ਪ੍ਰੋਵਾਈਡ, ਇੱਕ ਚੰਗੀ ਗੱਲ ਹੈ, ਹਰ ਮੁਲਕ ਨੂੰ ਫਿਕਰ ਹੋਣਾ ਚਾਹੀਦਾ। ਪਰ ਮਿਸਚਿਫ ਇਸ ਲਈ ਹੈ ਉਹ ਇੱਥੇ ਨਹੀਂ ਰੁਕਦਾ, ਉਹ ਕਹਿੰਦਾ ਸਾਨੂੰ ਇਹ ਦੇਖਣਾ ਪਏਗਾ ਕਿ ਕਿਹੜੇ ਧਰਮ ਦੀ ਆਬਾਦੀ ਜ਼ਿਆਦਾ ਵੱਧ ਰਹੀ ਹੈ, ਰਿਲੀਜਨ ਬੇਸਡ। ਇਹ ਉਹੀ ਖੌਫ ਜਿਹੜਾ ਹਿੰਦੂ ਤਵੀਆਂ ਨੇ ਵਾੜਿਆ ਹੋਇਆ ਹੈ ਕਿ ਜੀ ਮੁਸਲਮਾਨ ਇੰਨੀ ਤੇਜ਼ੀ ਦੇ ਨਾਲ ਫੈਲ ਰਹੇ ਨੇ ਕਿ ਅਲਟੀਮੇਟਲੀ ਉਹਨਾਂ ਦੀ ਇੰਨੀ ਆਬਾਦੀ ਹੋ ਜਾਣੀ ਹੈ ਕਿ ਉਹਨਾਂ ਨੇ ਆਪਣੇ ਆਪ ਆਬਾਦੀ ਦੇ ਜ਼ੋਰ ਤੇ ਇਹਨੂੰ ਇਸਲਾਮਿਕ ਮੁਲਕ ਬਣਾ ਲੈਣੇ। ਹੁਣ ਇਸ ਸਾਰੇ 'ਚ ਉਹ ਜੋ ਕਹਿੰਦਾ ਹੈ, ਅਸੀਂ BBC ਨੇ ਵੀ ਜਿਹੜੀ ਲੇਟੈਸਟ ਸੈਂਸਸ 2011 ਦੇ ਅੰਕੜੇ ਸਾਹਮਣੇ ਨੇ ਔਰ ਅਜੇ ਜਿਹੜੀ 2021 ਦੀ ਸੈਂਸਸ ਹੈ ਉਸ ਦੇ ਅੰਕੜੇ ਇਹਨਾਂ ਨੇ ਜਨਤਕ ਨਹੀਂ ਕੀਤੇ। ਹੁਣ ਜਿਹੜੀ 2011 ਦੀ ਸੈਂਸਸ ਸੀ ਉਹਦੇ ਮੁਤਾਬਕ ਭਾਰਤ ਦੀ ਆਬਾਦੀ 1 ਅਰਬ 20 ਕਰੋੜ ਸੀ, ਇਹ ਫਿਗਰਸ ਨੇ, ਔਰ ਇਹਦੇ ਚੋਂ ਹਿੰਦੂ 80% ਔਰ ਮੁਸਲਮਾਨਾਂ ਦੀ ਆਬਾਦੀ 14.2% ਹੈ। ਈਸਾਈ, ਸਿੱਖ, ਬੋਧੀ, ਜੈਨੀ ਇਹ ਸਾਰੇ ਵੀ ਇਕੱਠੇ ਕਰ ਲਏ ਜਾਣ ਤੇ ਇਹ 6% ਤੋਂ ਵੀ ਘੱਟ ਬਣਦੇ ਨੇ। 2011 ਚ ਜਿਹੜਾ 30,000 ਭਾਰਤੀਆਂ ਨੇ ਕਿਹਾ ਸੀ ਵੀ ਅਸੀਂ ਨਾਸਤਕ ਹੈ ਔਰ ਕੁਝ ਜਿਹੜੇ ਨੇ ਉਹ ਛੋਟੇ ਧਾਰਮਿਕ ਸਮੂਹ ਨੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਪਾਪੂਲੇਸ਼ਨ ਦਾ ਗਰੋਥ ਰੇਟ ਦੇਖਦੇ ਹਾਂ ਤੇ ਇਹਨਾਂ ਦੀਆਂ ਆਪਣੀਆਂ ਰਿਪੋਰਟਸ ਨੇ ਕਿ ਮੁਸਲਮਾਨਾਂ ਦਾ ਫਰਟੀਲਿਟੀ ਰੇਟ ਜਾਂ ਗਰੋਥ ਰੇਟ ਹੁਣ ਹਿੰਦੂਆਂ ਨਾਲੋਂ ਘੱਟ ਹੈ। ਐਵਰੇਜ 2 ਜਾਂ 2.5 ਬੱਚੇ, ਕਿਉਂਕਿ ਜਦੋਂ 2.2 ਕਹਿੰਦੇ ਨੇ ਇਹ ਨਹੀਂ ਹੁੰਦਾ ਵੀ ਬੱਚੇ ਅੱਧੇ ਹੁੰਦੇ ਨੇ, ਪਰ ਇਹ ਹੁੰਦਾ ਹੈ ਕਿ ਭਾਈ ਇੰਨਾ, ਔਰ ਉਹਨਾਂ ਦੀ ਆਬਾਦੀ ਜਿਹੜੀ ਹੈ ਮੁਸਲਮਾਨਾਂ ਦੀ ਉਹ ਘੱਟ ਜਿਹੜੀ ਹੈ ਉਹ ਹੋ ਰਹੀ ਹੈ ਰਾਦਰ ਹਿੰਦੂਆਂ ਦੇ ਕੰਪੈਰੀਜ਼ਨ ਦੇ ਵਿੱਚ। ਲੇਕਿਨ ਕਿਉਂਕਿ ਡਰ ਹਿੰਦੂਆਂ ਨੂੰ ਮੁਸਲਮਾਨਾਂ ਦਾ ਦੇ ਕੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਣੀ ਹੈ, RSS ਦਾ ਚੀਫ ਜਿਹੜਾ ਆਪਣੇ ਹੀ ਉਹਨਾਂ ਅੰਕੜਿਆਂ ਨੂੰ ਜਿਹੜੇ ਉਹਨਾਂ ਦੀ ਸੈਂਸਸ ਦੇ ਨੇ ਉਹਨਾਂ ਨੂੰ ਉਲੰਘ ਕੇ ਪ੍ਰਚਾਰ ਇਹ ਕਰ ਰਿਹਾ ਕਿ ਜੀ ਇਹ ਦੇਖੋ ਇਹ ਜਿਹੜਾ ਰਿਲੀਜੀਅਸ ਇਨਬੈਲੈਂਸ ਜਿਹੜਾ ਇਹ ਕ੍ਰੀਏਟ ਕਰਨਾ। ਔਰ ਇਹਦੇ 'ਚ ਇਕੱਲਾ ਇਹ ਨਹੀਂ ਹੈ, ਮੈਨੂੰ ਇਹ ਲੱਗਾ ਕਿ ਵੀ ਇਹ ਕਿਵੇਂ ਗਲਤ ਪ੍ਰਚਾਰ ਕਰਦੇ ਨੇ। ਉਹਨੇ ਨਾਲ ਦੀ ਨਾਲ ਇਹ ਕਹਿਣਾ ਸ਼ੁਰੂ ਕੀਤਾ ਕਿ ਦੇਖੋ ਜਿਵੇਂ ਕੋਸੋਵੋ ਦੇ ਵਿੱਚ ਪਾਪੂਲੇਸ਼ਨ ਦਾ ਹੋਣਾ ਉਹਨੇ ਅੱਡ ਮੁਲਕ ਬਣਾ ਦਿੱਤਾ, ਸਾਊਥ ਸੁਡਾਨ ਦੇ ਵਿੱਚ ਹਾਲਾਂਕਿ ਸਾਊਥ ਸੁਡਾਨ 'ਚ ਕ੍ਰਿਸਚਨ ਮੁਲਕ ਬਣਿਆ ਉਹਦਾ ਆਬਾਦੀ ਨਾਲ, ਹਾਂ ਈਸਟ ਤੈਮੂਰ, ਹੁਣ ਇੰਡੋਨੇਸ਼ੀਆ ਦੇ 18,000 ਆਈਲੈਂਡ 'ਚ ਈਸਟ ਤੈਮੂਰ ਦਾ ਜਿਹੜਾ ਆਈਲੈਂਡ ਸੀ ਉਹ ਕ੍ਰਿਸਚਨ ਮੈਜੋਰਿਟੀ ਸੀ। ਔਰ ਜ਼ਾਹਰ ਹੈ ਵੀ ਉਹ ਇੰਡੋਨੇਸ਼ੀਆ ਨੇ ਹੀ ਪਹਿਲਾਂ ਕੁਛ ਅਰਸਾ ਪਹਿਲਾਂ ਲਿਆ ਸੀ, UN ਨੇ ਇੰਟਰਵੀਨ ਕੀਤਾ, ਉਹਨਾਂ ਨੇ ਕਿਹਾ ਜੀ ਕਰਾ ਲਓ। ਹੁਣ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਜੇ ਕਿਸੇ ਵੀ ਸੂਬੇ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਵੱਧ ਹੋਈ ਜਾਂ ਸਿੱਖਾਂ ਦੀ ਆਬਾਦੀ, ਔਰ ਇਹੀ ਕੁਛ ਕਰ ਰਹੇ ਨੇ, ਜਦੋਂ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਹੈ ਔਰ ਹੁਣ ਲਿਜਾ ਕੇ ਉੱਥੇ ਗੈਰ ਕਸ਼ਮੀਰੀਆਂ ਨੂੰ ਵਸਾ ਰਹੇ ਨੇ, ਇਹ ਨਹੀਂ ਹੈ ਕਿ ਮੁਸਲਮਾਨਾਂ ਜਾਂ ਸਿੱਖਾਂ ਜਾਂ ਈਸਾਈਆਂ ਦੀ ਮੈਜੋਰਿਟੀ ਵਾਲੇ ਸੂਬਿਆਂ ਨੇ ਮੁਲਕ ਨੂੰ ਤੋੜਨ ਵੱਲ ਰਾਹ ਪੱਧਰਾ ਕਰਨਾ, ਰਾਦਰ ਇਸ ਦੇ ਉਲਟ ਜਿਨ੍ਹਾਂ 'ਚ ਆਲਰੇਡੀ ਐਗਜ਼ਿਸਟ ਕਰਦੇ ਨੇ, ਸਿੱਖ ਪੰਜਾਬ 'ਚ ਮੈਜੋਰਿਟੀ 'ਚ ਨੇ, ਇਹ ਲਿਆ ਕੇ ਉੱਥੋਂ ਬਿਹਾਰੀਆਂ UP ਵਾਲਿਆਂ ਨੂੰ ਵਸਾ ਕੇ ਉਹਨਾਂ ਨੂੰ ਮਾਈਨੋਰਿਟੀ 'ਚ ਕਰ ਰਹੇ ਨੇ। ਕਸ਼ਮੀਰ ਦੇ ਵਿੱਚ ਇਹੀ ਕਹਾਣੀ ਮੁਸਲਮਾਨਾਂ ਦੇ ਨਾਲ ਹੈ ਔਰ ਇਹੀ ਕਹਾਣੀ ਨਾਗਾਲੈਂਡ ਔਰ ਮਿਜ਼ੋਰਮ 'ਚ ਈਸਾਈਆਂ ਦੇ ਨਾਲ ਹੈ। ਸੋ ਜਦੋਂ ਅਸੀਂ ਇਹ ਕਿਹਾ ਕਿ ਭਾਈ ਇਹ ਜਿਹੜਾ ਮਿਸਚਿਫ ਭਰੀ ਇਹਦਾ ਜਿਹੜਾ ਉਹਦੇ ਲਈ ਵੈਸੇ ਟਾਈਟਲ ਇਹ ਵੀ ਹੁੰਦਾ ਹੈ
ਕਿ ਭਾਈ ਜਿਹੜੀ ਹੈ ਟੰਗ ਇਨ ਦਾ ਚੀਕ ਜਿਹੜੀ ਇਹਦੀ ਸਟੇਟਮੈਂਟ ਹੈ। ਸੋ ਗਰਾਊਂਡ ਦੇ ਉੱਤੇ ਹਥਿਆਰਬੰਦ ਲੋਕ ਉਤਾਰੇ ਹੋਏ ਨੇ, ਖੌਫ ਪੈਦਾ ਕੀਤਾ ਹੋਇਆ ਹੈ, ਉਹਨਾਂ ਨੂੰ ਜਿਉਣ ਦਾ ਹੱਕ 20 ਕਰੋੜ ਮੁਸਲਮਾਨਾਂ ਨੂੰ ਜਿਹੜਾ ਇੱਕ ਯਰਗਮਾਲ ਬਣਾਇਆ ਹੋਇਆ। ਇਹੀ ਹਾਲ ਸਿੱਖਾਂ ਦੇ ਹਵਾਲੇ ਨਾਲ ਵੀ ਚੱਲ ਰਿਹਾ। ਕੱਲ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਜੇ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਹੋਣ ਦੀ ਲਹਿਰ ਚੱਲਦੀ ਹੈ ਜਾਂ ਚੱਲੀ ਹੈ ਤੇ ਸੈਂਟਰਲ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਜਿਹੜਾ ਉਹ ਬਰੀਫਿੰਗ ਭੇਜੀ ਕਿ ਜੀ ਇਹਨਾਂ ਤੇ ਨਜ਼ਰ ਰੱਖੋ, ਇਹ ਸਸਪੀਸ਼ੀਅਸ ਬਿਹੇਵੀਅਰ ਇਹ ਉਹ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜੇ ਸਿੱਖ ਆਪਣੀ ਮਜ਼ਹਬ ਦੇ ਵਿੱਚ ਪੱਕੇ ਹੋਣਗੇ ਤੇ ਜਿਹੜਾ ਇਹਨਾਂ ਦਾ ਕੰਮ ਹੈ ਅਲਟੀਮੇਟਲੀ ਇਹਨਾਂ ਦਾ ਹਿੰਦੂਆਈਜ਼ ਕਰਨ ਦਾ ਕੰਮ ਉਹ ਨਹੀਂ ਹੋਏਗਾ। ਔਰ ਕੱਲ੍ਹ ਹੀ ਸਾਨੂੰ ਸਾਡੇ ਵੀਰ ਜਤਿੰਦਰ ਸਿੰਘ ਹੋਰਾਂ ਨੇ ਇੱਕ ਲਿੰਕ ਭੇਜਿਆ ਔਰ ਮੈਂ ਬਾਅਦ 'ਚ ਉਹਨੂੰ ਫੋਲੋ ਵੀ ਕੀਤਾ। ਇੱਕ ਹਿੰਦੂ ਤੋਂ ਵੀ ਔਰਤ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਸਿੱਖਾਂ ਨੇ ਜਿਹੜੇ ਸਨਾਤਨੀ ਸਿੱਖ ਨਹੀਂ ਨੇ, ਜਿਹੜੇ ਸਿੱਖ ਆਪਣੇ ਆਪ ਨੂੰ ਹਿੰਦੂ ਧਰਮ ਦਾ ਹਿੱਸਾ ਨਹੀਂ ਮੰਨਦੇ ਔਰ ਗੁਰਦੁਆਰਿਆਂ ਤੇ ਕਬਜ਼ਾ ਜ਼ਿਆਦਾ ਇਹਨਾਂ ਦਾ ਹੈ, ਇਹਨਾਂ ਨੂੰ ਫੜ ਕੇ ਇਹਨਾਂ ਦੇ ਕੇਸ ਕੱਟ ਦਿਓ, ਇਹਨਾਂ ਨੂੰ ਮੋਨੇ ਕਰ ਦਿਓ ਔਰ ਗੁਰਦੁਆਰੇ ਜਿਹੜੇ ਨੇ ਉਹ ਸਨਾਤਨੀ ਸਿੱਖਾਂ ਦੇ ਹਵਾਲੇ ਕਰ ਦਿਓ। ਔਰ ਇਹ ਜੋ ਇਸ ਕਿਸਮ ਦੇ ਲੋਕਾਂ ਤੋਂ ਘੁਮਾਉਂਦੇ ਨੇ ਅਲਟੀਮੇਟਲੀ ਇਹਨਾਂ ਦੀ ਬੈਕਅਪ ਪਲਾਨ ਦੇ ਵਿੱਚ ਉਹ ਸ਼ਾਮਲ ਹੁੰਦਾ। ਜਿਵੇਂ ਇਹਨਾਂ ਨੇ ਮੁਸਲਮਾਨਾਂ ਦੀਆਂ ਮਸੀਤਾਂ ਅਯੁੱਧਿਆ ਤੋਂ ਬਾਅਦ ਬਨਾਰਸ ਫਿਰ ਮਥੁਰਾ ਔਰ ਥਾਂ ਹੀ ਕਲੇਮ ਕਿਤੇ ਸ਼ਿਵਲਿੰਗ ਨਿਕਲ ਆਇਆ, ਕਿਤੇ ਕੋਈ ਹੋਰ ਨਿਕਲ ਆਏ। ਇਸ ਕਿਸਮ ਦਾ ਇਹੀ ਹਾਲ ਸਾਡੇ ਗੁਰਦੁਆਰਿਆਂ ਦੇ ਹਵਾਲੇ ਨਾਲ ਵੀ ਹੋਣਾ, ਇਹੀ ਹਾਲ ਸਾਡੇ ਸਿੱਖਾਂ ਦੇ ਹਵਾਲੇ ਨਾਲ ਵੀ ਹੋਣਾ। ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 9 ਅਕਤੂਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਐਤਵਾਰ ਦੇ ਸਮੁੱਚੇ ਪੰਥਕ ਦੀਵਾਨ ਵਿੱਚ ਕੀਰਤਨ, ਢਾਡੀ, ਕਥਾ ਅਤੇ ਪੰਥਕ ਬੁਲਾਰੇ ਹਾਜ਼ਰੀ ਭਰਨਗੇ। ਗੁਰਦੁਆਰਾ ਸਾਹਿਬ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਆਪ ਸਭ ਨੂੰ ਇਸ ਪੰਥਕ ਇਕੱਠ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨਾਪੋਲਿਸ ਵਿਖੇ ਕੱਢਿਆ ਜਾ ਰਿਹਾ ਹੈ। ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ ਅਤੇ ਪੰਥਕ ਆਗੂ ਹਾਜ਼ਰੀ ਭਰਨਗੇ। ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰ ਕਾ ਦਰਸ਼ਨ ਦੇਖ ਜੀਵਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਹੋਣ ਜਾ ਰਹੀ ਹੈ ਕਿ ਭਾਰਤ ਵੱਲੋਂ ਕੈਨੇਡਾ, ਯੂਕੇ, ਤੁਰਕੀ ਆਦਿ ਦੇਸ਼ਾਂ ਨਾਲ ਡਿਪਲੋਮੈਟਿਕ ਤੌਰ ਤੇ ਹਮਲਾਵਰ ਰੁਖ ਹਥਿਆਰ ਜਿਹੜਾ ਕੀਤਾ ਗਿਆ ਹੈ। ਸੋ ਇਸ ਦਾ ਇੱਕ ਵੱਡਾ ਕਾਰਨ ਸਿੱਖ ਰੈਫਰੈਂਡਮ ਹੈ। ਸੋ ਇਹ ਵਰਤਾਰਾ ਭਾਰਤ ਦੀ ਡਿਪਲੋਮੈਟਿਕ ਫਰਸਟ੍ਰੇਸ਼ਨ ਜ਼ਾਹਿਰ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਡਿਪਲੋਮੇਸੀ ਦੇ ਹਵਾਲੇ ਨਾਲ ਜਿਸ ਨੂੰ ਪੰਜਾਬੀ ਦਾ ਲਫ਼ਜ਼ ਕੂਟਨੀਤੀ ਦਿੱਤਾ ਗਿਆ, ਮੈਨੂੰ ਡਿਪਲੋਮੇਸੀ ਜ਼ਿਆਦਾ ਸਿੰਪਲ ਲੱਗਦਾ ਹੈ ਜਾਂ ਸਾਡੇ ਵਿਊਅਰਸ ਲਈ ਵੀ ਜ਼ਿਆਦਾ ਅੰਡਰਸਟੈਂਡਿੰਗ ਵਾਲਾ ਹੋਏਗਾ। ਅੱਛਾ। ਔਰ ਇਸੇ ਤਰ੍ਹਾਂ ਜਿਹੜੀ ਜਿੰਨੇ ਵੀ ਐਮਬੈਸੀਜ਼ ਹੁੰਦੀਆਂ ਨੇ, ਮੁਲਕਾਂ ਦੇ ਐਮਬੈਸਡਰ ਹੁੰਦੇ ਨੇ, ਉਹਨਾਂ ਨੂੰ ਡਿਪਲੋਮੈਟ ਕਿਹਾ ਜਾਂਦਾ ਇਨ ਜਨਰਲ। ਉਹਨਾਂ ਦੇ ਵਿੱਚ ਐਮਬੈਸਡਰ ਤੋਂ ਲੈ ਕੇ ਸਾਰਾ ਅਮਲਾ ਫੈਲਾਈ ਉਹਨਾਂ ਕੋਲ ਡਿਪਲੋਮੈਟਿਕ ਸਟੇਟਸ ਵੀ ਹੁੰਦਾ ਹੈ। ਔਰ ਅਕਸਰ ਮੈਂ ਇੱਕ ਡੈਫੀਨੇਸ਼ਨ ਜਿਹੜੀ ਡਿਪਲੋਮੈਟ ਦੀ ਜਿਹੜੀ ਹੈ ਉਹ ਰਿਪੀਟ ਕੀਤੀ ਜਾਂਦੀ ਹੈ ਅਕਸਰ ਕਿ ਇਫ ਅ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, if he says perhaps he means no, if he says no he is a no diplomat। ਕਿ ਡਿਪਲੋਮੇਸੀ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕੋਈ ਹਾਰਡ ਫਾਸਟ ਸਟੈਂਡ ਨਹੀਂ ਲੈਂਦੇ, ਕੋਈ ਐਸੀ ਲਾਈਨ ਨਹੀਂ ਖਿੱਚਦੇ ਕਿ ਵੀ ਇਹ ਹੁਣ ਗੱਲਬਾਤ ਹੋ ਨਹੀਂ ਸਕਦੀ। ਡਿਪਲੋਮੈਟ ਮੰਨ ਕੇ ਤੁਰਦਾ ਹੈ ਵੀ ਜਦੋਂ ਤੱਕ ਬੰਦਾ ਕਵਰ 'ਚ ਨਹੀਂ ਚਲਾ ਜਾਂਦਾ ਉਦੋਂ ਤੱਕ ਜਿੰਨਾ ਮਰਜ਼ੀ ਕੋਈ ਦੁਸ਼ਮਣ ਹੋਏ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ ਔਰ ਉਹਦੇ ਚੋਂ ਹੀ ਕੋਈ ਸੋਲੂਸ਼ਨ ਨਿਕਲੇ ਜਾਂ ਨਾ ਨਿਕਲੇ, ਲੇਕਿਨ ਗੱਲਬਾਤ ਨਹੀਂ ਤੋੜਨੀ ਚਾਹੀਦੀ। ਇਹ ਡਿਪਲੋਮੇਸੀ ਹੈ।
ਲੇਕਿਨ ਜਦੋਂ ਅਸੀਂ ਮੁਲਕਾਂ ਦੇ ਵਿੱਚ ਤਲਖ ਸੰਬੰਧ ਦੇਖਦੇ ਹਾਂ ਜਾਂ ਕਿਸੇ ਇਸ਼ੂ ਦੇ ਉੱਤੇ ਕਿਸੇ ਮੁਲਕ ਨੇ ਆਪਣਾ ਜ਼ੋਰਦਾਰ ਪ੍ਰੋਟੈਸਟ ਦੇਣਾ ਹੁੰਦਾ ਤੇ ਇੱਕ ਪਾਰਟ ਉਹ ਕਰਦਾ ਹੈ ਕਿ ਜਿਸ ਮੁਲਕ ਨਾਲ ਉਹਨੇ ਆਪਣਾ ਪ੍ਰੋਟੈਸਟ ਜ਼ਾਹਰ ਕਰਨਾ ਹੈ ਉਸ ਦੇ ਡਿਪਲੋਮੈਟ ਨੂੰ ਤਲਬ ਕਰਦਾ ਹੈ, ਉਹਨਾਂ ਦਾ ਫੋਰਨ ਆਫਿਸ, ਔਰ ਆਪਣਾ ਪ੍ਰੋਟੈਸਟ ਦਿੰਦਾ ਹੈ। ਇਹਨੂੰ ਵੀ ਡਿਪਲੋਮੈਟਿਕ ਸਨੱਬ ਕਿਹਾ ਜਾਂਦਾ ਹੈ। ਇੱਕ ਹੋਰ ਸਿਚੁਏਸ਼ਨ ਜਿਹੜੀ ਬਹੁਤ ਜਦੋਂ ਬਦਤਰ ਰਿਲੇਸ਼ਨਸ ਹੁੰਦੇ ਨੇ ਉਦੋਂ ਉਹਨਾਂ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਜਾਂਦਾ ਹੈ, ਐਂਬੈਸਡਰ ਨੂੰ, ਤੇ ਉਹ ਵੀ ਰੈਸੀਪ੍ਰੋਕੇਟ ਕਰਦਾ, ਉਹ ਵੀ ਫਿਰ ਜਿਹੜਾ ਜਿਸ ਮੁਲਕ ਚੋਂ ਕੱਢਿਆ ਜਾਂਦਾ ਉਹਨਾਂ ਦੇ ਨੂੰ ਵੀ ਉਹ ਕੱਢ ਦਿੰਦਾ। ਇਹ ਇੱਕ ਡਿਪਲੋਮੈਟਿਕ ਆਪਸੀ ਸਪੈਟ ਇਹਨੂੰ ਕਹਿੰਦੇ ਨੇ, ਇਹ ਚੱਲਦਾ ਰਹਿੰਦਾ ਜੀ। ਭਾਰਤ ਬਾਰੇ ਅਕਸਰ 47 ਤੋਂ ਬਾਅਦ ਕਿਉਂਕਿ ਇੰਡੀਆ ਦਾ ਨੌਨ ਅਲਾਈਨਮੈਂਟ ਮੂਵਮੈਂਟ ਦੇ ਨਾਲ ਤਾਲੁਕ ਨਹਿਰੂ ਦੇ ਜ਼ਮਾਨੇ 'ਚ ਬਣਿਆ, ਉਹਨਾਂ ਨੇ ਆਪਣਾ ਕਮਿਊਨਿਸਟ ਕੰਟਰੀਜ਼ ਦੇ ਵਿੱਚ ਵੀ ਆਪਣੇ ਡਿਪਲੋਮੈਟ ਰੱਖੇ, ਉਹਨਾਂ ਤੋਂ ਵੀ ਫਾਇਦਾ ਚੱਕਦੇ ਰਹੇ ਜਾਂ ਉਹਨਾਂ ਨਾਲ ਵੀ ਚੰਗੇ ਸੰਬੰਧ, ਔਰ ਜ਼ਾਹਰ ਹੈ ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਨੇ ਯੂਰਪ ਔਰ ਅਮਰੀਕਾ ਉਹਨਾਂ ਦੇ ਨਾਲ ਹੈ ਹੀ ਸੀ, ਔਰ ਪਾਕਿਸਤਾਨ ਦੇ ਨਾਲ ਜ਼ਰੂਰ ਜਾਂ ਚਾਈਨਾ ਦੇ ਨਾਲ ਖਿੱਚ-ਖਿਚਾਅ ਵਾਲੇ ਸੰਬੰਧ ਰਹੇ, ਉਹ ਵੀ ਥੋੜੇ ਬਹੁਤ ਹੋਣ ਤੋਂ ਬਾਅਦ ਫਿਰ ਨਾਰਮਲ ਹੁੰਦੇ ਰਹੇ। ਕਦੇ ਨਹੀਂ ਹੋਇਆ ਕਿ ਆਪਣੇ ਡਿਪਲੋਮੈਟਿਕ ਆਫਿਸ ਬੰਦ ਕਰ ਦਿੱਤੇ ਹੋਣ, ਉਹਨਾਂ ਨੇ ਐਮਬੈਸੀਆਂ ਬੰਦ ਕਰ ਦਿੱਤੀਆਂ ਹੋਣ, ਉਹਨੂੰ ਲੋ ਗ੍ਰੇਡ 'ਚ ਤਾਂ ਕੀਤਾ। ਜਿਵੇਂ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਜਦੋਂ ਭਾਰਤ ਨੇ ਆਈਨੀ ਗੁੰਡਾਗਰਦੀ ਕਰਦੇ ਆ ਜੰਮੂ ਕਸ਼ਮੀਰ ਦਾ ਆਰਟੀਕਲ 370 ਦਾ ਸਟੇਟਸ ਖਤਮ ਕੀਤਾ ਔਰ ਉਹਦਾ ਸੂਬੇ ਦਾ ਵਜੂਦ ਵੀ ਖਤਮ ਕੀਤਾ, ਪਾਕਿਸਤਾਨ ਨੇ ਆਪਣੇ ਐਂਬੈਸਡਰ ਨੂੰ ਵਾਪਸ ਸੱਦ ਲਿਆ, ਇੰਡੀਆ ਨੇ ਵੀ, ਔਰ ਅੱਜ ਦੋਨਾਂ ਹੀ ਮੁਲਕਾਂ 'ਚ ਫੁੱਲ ਫਲੈਜਡ ਐਂਬੈਸਡਰ ਨਹੀਂ ਨੇ, ਚਾਰਜਡ ਅਫੇਅਰਸ ਨੇ, ਲੇਕਿਨ ਡਿਪਲੋਮੇਸੀ ਜਾਂ ਡਿਪਲੋਮੈਟਿਕ ਗੱਲਬਾਤ ਤਾਂ ਖਤਮ ਨਹੀਂ ਹੋਈ, ਜਾਂ ਟ੍ਰੇਡ ਉਹਨਾਂ ਨੇ ਬੰਦ ਕਰ ਦਿੱਤਾ, ਆਪਸ ਵਿੱਚ ਟ੍ਰੇਨਸ ਜਿਹੜੀਆਂ ਚੱਲਦੀਆਂ ਸੀ ਜਾਂ ਬੱਸਿਸ ਸੀ ਉਹਨਾਂ ਦੇ ਵਿੱਚ ਰੁਕਾਵਟ ਆਈ। ਹੁਣ ਇਸ ਸਾਰੇ ਦੇ ਚਲਦਿਆਂ ਭਾਰਤ ਦਾ ਪੱਛਮੀ ਮੁਲਕਾਂ ਦੇ ਨਾਲ ਜਾਂ ਦੂਸਰਾ ਕਦੇ ਵੀ ਇਸ ਕਿਸਮ ਦਾ ਜਿਹੜਾ ਅੰਦਰ ਖਾਤੇ ਕਈ ਵਾਰੀ ਸਟਰੋਂਗ ਪ੍ਰੋਟੈਸਟ ਹੁੰਦੇ ਨੇ, ਕੋਈ ਚੀਜ਼ ਨਹੀਂ ਪਸੰਦ ਇੱਕ ਮੁਲਕ ਨੂੰ ਉਹ ਦੂਸਰੇ ਨੂੰ ਕਹਿੰਦਾ, ਪਰ ਉਹ ਪਬਲਿਕ ਸਪੈਟ 'ਚ ਨਹੀਂ ਜਾਂਦੇ। ਹੁਣ ਜਿਹੜਾ ਇਸ ਪੀਰੀਅਡ ਦੇ ਵਿੱਚ ਅਸੀਂ, ਔਰ ਇਹਨੂੰ ਹੀ ਡਿਪਲੋਮੇਸੀ ਕਹਿੰਦੇ ਨੇ, ਹੁਣ ਇਹਦੇ 'ਚ ਇੱਕ ਟਰਮ ਅੱਜ ਕੱਲ੍ਹ ਨਵੀਂ ਇਸਤੇਮਾਲ ਹੋਣੀ ਸ਼ੁਰੂ ਹੋਈ, ਹਾਲਾਂਕਿ ਹੈ ਤਾਂ ਇਹ ਟਰਮ ਐਗਰੈਸਿਵ ਡਿਪਲੋਮੇਸੀ। ਡਿਪਲੋਮੇਸੀ ਵੈਸੇ ਐਗਰੈਸਿਵ ਨਹੀਂ ਹੁੰਦੀ, ਪਰ ਐਗਰੈਸਿਵ ਡਿਪਲੋਮੇਸੀ ਇਹ ਹੈ ਕਿ ਵੀ ਤੁਸੀਂ ਜਿਹੜੇ ਮੁਲਕ ਦੇ ਨਾਲ ਬਿਹਾਈਂਡ ਦਾ ਕਰਟਨਸ ਆਪਣੀ ਗੱਲ ਕਰਨੀ ਚਾਹੁੰਦੇ ਹੋ, ਤੁਹਾਨੂੰ ਲੱਗਦਾ ਹੈ ਵੀ ਜੇ ਉਹ ਰਿਸੈਪਟਿਵ ਨਹੀਂ ਹੈ ਤਾਂ ਫਿਰ ਤੁਸੀਂ ਐਗਰੈਸਿਵਲੀ ਆਪਣਾ ਗੱਲ ਕਹਿੰਦੇ ਹੋ, ਉਹਦੇ ਲਈ ਤੁਸੀਂ ਪਬਲਿਕ ਡੋਮੇਨ 'ਚ ਚਲੇ ਜਾਂਦੇ ਹੋ, ਪ੍ਰੈਸ ਕਾਨਫਰੰਸ ਕਰਕੇ ਫੋਰਨ ਆਫਿਸ, ਫੋਰਨ ਮਿਨਿਸਟਰ ਜਿਹੜੇ ਨੇ ਆਪਣੀ ਗੱਲ ਕਹਿੰਦੇ ਨੇ। ਹੁਣ ਉਹ UK ਹੋਏ, ਕੈਨੇਡਾ ਹੋਏ, ਇਸ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਇੰਡੀਆ ਦਾ ਸਿੱਖ ਇਸ਼ੂਜ਼ ਦੇ ਉੱਤੇ ਇਹਨਾਂ ਮੁਲਕਾਂ ਦੇ ਨਾਲ ਜਿਹੜਾ ਬਿਹਾਈਂਡ ਦਾ ਕਰਟਨ ਜਾਂ ਕਲੋਜ਼ ਡੋਰ ਡਿਪਲੋਮੇਸੀ ਫੇਲ ਹੋਈ, ਜਾਂ ਇਹਨਾਂ ਮੁਲਕਾਂ ਨੇ ਇਹ ਆਪਣੇ ਕਾਨੂੰਨਾਂ ਦੇ ਤਹਿਤ ਮੁਲਕ ਉਹਨਾਂ ਦੀ ਗੱਲ ਨਹੀਂ ਮੰਨੀ, ਇਸ ਲਈ ਇੰਡੀਆ ਨੇ ਪਬਲਿਕਲੀ ਜਾ ਕੇ ਵੀ ਪ੍ਰੋਟੈਸਟ ਕੀਤਾ। ਜਾਂ ਐਗਰੈਸਿਵ ਡਿਪਲੋਮੇਸੀ, ਜਿਸ ਐਗਰੈਸਿਵ ਡਿਪਲੋਮੇਸੀ ਨੂੰ ਮੈਂ ਫਰਸਟ੍ਰੇਸ਼ਨ ਦਾ ਨਾਂ ਦਿਆਂਗਾ ਕਿ ਵੀ ਇਹ ਐਗਰੈਸਿਵ ਨਹੀਂ ਹੈ, ਇਹ ਫਰਸਟ੍ਰੇਸ਼ਨ ਜ਼ਾਹਰ ਕਰਦੀ ਹੈ ਕਿ ਭਾਰਤ ਦੀ ਕਿ ਉਹ ਜਿਹੜੀ ਬਾਂਹ ਮਰੋੜ ਕੇ ਅੰਦਰ ਵੜ ਕੇ ਆਪਣੀਆਂ ਗੱਲਾਂ ਮਨਵਾ ਲੈਂਦਾ ਸੀ ਕੁਝ ਮੁੱਦਿਆਂ ਦੇ ਉੱਤੇ, ਉਹਨਾਂ ਦੀ ਬੇਬਸੀ ਹੈ। ਔਰ ਉਹਦੇ ਸਭ ਤੋਂ ਵੱਡਾ ਮੁੱਦਾ ਅਸੀਂ ਦੇਖਿਆ ਹੈ ਜਿਹਨੇ UK ਔਰ ਕੈਨੇਡਾ ਦੇ ਨਾਲ ਭਾਰਤ ਨੂੰ ਉਸ ਐਗਰੈਸਿਵ ਮੋਡ ਦੇ ਵਿੱਚ ਲੈ ਆਂਦਾ, ਉਹ ਸਿੱਖ ਰੈਫਰੈਂਡਮ ਸੀ। ਕਿਉਂਕਿ ਜਦੋਂ ਲੰਡਨ ਦੇ ਵਿੱਚ ਵੋਟਾਂ ਦੀ ਸ਼ੁਰੂਆਤ ਹੋਈ, ਉਸ ਤੋਂ ਪਹਿਲਾਂ ਭਾਰਤੀ ਐਮਬੈਸੀ ਨੇ ਔਰ ਦੂਸਰਿਆਂ ਨੇ ਟਿਲ ਲਾਇਆ, ਉਹਨਾਂ ਦੇ ਵਿਜ਼ਿਟਿੰਗ ਨੇ ਵੀ, ਪਰ ਉਹ ਤਾਂ ਉਹਨੂੰ ਰੋਕ ਨਹੀਂ ਸੀ ਸਕਦੇ, ਔਰ ਉਸ ਦੇ ਉੱਤੇ ਫਿਰ ਤਿੱਖੇ ਪ੍ਰਤੀਕਰਮ ਵੀ ਇੰਡੀਆ ਨੇ ਦਿੱਤੇ। ਇਸੇ ਤਰ੍ਹਾਂ ਕੈਨੇਡਾ ਦੇ ਮਾਮਲੇ 'ਚ ਤਾਂ ਅਸੀਂ ਦੇਖਦੇ ਹਾਂ ਕਿ ਭਾਈ ਜਦੋਂ ਕੈਨੇਡਾ ਨੇ ਇਸ ਪਾਰਟ ਨੂੰ ਜਿਹੜਾ ਹੈ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਭਾਰਤ ਨੇ ਜਿਹੜੀ ਹੈ ਐਡਵਾਈਜ਼ਰੀ ਜਾਰੀ ਕਰ ਦਿੱਤੀ ਆਪਣੇ ਸਿਟੀਜ਼ਨਸ ਲਈ ਵੀ ਔਰ ਜਿਹੜੇ ਸਟੂਡੈਂਟਸ ਨੇ, ਔਰ ਫਿਰ ਕੈਨੇਡਾ ਨੇ ਵੀ ਇਸ ਵਾਰ ਜਿਹੜਾ ਹੈ ਉਹ ਜਵਾਬੀ ਐਡਵਾਈਜ਼ਰੀ ਆਪਣੇ ਸਿਟੀਜ਼ਨਸ ਨੂੰ ਦਿੱਤੀ। ਉਹਨਾਂ ਨੇ ਕਿਹਾ ਕਿ ਪੰਜਾਬ ਔਰ ਗੁਜਰਾਤ, ਜੰਮੂ ਕਸ਼ਮੀਰ ਇਹ ਬੰਬ ਪਏ ਹੋਏ ਨੇ ਥੱਲੇ ਜਾਂ ਦੂਜੇ, ਔਰ ਇਹ ਬੜੇ ਖਤਰਨਾਕ ਏਰੀਆ ਨੇ, ਬੜੇ ਧਿਆਨ ਨਾਲ ਜਾਇਓ, ਇਹ ਉਹ ਕਰਦੇ। ਮੇਰੀਆਂ ਨਜ਼ਰਾਂ 'ਚੋਂ ਇੱਕ ਆਰਟੀਕਲ ਗੁਜ਼ਰਿਆ, ਇਹ ਹੈ ਤਾਂ ਕੋਈ ਇੰਡੀਅਨ ਓਰੀਜਨ ਦਾ ਹੀ ਮੁਸਲਮਾਨ ਸੱਜਣ ਹੋਣਗੇ, ਮੁਹੰਮਦ ਜੀਸ਼ਨ, ਔਰ ਇਹ ਹੈ ਡਿਪਲੋਮੈਟ ਪਬਲੀਕੇਸ਼ਨ ਹੈ, ਔਰ ਇਸ ਦਾ ਜਿਹੜਾ ਟਾਈਟਲ ਹੀ ਹੈ ਜਿੱਥੋਂ ਕਿਉਂਕਿ
ਇਸ ਆਰਟੀਕਲ ਨੂੰ ਲਿਖਣ ਵਾਲੇ ਨੇ ਤਾਂ ਪ੍ਰੈਜ਼ੈਂਟ ਇਵੇਂ ਕੀਤਾ ਜਿਵੇਂ ਇੰਡੀਆ ਬਹੁਤ ਐਗਰੈਸਿਵ ਹੋ ਗਿਆ, ਪਰ ਮੈਂ ਇਹਨੂੰ ਇੰਡੀਆਜ਼ ਫਰਸਟ੍ਰੇਸ਼ਨ ਦਾ ਨਾਂ ਹੀ ਦਿਆਂਗਾ। ਔਰ ਇਹਦਾ ਹੈਡਿੰਗ ਉਹਨਾਂ ਨੇ ਦਿੱਤਾ ਹੈ, ਇਹ ਕੰਬੈਟਿਵ ਇੰਡੀਆ ਇਜ਼ ਹਿਟਿੰਗ ਬੈਕ ਅਬਰੋਡ, ਕਿ ਹਮਲਾਵਰ ਰੁਖ ਚ ਆ ਗਿਆ ਇੰਡੀਆ ਔਰ ਹੁਣ ਹਿੱਟ ਬੈਕ ਕਰ ਰਿਹਾ। ਫਿਰ ਸਬ ਹੈਡਿੰਗ ਹੈ, ਇਟ ਓਵਰ ਕੈਨੇਡਾ allowing a referendum on Khalistan to take place, India hit back with a travel advisory cautioning against increasing hate crimes in Canada। उस एडवाइजरी च हेट क्राइम्स का जिक्र कि जी बहुत भारतीयों ते हमले हो रहे हैं और ये वो हुण इस च दोनों ही इशू जिहड़े ने करके जिहड़ी तीसरा डिप्लोमैटिक एग्रैसिव बिहेवियर की गल कीती वो टर्की दे नाल। हुण ज़ाहिर है टर्की और पाकिस्तान करीब ने। टर्की ने कश्मीर के मुद्दे के उत्ते भी जदों 2019 ਦੇ ਵਿੱਚ कश्मीर का स्टेटस खत्म किया, सब तो एग्रैसिव स्पीच UN जनरल असैंबली ਦੇ ਵਿੱਚ ਜਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੀ ਸੀ ਜਾਂ ਟਰਕੀ ਦੇ ਪ੍ਰੈਜ਼ੀਡੈਂਟ ਅਰਦੋਗਾਨ ਦੀ ਸੀ। ਲੇਕਿਨ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਕਿ ਵੀ ਸ਼ਾਇਦ ਟਰਕੀ ਜਿਹਦੇ ਚ ਆਪਣਾ ਇਕਨੋਮਿਕਲ ਕ੍ਰਾਈਸਿਸ ਵੀ ਆਇਆ ਇੱਕ ਸਟੇਜ ਤੇ, ਹੁਣ ਅਰਮੀਨੀਆ ਔਰ ਅਜ਼ਰਬਾਈਜਾਨ ਦੀ ਟਕਰਾਅ ਚ, ਕਿਉਂਕਿ ਟਰਕੀ ਜਿਹੜਾ ਅਜ਼ਰਬਾਈਜਾਨ ਦੀ ਸਾਈਡ ਤੇ ਹੈ ਉਸ ਵੀ ਟਰਕੀ ਘੜੀਸਿਆ ਜਾ ਰਿਹਾ। ਔਰ ਟਰਕੀ ਮਿਡਲ ਈਸਟ ਦੇ ਵਿੱਚ ਵੀ ਆਪਣੇ ਸਬੰਧ ਸਾਊਦੀ ਅਰੇਬੀਆ ਹੋਏ ਜਾਂ ਈਵਨ ਇਜ਼ਰਾਈਲ ਨਾਲ ਵੀ ਨਾਰਮਲ ਕਰ ਰਿਹਾ। ਇਸ ਲਈ ਜਿਹੜੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ ਮੁਲਕਾਂ ਦੀ ਮੀਟਿੰਗ ਜਿਹੜੀ ਸਮਰਕੰਦ ਉਜ਼ਬੇਕਿਸਤਾਨ ਦੇ ਵਿੱਚ ਹੋਈ, ਉਹਦੇ 'ਚ ਅਰਦੋਗਾਨ ਨੇ ਪਾਸਿਓਂ ਦੀ ਜਾ ਕੇ ਮੋਦੀ ਦੇ ਨਾਲ 1-to-1 ਮੀਟਿੰਗ ਵੀ ਕੀਤੀ ਔਰ ਉਹਨੂੰ ਫਿਰ ਇੰਡੀਅਨਸ ਨੇ ਕਿਹਾ ਕਿ ਜੀ ਇਹ ਹੁਣ ਮੈਲਟਿੰਗ ਆਫ ਦਾ ਆਈਸ ਹੈ ਔਰ ਟਰਕੀ ਜਿਹਨੇ ਹੁਣ ਟਰਕੀ ਸ਼ਾਇਦ ਪਾਕਿਸਤਾਨ ਤੋਂ ਪਿੱਛੇ ਹਟ ਰਿਹਾ ਹੈ ਜਾਂ ਹਟ ਗਿਆ ਹੈ ਔਰ ਕਸ਼ਮੀਰ ਦੇ ਲੇਕਿਨ ਜਦੋਂ 24 ਸਤੰਬਰ ਨੂੰ ਅਸੀਂ ਇੱਥੇ ਪ੍ਰੋਟੈਸਟ ਵੀ ਕੀਤਾ, ਉਸ ਤੋਂ ਪਹਿਲਾਂ ਟਰਕੀ ਦਾ ਪ੍ਰੈਜ਼ੀਡੈਂਟ ਬੋਲ ਚੁੱਕੇ ਸੀ UN ਜਨਰਲ ਅਸੈਂਬਲੀ 'ਚ ਔਰ ਉਹਨਾਂ ਨੇ ਉਸੇ ਤਰ੍ਹਾਂ ਹੀ ਐਗਰੈਸਿਵਲੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਭਾਰਤ ਨੂੰ ਜਿਹੜਾ ਹੈ ਉਹ ਟਾਰਗੇਟ ਕੀਤਾ। ਔਰ ਹੁਣ ਇਹ ਐਗਰੈਸਿਵ ਡਿਪਲੋਮੇਸੀ ਡਿਪਲੋਮੈਟ ਦੇ ਮੁਤਾਬਕ ਕਿ ਜੀ ਹੁਣ ਈਵਨ ਟਰਕੀ ਦੇ ਖਿਲਾਫ ਵੀ ਇੰਡੀਆ ਨੇ ਇਹ ਲਾਈਨ ਲਈ ਕਿ ਕਿਉਂ ਹੁਣ ਇਸ ਗੱਲ ਦੀ ਇੱਕ ਆਪਣੀ ਹਿਸਟਰੀ ਹੈ ਕਿ ਸਾਈਪਰਸ ਦਾ ਆਈਲੈਂਡ ਜਿਹੜਾ ਇਸ ਦੇ ਨੂੰ ਲੈ ਕੇ ਝਗੜਾ ਹੈ ਟਰਕੀ ਔਰ ਗ੍ਰੀਸ ਦੇ ਵਿਚਾਲੇ, ਕਿ ਵੀ ਅੱਧਾ ਇੱਕ ਹਿੱਸਾ ਟਰਕੀ ਦੇ ਕੋਲ ਹੈ, ਖੁਦੇ ਕੋਲ ਹੈ, UN ਦੇ ਵਿੱਚ ਹੈ। ਇਹ ਵੀ ਜਿਵੇਂ ਕਸ਼ਮੀਰ ਦਾ ਇਸ਼ੂ ਲਟਕ ਰਿਹਾ, ਸਾਈਪਰਸ ਦਾ ਜਿਹੜਾ ਉਹਦਾ ਕੋਈ ਹੱਲ ਨਹੀਂ, ਬੜਾ ਖੂਬਸੂਰਤ ਆਈਲੈਂਡ ਹੈ। ਪਰ ਇੰਡੀਆ ਨੇ ਇਹ ਦੱਸਣ ਲਈ ਟਰਕੀ ਨੂੰ ਕਿ ਦੇਖੋ ਜੇ ਤੁਸੀਂ ਪਾਕਿਸਤਾਨ ਦੀ ਮਦਦ ਕਰਦੇ ਹੋ ਜਾਂ ਕਸ਼ਮੀਰੀਆਂ ਦੀ ਕਰਦੇ ਹੋ ਤੇ ਅਸੀਂ ਹੁਣ ਜਿਹੜਾ ਸਾਈਪਰਸ ਦੇ ਮੁੱਦੇ ਦੇ ਉੱਤੇ ਗ੍ਰੀਸ ਦੇ ਨਾਲ ਖਲੋਤੇ हैं। ਔਰ ਇਹ ਉਹਨਾਂ ਨੇ ਪਿਛਲੇ ਦਿਨਾਂ 'ਚ ਜਦੋਂ ਕਿ ਇੰਡੀਆ ਦਾ S ਜੈਸ਼ੰਕਰ ਵੀ ਆਇਆ ਹੋਇਆ ਸੀਗਾ ਨਿਊਯਾਰਕ ਔਰ ਗ੍ਰੀਸ ਦੇ ਵਾਲਿਆਂ ਦੇ ਨਾਲ ਉਹਨਾਂ ਨੇ ਸਾਈਡ ਲਾਈਨ ਮੀਟਿੰਗ ਕੀਤੀ ਔਰ ਉਹਦੀ ਪਿਕਚਰ ਵੀ ਲੱਗੀ ਕਿ ਭਾਈ ਉਹਨਾਂ ਨੇ ਇੰਡੀਆਜ਼ ਫੋਰਨ ਮਿਨਿਸਟਰ S ਜੈਸ਼ੰਕਰ ਮੀਟਸ ਹਿਜ਼ ਐਕਸੈਲੈਂਸੀ ਮਿਸਟਰ ਆਇਓਨਿਸ ਕਾਸੋਲਿਡਿਸ Minister of Foreign Affairs of the Republic of Cyprus in New York on the sidelines of the United States Summit। Cyprus the prime sideline ਇਹ ਟਰਕੀ ਨੂੰ ਔਰ ਇਹਨੂੰ ਵੀ ਇਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਹ ਹੁਣ ਇੰਡੀਆ ਨੇ ਜਿਹੜਾ ਹੈ ਉਹ ਐਗਰੈਸਿਵ ਡਿਪਲੋਮੇਸੀ UK ਦੇ ਨਾਲ ਵੀ ਕੈਨੇਡਾ ਦੇ ਨਾਲ ਵੀ ਔਰ ਇਹ ਸਾਰੇ ਚੋਂ ਜਿਹੜਾ ਈਵਨ ਮੁਸਲਮਾਨਾਂ ਔਰ ਹਿੰਦੂਆਂ ਦਾ ਟਕਰਾਅ ਹੋਇਆ ਕ੍ਰਿਕਟ ਮੈਚ ਤੋਂ ਬਾਅਦ ਉਸ ਦੇ ਉੱਤੇ ਜਿਵੇਂ ਇੰਡੀਅਨ ਹਾਈ ਕਮਿਸ਼ਨਰ ਨੇ ਰਿਐਕਟ ਕੀਤਾ। ਉਹਨੇ ਫੌਰਨ ਨੇ ਕਿਹਾ ਕਿ ਜੀ ਵੈਂਡਲਾਈਜੇਸ਼ਨ ਆਫ ਪ੍ਰੈਮਿਸਿਸ ਐਂਡ ਸਿੰਬਲਸ ਆਫ ਹਿੰਦੂ ਰਿਲੀਜਨ ਕੀਤਾ। ਇਹ ਉਹਨਾਂ ਨੇ ਇੰਗਲੈਂਡ ਗਵਰਨਮੈਂਟ ਨੂੰ ਪ੍ਰੋਟੈਸਟ ਕੀਤਾ। ਇਹਨੂੰ ਵੀ ਉਹਨੇ ਐਗਰੈਸਿਵ ਡਿਪਲੋਮੇਸੀ ਦੇ ਵਿੱਚ ਜੋੜਿਆ ਔਰ ਅਖੀਰ ਦੇ ਵਿੱਚ ਉਹਦਾ ਇਹੀ ਕਹਿਣਾ ਕਿ ਜੀ ਹੁਣ ਜਿਹੜਾ ਇੰਡੀਆ ਨਿਊ ਦਿੱਲੀ ਇਜ਼ ਰਾਦਰ ਫੈਕਟੀਸ਼ੀਅਸ ਮੰਥ in foreign relations is a marked shift from its age-old tradition of quiet and deft diplomacy, but that shift has long been in the ਕਿ ਜੀ ਇਹ ਜਿਹੜੀ ਉਹਨਾਂ ਦੀ ਚੁੱਪ ਚੁਪੀਤੇ ਡਿਪਲੋਮੇਸੀ ਸੀ ਉਸ ਤੋਂ ਅੱਡ ਨਹੀਂ। ਇਹ ਸ਼ੋਅ ਕਰਦਾ ਹੈ ਕਿ ਇੰਡੀਆ ਜੋ ਆਪਣਾ ਸੌਦਾ ਵੇਚ ਰਿਹਾ ਸੀ ਝੂਠ ਦਾ ਔਰ ਜਿਸ ਅੰਦਾਜ਼ ਦੇ ਵਿੱਚ ਉਹ ਆਪਣੇ ਜਿਹੜੇ ਡਾਇਸਪੋਰਾ ਦੇ ਵਿੱਚ ਬੈਠੇ ਲੋਕ ਜਿਨ੍ਹਾਂ ਦੀ ਸਮੱਸਿਆ ਭਾਰਤ ਦੇ ਨਾਲ ਉਹ ਸਿੱਖ ਹੋਣ ਪੰਜਾਬ ਦੇ ਕਸ਼ਮੀਰੀ ਹੋਣ ਜਾਂ ਨਾਰਥ ਈਸਟ ਦੇ ਹੋਣ ਉਹ ਹੁਣ ਇਹ ਮੁਲਕ ਇਸ ਦੇ ਬਾਵਜੂਦ ਕਿ ਉਹਨਾਂ ਦੇ ਇੰਟਰਸਟ ਭਾਰਤ ਨਾਲ ਵਪਾਰਕ ਤੌਰ ਤੇ ਜੁੜੇ ਹੋਏ ਨੇ ਪਰ ਉਹ ਉਹਨਾਂ ਦੇ ਦਬਾਅ ਥੱਲੇ ਇੱਥੋਂ ਦੇ ਸ਼ਹਿਰੀਆਂ ਦੇ ਹੱਕ ਖੋਣ ਲਈ ਤਿਆਰ ਨਹੀਂ ਨੇ।
ਸੋ ਇਹ ਇੰਡੀਆ ਦੀ ਐਗਰੈਸਿਵ ਡਿਪਲੋਮੇਸੀ ਨਹੀਂ ਹੈ, ਇਹ ਇੰਡੀਆ ਦੀ ਫਰਸਟ੍ਰੇਸ਼ਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 9 ਅਕਤੂਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਐਤਵਾਰ ਦੇ ਸਮੁੱਚੇ ਪੰਥਕ ਦੀਵਾਨ ਵਿੱਚ ਕੀਰਤਨ, ਢਾਡੀ, ਕਥਾ ਅਤੇ ਪੰਥਕ ਬੁਲਾਰੇ ਹਾਜ਼ਰੀ ਭਰਨਗੇ। ਗੁਰਦੁਆਰਾ ਸਾਹਿਬ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਆਪ ਸਭ ਨੂੰ ਇਸ ਪੰਥਕ ਇਕੱਠ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਚੀਫ ਜਨਰਲ ਬਾਜਵਾ ਅੱਜ ਕੱਲ੍ਹ ਅਮਰੀਕਾ ਦੇ ਦੌਰੇ ਤੇ ਹਨ। ਦੂਸਰੇ ਪਾਸੇ ਅਮਰੀਕਾ ਦੇ ਪਾਕਿਸਤਾਨ ਵਿੱਚ ਅੰਬੈਸਡਰ ਨੇ ਆਜ਼ਾਦ ਕਸ਼ਮੀਰ ਦਾ ਦੌਰਾ ਕੀਤਾ ਹੈ। ਸੋ ਅਮਰੀਕਾ ਵੱਲੋਂ ਪਾਕਿਸਤਾਨ ਪ੍ਰਤੀ ਨਰਮ ਰੁਖ, ਕੀ ਅਮਰੀਕਨ ਨੀਤੀ ਵਿੱਚ ਤਬਦੀਲੀ ਜਾਂ ਭਾਰਤ ਨੂੰ ਕਾਬੂ ਹੇਠ ਰੱਖਣ ਲਈ ਕੋਈ ਚਲਿੱਤਰ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੇ ਇੱਕ ਪ੍ਰੋਮੀਨੈਂਟ ਟਾਕ ਸ਼ੋ ਹੋਸਟ ਇਹ ਗਿਲਾ ਕਰ ਰਹੇ ਸੀ ਕਿ ਦੇਖੋ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਔਰ ਯੂਕਰੇਨ ਅੱਜ ਤੱਕ ਵੀ ਲੜ ਰਿਹਾ ਹੈ, ਕੋਈ ਉਸ ਨੇ ਗਿਵ ਅਪ ਨਹੀਂ ਕੀਤਾ, ਰਾਦਰ ਉਹ ਪੂਰੀ ਹਿੰਮਤ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰ ਰਿਹਾ। ਤੇ ਉਹਨਾਂ ਨੇ ਕਿਹਾ ਕਿ ਜੀ ਉਸੇ ਹੀ ਪਾਕਿਸਤਾਨ ਦੇ ਉੱਤੇ ਅਮਰੀਕਾ ਨੇ ਬਿਨਾਂ ਕੋਈ ਗੋਲੀ ਦਾਗਿਆਂ ਜਿਹੜਾ ਹੈ ਉਹ ਇੱਕ ਆਰਡਰ ਦੇ ਥੱਲੇ ਰਜੀਮ ਚੇਂਜ ਕਰਵਾ ਦਿੱਤੀ, ਕਿਉਂਕਿ ਸਾਡੇ 'ਚ ਗਦਾਰ ਬਹੁਤੇ ਨੇ। ਸੋ ਇੱਕ ਡਿਬੇਟ ਵਿਦਨ ਪਾਕਿਸਤਾਨ, ਖਾਸ ਤੌਰ 'ਤੇ ਜਦੋਂ ਤੋਂ ਜਨਾਬ ਇਮਰਾਨ ਖਾਨ ਉਹਨਾਂ ਦੀ ਹਕੂਮਤ ਨੂੰ ਜਿਹੜਾ ਹੈ ਉਹ ਹਕੂਮਤ ਉਹਨਾਂ ਦੀ ਖ਼ਤਮ ਹੋਈ ਔਰ ਪਾਕਿਸਤਾਨ 'ਚ ਸ਼ਹਬਾਜ਼ ਸ਼ਰੀਫ ਔਰ ਬਾਕੀ ਕੋਲੀਸ਼ਨ ਦੇ ਪਾਰਟਨਰਸ ਦੀ ਹਕੂਮਤ ਬਣੀ। ਸੋ ਇੱਕ ਨੈਰੇਟਿਵ ਤਾਂ ਲਗਾਤਾਰਤਾ ਨਾਲ ਅਮਰੀਕਾ ਦੀ ਇੰਟਰਫੇਅਰੈਂਸ ਔਰ ਇਸ ਦਾ ਜਿਹੜਾ ਤਹਿਰੀਕ-ਏ-ਇਨਸਾਫ ਪਾਰਟੀ ਵੱਲੋਂ ਜਿਹੜਾ ਨੈਰੇਟਿਵ ਸਿਰਜਿਆ ਗਿਆ ਉਹ ਇਹੀ ਹੈ ਕਿ ਇਹ ਜੋ ਵੀ ਕਰਵਾਇਆ ਉਹ ਅਮਰੀਕਾ ਨੇ ਕਰਵਾਇਆ, ਕਿਉਂਕਿ ਇਮਰਾਨ ਖਾਨ ਸਾਹਿਬ ਅਮਰੀਕਾ ਦੀ ਬਿਡਿੰਗ ਦੇ ਉੱਤੇ ਜਿਹੜਾ ਉਹ ਕੰਮ ਕਰਨ ਲਈ ਤਿਆਰ ਨਹੀਂ ਸੀ। ਉਹ ਆਪਣੀ ਆਜ਼ਾਦ ਫੋਰਨ ਪਾਲਿਸੀ ਨੂੰ ਜਿਹੜਾ ਉਹ ਪਰਸਿਊ ਕਰ ਰਹੇ ਸੀ ਔਰ ਅਮਰੀਕਾ ਨੂੰ ਚੰਗਾ ਨਹੀਂ ਲੱਗਾ ਕਿ ਉਹ ਰਸ਼ੀਆ ਪਹੁੰਚੇ, ਮਾਸਕੋ, ਔਰ ਉਹੀ ਦਿਨ ਸੀ ਜਿਸ ਦਿਨ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ। ਅੱਛਾ, ਦੂਸਰਾ ਪੱਖ ਅਸੀਂ ਇਹ ਦੇਖਦੇ ਹਾਂ ਕਿ ਸਾਰੇ ਪੀਰੀਅਡ ਦੇ ਵਿੱਚ ਪਾਕਿਸਤਾਨ ਅੰਦਰੂਨੀ ਕ੍ਰਾਈਸਿਸ ਚੋਂ ਗੁਜ਼ਰਿਆ। ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਇਆ ਬਹੁਤ ਥੱਲੇ ਗਿਆ, 200+। ਹੁਣ ਮੈਂ ਫੋਲੋ ਨਹੀਂ ਕੀਤਾ ਕਿ ਕਿੰਨੇ ਤੇ ਹੈ। ਔਰ ਇਸ ਦੇ ਨਾਲ ਅਨਫੋਰਚੂਨੇਟਲੀ ਪਾਕਿਸਤਾਨ ਦੇ ਵਿੱਚ ਫਲੱਡਸ ਨੇ ਬਹੁਤ ਤਬਾਹੀ ਕੀਤੀ ਔਰ ਜਿਸ ਲੈਵਲ ਦੀ ਤਬਾਹੀ ਹੈ ਔਰ ਹੁਣ ਤਾਂ ਈਵਨ ਬਿਮਾਰੀਆਂ ਫੈਲਣ ਦਾ ਡਰ ਹੈ ਔਰ ਉਹਨਾਂ ਦੀ ਰੀਹੈਬਿਲਿਟੇਸ਼ਨ ਜਿਹੜੇ ਲੋਕ ਸਫਰ ਕਰ ਰਹੇ ਨੇ ਉਸ ਦੇ ਲਈ ਈਵਨ 2 ਦਿਨ ਪਹਿਲਾਂ ਹੀ ਯੂਨਾਈਟਿਡ ਨੇਸ਼ਨਸ ਨਾਲ ਮਿਲ ਕੇ ਪਾਕਿਸਤਾਨ ਨੇ $800 ਮਿਲੀਅਨ ਦੀ ਡਿਮਾਂਡ ਕੀਤੀ ਹੈ ਔਰ ਇਹ ਬਿਲਕੁਲ ਜੈਨੂਇਨ ਹੈ, ਕਿਉਂਕਿ ਗੱਲ ਇਹ ਨਹੀਂ ਹੁੰਦੀ ਕਿ ਵੀ ਜਾਨ ਕਿੰਨੀ ਬਚੀ, 2000 ਦੇ ਨੇੜੇ ਤੇੜੇ ਤਾਂ ਮੌਤਾਂ ਹੋਈਆਂ ਨੇ, ਲੇਕਿਨ ਜਿਹੜੇ ਕਰੋੜਾਂ ਲੋਕ ਜਿਹੜੇ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਦੇ ਕੋਲ ਕੁਝ ਨਹੀਂ ਬਚਿਆ, ਸਭ ਕੁਝ ਖਤਮ ਹੋ ਗਿਆ, ਉਹਨਾਂ ਦੀ ਜ਼ਿੰਦਗੀ ਕਿਵੇਂ ਨਵੇਂ ਸਿਰਿਓਂ ਸ਼ੁਰੂ ਹੋਏਗੀ ਔਰ ਕਿਵੇਂ ਉਸ ਇੰਟਰਨੈਸ਼ਨਲ ਹੈਲਪ ਦੇ ਪੀਰੀਅਡ 'ਚ UN ਔਰ ਅਮਰੀਕਾ ਨੇ ਵੀ ਲਿਬਰਲੀ
ਇਸ ਦੇ ਵਿੱਚ ਮਦਦ ਕੀਤੀ ਔਰ ਮੈਂ ਆਪਣੀ ਸਿੱਖ ਕਮਿਊਨਿਟੀ ਦੇ ਉੱਤੇ ਵੀ ਫਖਰ ਕਰਦਾ ਜੀ ਔਰ ਮੈਂ ਈਵਨ ਜਿੱਥੇ ਵੀ ਗਿਆ ਹੁਣ ਆਪਣੇ ਇਸ ਪੀਰੀਅਡ ਦੇ ਦੌਰਾਨ ਸੀਐਟਲ ਵੀ ਮੈਨੂੰ ਦੱਸ ਰਹੇ ਸੀ ਕਿ ਉੱਥੋਂ ਦੀਆਂ ਪਾਕਿਸਤਾਨੀ ਜਥੇਬੰਦੀਆਂ ਆਈਆਂ ਔਰ ਸ਼ੁਕਰੀਆ ਅਦਾ ਕਰ ਰਹੇ ਸੀ ਕਿ ਸਿੱਖਾਂ ਨੇ ਅੱਗੇ ਵੱਧ ਕੇ ਮਦਦ ਕੀਤੀ ਹਰ ਥਾਂ ਤੋਂ ਹੋਇਆ ਔਰ ਇਹ ਅਜੇ ਵੀ ਅਸੀਂ ਸਮਝਦੇ ਹਾਂ ਕਿ ਜਿੱਥੇ ਵੀ ਮਦਦ ਦੀ ਲੋੜ ਹੈ ਉਹ ਸਾਡਾ ਫਰਜ਼ ਹੈ ਆਪਣੇ ਹਮਸਾਇਆਂ ਦੀ ਮਦਦ ਕਰਨਾ। ਦੂਸਰਾ ਪਾਰਟ ਜ਼ਾਹਰ ਹੈ ਕਿ ਜਦੋਂ ਇੱਕ ਨੈਰੇਟਿਵ ਬਦਲਿਆ ਜਿਨ੍ਹਾਂ ਦੇ ਕੋਲ ਹਕੂਮਤ ਆਈ ਸ਼ਹਬਾਜ਼ ਸ਼ਰੀਫ ਔਰ ਉਹਨਾਂ ਦੀ ਜਿਹੜੀ ਵੀ ਕੋਲੀਸ਼ਨ ਹਕੂਮਤ ਹੈ ਉਹਨਾਂ ਦੇ ਪੀਰੀਅਡ ਦੇ ਵਿੱਚ IMF ਦੇ ਨਾਲ ਜੋ ਵੀ ਭਾਵੇਂ ਇਹ ਵੀ ਕਿਹਾ ਜਾ ਰਿਹਾ ਕਿ ਵੀ ਬਿਲਕੁਲ ਸਰੈਂਡਰ ਵਾਂਗ ਸਮਝੌਤਾ ਹੋਇਆ ਪਰ IMF ਨੇ ਮਨੀ ਰਿਲੀਜ਼ ਕੀਤੀ ਚਾਈਨਾ ਨੇ ਵੀ ਕਰਜ਼ੇ ਦੇ ਵਿੱਚ ਕੁਛ ਰਾਹਤ ਦਿੱਤੀ ਔਰ ਜਿਹੜੀ ਡਿਵੈਲਪਮੈਂਟ ਜਿਸ ਨੂੰ ਭਾਰਤ ਦੇ ਫੋਰਨ ਮਿਨਿਸਟਰ ਨੇ ਜਦੋਂ ਹੁਣ ਇੱਥੇ ਆਇਆ ਉਹ ਉਸਨੇ ਜਿਹੜਾ ਉਹ ਸੈਕਟਰੀ ਆਫ ਸਟੇਟ ਨਾਲ ਚੁੱਕਿਆ ਕਿ ਲਗਭਗ $450 ਮਿਲੀਅਨ ਦਾ ਜਿਹੜਾ F-16 ਦਾ ਪੈਕੇਜ ਜਿਹੜਾ ਉਹਨਾਂ ਦੀ ਰਿਪੇਅਰ ਔਰ ਦੂਸਰੇ ਕੋਈ ਨਵਾਂ ਨਹੀਂ ਦੇ ਰਹੇ ਜਾਂ ਕੋਈ ਇਹ ਗਿਫਟ ਵੀ ਨਹੀਂ ਕਰ ਰਹੇ ਕਿ ਭਾਈ ਕੋਲੋਂ ਦੇ ਰਹੇ ਨੇ ਪਰ ਇਹ ਵੀ ਇੱਕ ਬ੍ਰੇਕ ਥਰੂ ਸੀ ਕਿ ਪਾਕਿਸਤਾਨ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਟੈਰਰਿਜ਼ਮ ਨਾਲ ਜੋੜ ਕੇ ਪਾਬੰਦੀਆਂ ਲਾਈਆਂ ਸੀ ਉਹ ਮੈਲਟ ਡਾਊਨ ਹੋਣੀਆਂ ਸ਼ੁਰੂ ਹੋਈਆਂ ਲੇਕਿਨ ਇਸੇ ਪੀਰੀਅਡ 'ਚ ਅਸੀਂ ਭਾਰਤ ਦੇ ਨਾਲ ਅਮਰੀਕਾ ਦਾ ਵੱਧਦਾ ਸਬੰਧ ਵੀ ਦੇਖਿਆ ਔਰ ਇਖਤਲਾਫਾਤ ਵੀ ਦੇਖੇ ਖਾਸ ਤੌਰ ਤੇ ਯੂਕਰੇਨ ਦੇ ਮੁੱਦੇ ਦੇ ਉੱਤੇ ਅਮਰੀਕਾ ਜਿਵੇਂ ਬਾਂਬ ਰੋੜ ਰਿਹਾ ਇੰਡੀਆ ਦੀ ਲੇਕਿਨ ਇਉਂ ਲੱਗਦਾ ਹੈ ਕਿ ਵੀ ਅਲਟੀਮੇਟਲੀ ਜਿਹੜੀ ਪਾਕਿਸਤਾਨ ਪ੍ਰਤੀ ਅਮਰੀਕਾ ਦੀ ਇੱਕ ਬਿਲਕੁਲ ਹੌਸਟਾਈਲ ਲਾਈਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਸ਼ੁਰੂ ਹੋ ਗਈ ਸੀ ਉਹ ਮੈਲਟ ਡਾਊਨ ਤਾਂ ਹੋਈ ਹੈ ਔਰ ਇਹਦੇ 'ਚ ਕਿਤੇ ਨਾ ਕਿਤੇ ਹੁਣ ਦੋ ਖਬਰਾਂ ਔਰ ਸਾਡੇ ਬਹੁਤ ਹੀ ਪਿਆਰੇ ਯੁਵਾਰ ਸ਼ਾਹ ਜੀ ਟੋਰਾਂਟੋ ਤੋਂ ਜਿਹੜੇ ਸਾਨੂੰ ਅਕਸਰ ਸਟੋਰੀਜ਼ ਭੇਜਦੇ ਰਹਿੰਦੇ ਨੇ ਉਹਨਾਂ ਨੇ ਵੀ ਮੈਨੂੰ ਅੱਜ 2-3 ਸਟੋਰੀਜ਼ ਭੇਜੀਆਂ ਕਿ ਭਾਈ US ਅਪਰੂਵਸ F-16 ਅਪਡੇਟਸ ਇਹ ਵੀਡੀਓਜ਼ ਨੇ ਔਰ ਉਹਦੀ ਕੋਈ ਪ੍ਰਿੰਟ ਸਟੋਰੀ ਤਾਂ ਮੈਂ ਦੇਖ ਰਿਹਾ ਸੀ ਵੀ ਕਿੱਥੇ ਹੈ ਪਰ ਇੱਕ ਇਹਦੇ ਨਾਲ ਅਸੀਂ ਇਹ ਦੇਖਿਆ ਕਿ ਆਪਣੀ ਸੈਕੰਡ ਵਿਜ਼ਿਟ ਵੇਲੇ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਉਹਨਾਂ ਨੂੰ ਜਿਸ ਖੈਰਸਾਲੀ ਦੇ ਨਾਲ ਵੈਲਕਮ ਕੀਤਾ ਗਿਆ ਜਿਵੇਂ ਸਲੂਟ 21 ਤੋਪਾਂ ਦਾ ਔਰ ਗਾਰਡ ਆਫ ਆਨਰ ਔਰ ਰੈੱਡ ਕਾਰਪਟ ਵੈਲਕਮ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਪਾਕਿਸਤਾਨ ਦੀ ਇੰਪੋਰਟੈਂਸ ਨੂੰ ਅਮਰੀਕਾ ਨੇ ਰਿਅਲਾਈਜ਼ ਵੀ ਕਰਨਾ ਰਿਅਲਾਈਜ਼ ਤਾਂ ਖੈਰ ਉਹ ਕਰਦੇ ਹੀ ਨੇ ਹੁਣ ਜਿਹੜੀ ਗੱਲ ਅਸੀਂ ਦੇਖ ਰਹੇ ਹਾਂ ਕਿ ਸਾਈਮਲਟੇਨੀਅਸਲੀ ਦੋ ਡਿਵੈਲਪਮੈਂਟਸ ਹੁੰਦੀਆਂ ਨੇ ਜਦੋਂ ਇੰਡੀਆ ਕਸ਼ਮੀਰ ਦੇ ਸਟੇਟਸ ਨੂੰ ਖਤਮ ਕਰਦਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਬਿਲਕੁਲ ਚੁੱਪ ਕਰ ਜਾਂਦਾ ਹੈ ਬੋਲਦਾ ਤੱਕ ਨਹੀਂ ਔਰ ਇਹ ਅਸੀਂ ਉਦੋਂ ਵੀ ਕਿਹਾ ਸੀ ਵੀ ਜੋ ਵੀ ਮੋਦੀ ਨੇ ਕੀਤਾ ਇਹਨਾਂ ਦੀ ਸਹਿਮਤੀ ਨਾਲ ਕੀਤਾ ਹੁਣ ਇੱਕ ਪਾਸੇ ਜਿਵੇਂ ਜਨਰਲ ਬਾਜਵਾ ਨੂੰ ਵੈਲਕਮ ਕੀਤਾ ਗਿਆ ਔਰ ਦੂਸਰੇ ਪਾਸੇ ਜਿਹੜੀ ਖਬਰ ਇਹ ਸਾਰੇ ਪਾਸੇ ਲੱਗੀ ਭਾਰਤੀ ਮੀਡੀਆ ਨੇ ਅਜੇ ਹਾਲਾਂਕਿ ਭਾਰਤ ਦੀ ਕੋਈ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਇਹਦੇ ਤੇ ਅਜੇ ਆਪਣਾ ਆਫੀਸ਼ੀਅਲ ਪ੍ਰੋਟੈਸਟ ਨਹੀਂ ਦਿੱਤਾ ਉਹ ਇਹ ਸੀ ਕਿ ਡੋਨਲਡ ਬਲੂਮ ਜਿਹੜੇ ਕਿ ਐਂਬੈਸਡਰ ਨੇ ਅਮਰੀਕਾ ਦੇ ਪਾਕਿਸਤਾਨ ਦੇ ਵਿੱਚ ਉਹ ਆਜ਼ਾਦ ਕਸ਼ਮੀਰ ਦੇ ਵਿੱਚ ਗਏ ਔਰ ਉੱਥੇ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਟਵੀਟ ਵੀ ਕੀਤਾ ਉਹਨਾਂ ਨੇ ਲਫ਼ਜ਼ ਯੂਜੂਅਲੀ ਹੁੰਦਾ ਇੰਡੀਅਨ ਐਡਮਿਨਿਸਟਰਡ ਜੰਮੂ ਕਸ਼ਮੀਰ ਜਾਂ ਪਾਕਿਸਤਾਨ ਐਡਮਿਨਿਸਟਰਡ ਜੰਮੂ ਐਂਡ ਕਸ਼ਮੀਰ ਪਰ ਜਿਹੜੇ ਐਂਬੈਸਡਰ ਨੇ ਅਮਰੀਕਾ ਦੇ ਪਾਕਿਸਤਾਨ 'ਚ ਡੋਨਲਡ ਬਲੂਮ ਉਹਨਾਂ ਨੇ ਵਿਜ਼ਿਟ ਵੀ ਕੀਤਾ ਔਰ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਉਸ ਨੂੰ ਆਜ਼ਾਦ ਕਸ਼ਮੀਰ ਦੇ ਤੌਰ ਦੇ ਉੱਤੇ ਲਿਖਿਆ ਇਸ ਦੇ ਉੱਤੇ ਇੰਡੀਅਨਸ ਬੜੇ ਟੱਪ ਰਹੇ ਨੇ ਕਿ ਜਿਹਦਾ ਮਤਲਬ ਇਹ ਹੈ ਕਿ ਕੀ ਅਮਰੀਕਾ ਜਿਹੜਾ ਉਹ ਹੁਣ ਆਪਣੀ ਉਹਨੇ ਪੋਜੀਸ਼ਨ ਬਦਲ ਲਈ ਹੈ ਉਹ ਹੁਣ ਪਾਕਿਸਤਾਨ ਦੀ ਫਿਰ ਸਪੋਰਟ ਤੇ ਆ ਗਿਆ ਔਰ ਇੱਕ ਪਾਸੇ ਜਿਹੜਾ ਉਸ ਦਾ ਇਸ ਮੌਕੇ ਤੇ ਵਿਜ਼ਿਟ ਕਰਨਾ ਐਂਬੈਸਡਰ ਦਾ ਦੂਸਰਾ ਅਸੀਂ ਦੇਖਦੇ ਹਾਂ ਕਿ ਜਿਵੇਂ ਜਨਰਲ ਬਾਜਵਾ ਦੇ ਨਾਲ ਬਹੁਤ ਗਰਮਜੋਸ਼ੀ ਦੇ ਨਾਲ ਮੁਲਾਕਾਤ ਹੁਣ ਇਸ ਦੇ ਉੱਤੇ ਸਾਨੂੰ ਇੱਕ ਦੋ ਸਵਾਲ ਵੀ ਆਏ ਕਿ ਕੀ ਅਮਰੀਕਾ ਦੀ ਪਾਲਿਸੀ ਪਾਕਿਸਤਾਨ ਪ੍ਰਤੀ ਬਦਲ ਗਈ ਹੈ ਜਾਂ ਇੱਕ ਤਾਂ ਨੈਰੇਟਿਵ ਜਿਵੇਂ ਤਹਿਰੀਕ-ਏ ਇਨਸਾਫ ਵਾਲਿਆਂ ਦਾ ਕਿ ਭਾਈ ਇਹ ਉਹਨਾਂ ਨੇ ਹੀ ਕਰਵਾਇਆ ਸੀ ਉਹਨਾਂ ਨੇ ਹੀ ਇਸ ਰਜੀਮ ਨੂੰ ਖੜਾ ਕੀਤਾ ਪਰ ਅਸੀਂ ਇਸ ਦੇ ਉੱਤੇ ਜੇ ਕੋਈ ਨਾ ਵੀ ਲਈਏ ਪੋਜੀਸ਼ਨ ਮੈਨੂੰ ਇਹ ਲੱਗਦਾ ਹੈ ਵੀ ਇਹ ਦੋਨੋਂ ਤਰ੍ਹਾਂ ਹੀ ਅਮਰੀਕਾ ਨੂੰ ਸਮਝਣਾ ਜ਼ਰੂਰੀ ਹੈ ਕਿ ਭਾਈ ਅਲਟੀਮੇਟਲੀ ਇਹਨਾਂ ਦੇ ਲਈ ਕੋਈ ਦੋਸਤ ਦੁਸ਼ਮਣ ਨਹੀਂ ਹੈ ਉਹਨਾਂ ਨੇ ਇੱਕ ਪਾਸੇ ਪਾਕਿਸਤਾਨ ਨੂੰ ਝਟਕਾ ਦੇ ਕੇ ਔਰ ਜਿਸ ਲੈਵਲ ਦੇ ਉੱਤੇ ਈਵਨ ਕਸ਼ਮੀਰ ਮੁੱਦੇ ਨੂੰ ਬਿਲਕੁਲ ਇਗਨੋਰ ਕੀਤਾ ਪਰ ਦੂਸਰੇ ਪਾਸੇ ਉਹ ਇੰਨੀ ਜਿਹੜੀ ਹੈ ਉਹ ਲੰਬੀ ਰੱਸੀ ਵੀ ਇੰਡੀਆ ਲਈ ਨਹੀਂ ਛੱਡਣਾ ਚਾਹੁੰਦੇ
ਕਿ ਇੰਡੀਆ ਨੂੰ ਲੱਗੇ ਕਿ ਵੀ ਉਹ ਇੱਕੋ ਵੇਲੇ ਜਿਹੜਾ ਉਹ ਰੂਸ ਤੋਂ ਤੇਲ ਵੀ ਖਰੀਦ ਸਕਦਾ ਹੈ, ਯੂਕਰੇਨ ਦੇ ਮੁੱਦੇ ਤੇ ਵੀ ਅਮਰੀਕਾ ਦੇ ਉਲਟ ਪੋਜੀਸ਼ਨ ਲੈ ਸਕਦਾ, ਫਿਰ ਵੀ ਅਮਰੀਕਾ ਦਾ ਯਾਰ ਰਹਿ ਸਕਦਾ। ਸੋ ਮੈਨੂੰ ਇਹ ਲੱਗਦਾ ਵੀ ਦੋਵੇਂ ਪਾਸੇ ਹੀ ਨੇ ਉਹ ਪਾਕਿਸਤਾਨ ਨੂੰ ਉਨਾ ਕੀ ਖੜਾ ਰੱਖਣਾ ਚਾਹੁੰਦੇ ਨੇ ਤਾਂ ਕਿ ਉਹ ਬਿਲਕੁਲ ਚਾਈਨਾ ਦੇ ਖੈਮੇ 'ਚ ਜਾਂ ਜਿਵੇਂ ਰਸ਼ੀਆ ਨੇ ਵੀ ਹੱਥ ਵਧਾਇਆ ਸੀ ਉਧਰ ਨਾ ਚਲਾ ਜਾਏ। ਪਰ ਨਾਲ ਦੀ ਨਾਲ ਮੈਨੂੰ ਇਹ ਜਿਹੜੀ ਇਸ ਪੀਰੀਅਡ 'ਚ F-16 ਦੀ ਡੀਲ ਹੈ ਜਾਂ ਅਮਰੀਕਨ ਐਂਬੈਸਡਰ ਦਾ ਆਜ਼ਾਦ ਕਸ਼ਮੀਰ 'ਚ ਜਾ ਕੇ ਉਹਨੂੰ ਆਜ਼ਾਦ ਕਸ਼ਮੀਰ ਲਿਖਣਾ ਹੈ ਜਾਂ ਜਨਰਲ ਬਾਜਵੇ ਦਾ ਜਿਸ ਲੈਵਲ ਦੇ ਉੱਤੇ ਖੈਰ ਮਕਦਮ ਕੀਤਾ ਗਿਆ, ਇਹ ਮੇਰਾ ਖਿਆਲ ਹੈ ਵੀ ਇੰਡੀਆ ਨੂੰ ਉਹਨਾਂ ਨੇ ਮੈਸੇਜ ਵੀ ਦਿੱਤਾ ਹੈ ਕਿ ਬੇਸ਼ੱਕ ਸਾਡਾ ਪਾਕਿਸਤਾਨ ਪੁਰਾਣਾ ਯਾਰ ਹੈ, ਅਸੀਂ ਨਵੇਂ ਬਣਾਏ ਪਰ ਅਜੇ ਅਸੀਂ ਪੁਰਾਣਿਆਂ ਵੱਲ ਵੀ ਜਾ ਸਕਦੇ ਹਾਂ। ਸੋ ਮੈਨੂੰ ਇਵੇਂ ਲੱਗਦਾ। ਸੋ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਤਾਂ ਖੈਰ ਖੁਆਹ ਹੈ ਵੀ ਜਿਵੇਂ ਵੀ ਪਾਕਿਸਤਾਨ ਦੀ ਫੌਜ ਜਾਂ ਪਾਕਿਸਤਾਨ ਦੇ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਉਸ ਆਪਸ ਦੇ ਵਿੱਚ ਅੰਡਰਸਟੈਂਡਿੰਗ ਰਹੇ। ਔਰ ਇਹਦੇ 'ਚ ਜਿਹੜੀ ਮੀਟਿੰਗ ਵੀ ਜਨਰਲ ਬਾਜਵਾ ਦੀ ਸੈਕਟਰੀ ਆਫ ਡਿਫੈਂਸ ਲਾਇਡ ਜੇ ਆਸਟਨ ਦੇ ਨਾਲ ਹੋਈ ਔਰ ਇਹ ਆਪਣੇ ਆਪ ਦੇ ਵਿੱਚ ਪ੍ਰੋਟੋਕੋਲ ਤੋਂ ਉੱਪਰ ਹੈ ਕਿਉਂਕਿ ਇੰਡੀਅਨ ਮੀਡੀਆ ਨੇ ਇਹਦਾ ਨੋਟਿਸ ਲਿਆ ਕਿ ਜੀ ਜੇ ਐਸ ਜੈ ਸ਼ੰਕਰ ਦੇ ਨਾਲ ਮੁਲਾਕਾਤ ਹੋਈ ਸੀ ਤੇ ਜਨਰਲ ਬਾਜਵਾ ਤਾਂ ਜਿਹੜੇ ਨੇ ਉਹ ਫੌਜੀ ਚੀਫ ਨੇ, ਕੋਈ ਉਹਨਾਂ ਦੇ ਡਿਫੈਂਸ ਮਿਨਿਸਟਰ ਤਾਂ ਨਹੀਂ ਨੇ, ਲੇਕਿਨ ਉਹਨਾਂ ਦੇ ਨਾਲ ਜਿਹੜੀ 4 ਅਕਤੂਬਰ ਨੂੰ ਮੀਟਿੰਗ ਲਾਇਡ ਜੇ ਆਸਟਨ ਹੋਸਟਡ ਜਨਰਲ ਕਮਰ ਜਾਵੇਦ ਬਾਜਵਾ ਪਾਕਿਸਤਾਨ ਚੀਫ ਆਫ ਆਰਮੀ ਸਟਾਫ at the Pentagon during 75th anniversary of relations between United States and Pakistan. The long-standing partnership continues today with discussions focused on opportunities to address key mutual defense interests. So ਜਦੋਂ ਨੇੜੇ ਲਿਆਣਾ ਹੁੰਦਾ ਹੈ, ਹੁਣ ਉਹਨਾਂ ਨੂੰ 75th ਐਨੀਵਰਸਰੀ ਵੀ ਯਾਦ ਆ ਗਈ ਡਿਪਲੋਮੈਟਿਕ ਸਬੰਧਾਂ ਦੀ ਔਰ ਦੂਸਰਾ ਵੀ, ਪਰ ਮੈਨੂੰ ਇਹ ਲੱਗਦਾ ਵੀ ਇਹ ਪਾਕਿਸਤਾਨ ਦੇ ਆਪਣੇ ਵੀ ਹਿੱਤ 'ਚ ਹੈ ਕਿ ਪਾਕਿਸਤਾਨ ਉਹੀ ਨੀਤੀ ਅਪਣਾਏ ਜੋ ਉਹਨਾਂ ਦੇ ਨੈਸ਼ਨਲ ਇੰਟਰਸਟ 'ਚ ਹੈ, ਉਹ ਭਾਵੇਂ ਵੀਜ਼ਾ-ਵੀ ਅਮਰੀਕਾ ਹੈ ਜਾਂ ਵੀਜ਼ਾ-ਵੀ ਚਾਈਨਾ ਹੈ ਜਾਂ ਵੀਜ਼ਾ-ਵੀ ਕੋਈ ਹੋਰ ਮੁਲਕ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਵਿਖੇ ਕੱਢਿਆ ਜਾ ਰਿਹਾ ਹੈ। ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ ਅਤੇ ਪੰਥਕ ਆਗੂ ਹਾਜ਼ਰੀ ਭਰਨਗੇ। ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਕਾ ਪੰਜਾ ਸਾਹਿਬ ਹਸਨ ਅਬਦਾਲ ਨੂੰ 100 ਸਾਲ ਪੂਰੇ ਹੋ ਚੁੱਕੇ ਹਨ। ਇਸ ਸੰਬੰਧੀ ਵੱਡੇ ਪੱਧਰ ਤੇ ਸਮਾਗਮ ਕਰਨ ਲਈ ਜਿਹੜਾ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਪਾਕਿਸਤਾਨ ਗਿਆ ਹੈ। ਸੋ ਪਿਛਲੇ ਦਿਨੀ ਇਸ ਇੱਕ ਫਿਲਮ ਜੁਨਟ ਵੱਲੋਂ ਪੰਜਾ ਸਾਹਿਬ ਦੀ ਸ਼ੂਟਿੰਗ ਦੌਰਾਨ ਕੀਤੀ ਗਈ ਬੇਹੁਰਮਤੀ ਦੀਆਂ ਖਬਰਾਂ ਵੀ ਮੀਡੀਆ ਵਿੱਚ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚਰਨ ਸਾਹਿਬ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਕੋਈ ਟ੍ਰੈਜਡੀ ਹੁੰਦੀ ਹੈ ਕੌਮੀ, ਉਹਦੇ ਲਈ ਪੰਜਾਬੀ ਦਾ ਲਫ਼ਜ਼ ਸਾਕਾ ਇਸਤੇਮਾਲ ਕੀਤਾ ਜਾਂਦਾ ਹੈ। ਅੱਛਾ। ਔਰ ਜਿਵੇਂ ਅਸੀਂ ਸਾਕਾ ਨਨਕਾਣਾ ਸਾਹਿਬ ਜਦੋਂ ਕਿ ਮਹੰਤ ਨਰੈਣੂ ਨੇ 130 ਤੋਂ ਜ਼ਿਆਦਾ ਸਿੱਖਾਂ ਨੂੰ ਸ਼ਹੀਦ ਕੀਤਾ, ਕੋਹ ਕੇ ਮਾਰਿਆ ਸੀ, ਉਸ ਤੇ ਵੀ 100 ਸਾਲ ਦੀ ਯਾਦ ਮਨਾਈ ਗਈ ਸੀ ਵੱਡੇ ਪੈਮਾਨੇ ਤੇ। ਔਰ ਇਸੇ ਤਰ੍ਹਾਂ ਇੱਕ ਇਸੇ ਹੀ 1920 ਦਾ ਸਾਕਾ ਪੰਜਾ ਸਾਹਿਬ ਹਸਨ ਅਬਦਾਲ, ਜਦੋਂ ਕਿ ਇੱਕ ਸਿੱਖ ਪੋਲੀਟੀਕਲ ਪ੍ਰਿਜ਼ਨਰ ਜਿਨ੍ਹਾਂ ਨੂੰ ਗੁਰੂ ਕੇ ਬਾਗ ਦੇ ਮੋਰਚੇ ਚੋਂ ਗ੍ਰਿਫਤਾਰ ਕਰਕੇ ਅਟਕ ਭੇਜਿਆ ਜਾ ਰਿਹਾ ਸੀ ਟ੍ਰੇਨ ਰਾਹੀਂ, ਔਰ ਪੰਜਾ ਸਾਹਿਬ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਭਾਈ ਇਹ ਭੁੱਖੇ ਭਾਣੇ ਭੇਜੇ ਜਾ ਰਹੇ ਨੇ, ਔਰ ਉਹਨਾਂ ਨੇ ਸਟੇਸ਼ਨ ਮਾਸਟਰ ਨੂੰ ਇਹ ਕਿਹਾ ਕਿ ਭਾਈ ਗੱਡੀ ਰੋਕਿਓ ਜਦੋਂ ਆਈ ਤਾਂ ਕਿ ਅਸੀਂ ਉਹਨਾਂ ਨੂੰ ਪ੍ਰਸ਼ਾਦੇ ਛਕਾ ਕੇ ਅੱਗੇ ਭੇਜਾਂਗੇ। ਮੰਨ ਗਿਆ ਉੱਥੇ, ਲੇਕਿਨ ਬਾਅਦ ਦੇ ਵਿੱਚ ਸਟੇਸ਼ਨ ਮਾਸਟਰ ਨੇ ਕਿਹਾ ਵੀ ਮੈਨੂੰ ਪਿੱਛੋਂ ਹਦਾਇਤ ਆਈ ਹੈ ਵੀ ਬੜੇ ਖਤਰਨਾਕ ਪ੍ਰਿਜ਼ਨਰ ਨੇ, ਕਿਤੇ ਨਹੀਂ ਰੁਕਣੀ ਹੈ, ਸਿੱਧੀ ਅਟਕ ਜਾਏਗੀ।
ਔਰ ਸਿੱਖਾਂ ਨੇ ਅਰਦਾਸ ਕਰ ਲਈ ਸੀ, ਲੰਗਰ ਤਿਆਰ ਕਰ ਲਿਆ ਹੋਇਆ ਸੀ। ਜਦੋਂ ਤੱਕ ਉਹ ਸਟੇਸ਼ਨ ਤੇ ਪਹੁੰਚੇ, ਉਹਨਾਂ ਨੇ ਸਟੇਸ਼ਨ ਮਾਸਟਰ ਨੇ ਨਾ ਕੀਤੀ ਤੇ ਉਹਨਾਂ ਨੇ ਕਿਹਾ ਜੀ ਨਹੀਂ, ਹੁਣ ਅਸੀਂ ਅਰਦਾਸ ਕੀਤੀ ਹੈ, ਗੱਡੀ ਤੇ ਰੁਕੇਗੀ। ਔਰ ਕਿਵੇਂ ਸਿੱਖ ਪਟੜੀ ਦੇ ਉੱਤੇ ਪੈ ਗਏ ਔਰ 2 ਸਿੱਖ ਪ੍ਰਤਾਪ ਸਿੰਘ ਔਰ ਕਰਮ ਸਿੰਘ ਸ਼ਹੀਦ, ਜਦੋਂ ਕਿ ਗੱਡੀ ਬੜੀ ਤੇਜ਼ੀ ਦੇ ਨਾਲ ਸੂਕਦੀ ਆਈ ਔਰ ਲੰਬੇ ਪਟੜੀ 'ਚ ਥੋੜੇ डिस्टेंस से सिख लम्बे पे और कुछ जख्मी भी हुए। गड्डी रुकी और उन्होंने उन्होंने फिर सेवा करके ही जान दिता है। सो इस साका पंजा साहब के नाम नाल याद किया जाता है। ये सिखां दी जिथे गुरु दे उत्ते विश्वास और दृढ़ता का सबूत है। ये भी है कि भाई जे सिख अपनी आई ते आ जान तो फिर तूफान वांग शूक दी गड्डी नूं भी रोकण दी समर्था रखते हैं। और हुण इन्हां दिनां दे विच ही इस साके नूं 100 साल हो गए ने और श्रोमणी गुरुद्वारा प्रबंधक कमेटी वालों ये वड्डे पैमाने ते इस नूं उस मुकाम दे उत्ते उस पटड़ी दे नेड़े पंजा साहब गुरुद्वारा साहब तां वड्डे पैमाने ते है ही है, मनाउण दी लाइन है। सो एक तां खबरां यही ने कि भी SGPC दा एक वड्डा डेलीगेशन जिहड़ा वो जा रहा, क्योंकि ये जिहड़ा साका है ये 30 अक्तूबर की तरीक बनती है जिस दिन इस नूं पंजा साहब हसन अब्दाल च कमैमोरेट किया जाना और वड्डे पैमाने दे उत्ते जिहड़ा इस दियां तैयारियां हो रही हैं। और इस सारे दे नाल ये भी है कि जिवें करतारपुर साहब के हवाले नाल भी असी खबर देख रहे हैं कि सर बिशन सिंह बेदी जिहड़े क्रिकेट के बड़े जबरदस्त स्पिनर भी सी, कुछ वर्षा कैप्टन भी रहे, वो अपने परिवारजनां वैलविशर्स दे नाल उन्होंने करतारपुर साहिब विजिट किया है और उन्होंने पाकिस्तान की तारीफ की है कि भाई उन्होंने जिहड़ा जिस तरीके नाल करतारपुर साहिब का तोहफा सिख कौम नूं दिता है और उन्होंने वैलकम करने वालियां दे विच स्पिनर इंतखाब आलम ते क्रिकेटर शफकत राणा वो भी उन्हां दे स्वागत दे विच उत्थे मौजूद सन और उन्होंने ऑनर किया गया। सो ये एक चंगा पार्ट लगता जो असी देखते हैं कि भाई कोई ना कोई रोज़ाना ईवन पंजाब दी अखबारां च भी ये खबर हुंदी है और ये नाल 2 कौमां दे विचाले गुडविल भी बनती है। हालांकि पंजा साहब के हवाले नाल एक खबर जिसनूं इंडियन मीडिया ने पूरी तरह उछालिया भी और सोशल मीडिया के उत्ते भी, और जिहड़ा इन्हां दा BJP का पिट्ठू मनजिंदर सिरसा दिल्ली च रखिया वो तो रखिया ही इस काम लई है कि उन्हें नफरत पैदा करनी है। हालांकि ये खबर ये सी कि फिल्म क्रू शूटिंग एट गुरुद्वारा पंजा साहब इन पाकिस्तान विद शूज़ ऑन स्पार्क्स आउटरेज अमंग सिक्स। हुण ज़ाहिर है भी जिहड़ा मीडिया हुंदा वो हमेशा ही जिहड़ी घटना आने वाली हुंदी है उसकी पब्लिसिटी दे लई जां उस चों अपना जिहड़ी है वो TRP कढण दे लई उत्थे करदा। सो ज़ाहिर है पाकिस्तान का ही कोई चैनल होएगा, न्यूज़ चैनल जां जिन्हां ने अपने क्रू नूं भेजिया कि वो हसन अब्दाल पंजा साहब शूट करन। हुण जां तां जदों कोई टीम भेजी जाती है उन्होंने प्रॉपर ब्रीफ किया जाए कि भाई जदों तुसीं एक मजहबी जिहड़ा थां ते जाना है उन्हां दे प्रोटोकॉल की ने, तुसीं किवें उहनूं फॉलो करना है। पर जिहड़ी खबर इस दे नाल जुड़ी आई कि भाई जदों ये क्रू उत्थे गया और वो शूट कर रहा से उन्होंने अपनियां जुत्तियां भी नहीं लाइयां और जदों उन्होंने रोकण की कोशिश की गई और लोकल जिहड़ी मैनेजमेंट जां उन्होंने कहा जी नहीं नहीं देखो असी तो तुहाडी खबर लाण है, तुसीं सानू जिहड़ा है साडे नाल क्यों आर्गू कर रहे हो। और ये जिहड़ा खबर ये सी कि और ये उहदी वीडियो भी सोशल मीडिया ते आई कि ग्रुप ऑफ मैन विद मूवी कैमराज एंड देयर सपोर्ट स्टाफ वर सीन स्टॉलिंग ऑन द प्रीमिसेस ऑफ द गुरुद्वारा एट हसन अब्दाल ऑफ अटक डिस्ट्रिक्ट इन पाकिस्तानी पंजाब। This और उदे चे कि film crew invited the ire of Sikh community after they entered the premises of Gurdwara Panja Sahib in Pakistan with their shoes on and started shooting. So ज़ाहिर है कि भी इस दे उत्ते और उन्होंने जदों उन्होंने रोकया गया तो वो क्रू ने कहा जिहड़ा वो वीडियो दे विच सी कि हम तो आपके मेहमान हैं और आप हमारे साथ इस तरह कर रहे हैं। वो भाई मेहमान तो चलो हमेशा मेहमान नवाजी सिखां जां पंजाबियां दी भावें मुसलमान होण जां ईवन हिंदू भी होण वो तो रिमार्केबल है। पर जदों तुसीं किसी दे मजहबी थां ते जांदे हो और यही कंट्रोवर्सी पहला करतारपुर साहब के हवाले नाल भी सी कि एक मॉडल जिहड़ी है वो अपना सिर खिलार के
ਉੱਥੇ ਬੈਠੀ ਸ਼ੂਟ ਕਰ ਰਹੀ ਸੀ ਜੀ। ਉਹਦੀ ਕੰਪਨੀ ਨੇ, ਉਹਨਾਂ ਨੇ ਤਾਂ ਮਾਫੀ ਵੀ ਮੰਗੀ ਔਰ ਉਹ ਸਾਰਾ ਡਿਲੀਟ ਕੀਤਾ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਔਰ ਪਾਕਿਸਤਾਨ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ, ਉਹਨਾਂ ਨੂੰ ਪਰਮਾਨੈਂਟ ਵੀ ਸਾਈਨ ਲਾ ਦੇਣੇ ਚਾਹੀਦੇ ਨੇ। ਔਰ ਇਹ ਜਿਹੜੇ ਵੱਡੇ ਇਤਿਹਾਸਕ ਗੁਰਦੁਆਰੇ ਨੇ ਇਹਨਾਂ 'ਚ ਇਹਨਾਂ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ, ਤਾਂ ਕਿ ਜਦੋਂ ਕੋਈ ਬਾਹਰਲਾ ਵਿਜ਼ਿਟਰ ਵੀ ਆਉਂਦਾ ਹੈ ਜਾਂ ਜਿਵੇਂ ਫਿਲਮ ਜਾਂ ਦੂਸਰੇ ਵਾਲੇ ਕਰੂ ਨੇ ਜਾਂ ਨਿਊਜ਼ ਵਾਲੇ ਵੀ ਆਉਂਦੇ ਨੇ, ਤਾਂ ਕਿ ਇਹ ਜਿਹੜਾ ਮਿਨੀਮਮ ਪ੍ਰੋਟੋਕਾਲ ਤਾਂ ਹਰ ਗੁਰਦੁਆਰੇ ਦਾ ਹੀ ਹੈ, ਕੋਈ ਕਿਸੇ ਤੇ ਗੁਰਦੁਆਰੇ 'ਚ ਐਂਟਰ ਕਰਨ ਤੇ ਪਾਬੰਦੀ ਨਹੀਂ ਹੈ। ਸਿਰਫ ਦੋ ਉਹਦੇ ਬੇਸਿਕ ਨਾਰਮ ਨੇ ਕਿ ਪੈਰਾਂ ਦੇ ਵਿੱਚ ਜੁੱਤੀਆਂ ਨਹੀਂ ਹੋਣੀਆਂ ਚਾਹੀਦੀਆਂ ਔਰ ਸਿਰ ਢੱਕਿਆ ਹੋਣਾ ਚਾਹੀਦਾ, ਔਰ ਕੋਈ ਵੀ ਜਿਹੜਾ ਸਿਗਰਟ, ਸ਼ਰਾਬ, ਤੰਬਾਕੂ ਕੋਈ ਵੀ ਚੀਜ਼ ਨਾਲ ਕੈਰੀ ਨਹੀਂ ਕਰਨਾ ਹੁੰਦਾ, ਉਸਦੇ ਪ੍ਰਿੰਸਿਸ ਦੇ ਬਾਹਰ ਜਿਹੜਾ ਉਹਨੂੰ ਉਹ ਰੱਖ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ 'ਚ ਜਿਹੜਾ ਹੈ ਉਹ ਸੈਂਸਿਟੀਵਿਟੀ ਦਿਖਾਉਣ ਦੀ ਲੋੜ ਹੈ। ਅੱਜ ਦਾ ਵਿਚਾਰ ਗੁਰੂ ਨਾਨਕ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਦੇਖ ਡਰਾਵਣੋ ਪੇਈੜੈ ਡਰਿਆਸ, ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ, ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰਿਆਸ, ਭਾਈ ਰੇ ਭਵਜਲ ਬਿਖਮ ਡਰਾਓ, ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ। ਰਹਾਓ ਦੀ ਤੁਕ ਤੋਂ ਅਸੀਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਹੇ ਮੇਰੇ ਵੀਰ, ਹੇ ਮੇਰੇ ਭਰਾ, ਹੇ ਮੇਰੇ ਭਾਜੀ, ਹੇ ਮੇਰੇ ਬ੍ਰਦਰ, ਇਹ ਜਿਹੜਾ ਸੰਸਾਰ ਦਾ ਮਾਇਆ ਦੇ ਨਾਲ ਭਰਿਆ ਹੋਇਆ ਸਮੁੰਦਰ ਹੈ, ਇਹ ਭਵਜਲ ਹੈ, ਇਹ ਬਹੁਤ ਡਰਾਉਣਾ ਹੈ। ਮਾਇਆ ਦੀ ਪਕੜ ਜਕੜ ਇੰਨੀ ਮਜ਼ਬੂਤ ਹੈ ਕਿ ਇਹ ਖੌਫਜ਼ਦਾ ਕਰਦੀ ਹੈ ਕਿ ਕੀ ਅਸੀਂ ਇਸ ਦੇ ਪ੍ਰਭਾਵ ਤੋਂ ਬਚ ਸਕਾਂਗੇ। ਪੂਰਾ ਸਤਿਗੁਰ ਰਸ ਮਿਲੇ, ਕਿ ਜੇ ਰਸ ਭਰਪੂਰ ਜਿਹੜਾ ਰੱਬ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਸਤਿਗੁਰੂ ਸਾਨੂੰ ਮਿਲਦਾ, ਗੁਰ ਤਾਰੇ ਹਰ ਨਾਉ, ਫਿਰ ਗੁਰੂ ਉਸ ਰੱਬ ਦੇ ਨਾਮ ਦੀ ਬਖਸ਼ਿਸ਼ ਦੇ ਨਾਲ, ਬਰਕਤ ਦੇ ਨਾਲ ਸਾਨੂੰ ਇਸ ਯੋਗ ਬਣਾ ਦਿੰਦਾ ਹੈ ਕਿ ਅਸੀਂ ਇਸ ਮਾਇਆ ਦੇ ਭਵ ਸਾਗਰ ਨੂੰ ਪਾਰ ਕਰ ਸਕਦੇ। ਔਰ ਫਿਰ ਇਸ ਤੇ ਡਰਾਉਣੇਪਨ ਦਾ ਜਿਹੜਾ ਇਹ ਪ੍ਰਭਾਵ ਦਿੱਤਾ ਹੈ। ਡੂੰਗਰ ਦੇਖ ਡਰਾਵਣੋ ਪੇਈੜੈ ਡਰਿਆਸ, ਡੂੰਗਰ ਕਹਿੰਦੇ ਨੇ ਪਹਾੜ ਨੂੰ। ਹੁਣ ਇਹ ਗੁਰਬਾਣੀ 'ਚ ਬਹੁਤ ਸਾਰੀ ਥਾਂ ਇਸ ਜੀਵਨ ਨੂੰ, ਇਸ ਦੁਨੀਆ ਨੂੰ ਪੇਕਾ ਕਰਕੇ, ਅਗਲੀ ਦੁਨੀਆ ਨੂੰ ਸਹੁਰੇ ਕਰਕੇ ਕਿਹਾ ਕਿ ਭਾਈ ਇਸ ਪੇਕੇ ਘਰ 'ਚ ਬੈਠੀ ਜੀਵ ਆਤਮਾ ਜਿਹੜੀ ਹੈ, ਉਹ ਜਦੋਂ ਉਸ ਨੂੰ ਦੇਖਦੀ ਹੈ, ਜਦੋਂ ਉਹਨੂੰ ਕੋਈ ਇਸ ਰੂਹਾਨੀਅਤ ਦੇ ਪਾਸੇ ਚੱਲਣ ਲਈ ਵੀ ਪ੍ਰੇਰਦਾ ਹੈ, ਤੇ ਉਹਨੂੰ ਇਹ ਨਜ਼ਰ ਆਉਂਦਾ ਕਿ ਵੀ ਇਹ ਤਾਂ ਬਹੁਤ ਔਖਾ ਰਸਤਾ, ਜਿਹਨੂੰ ਅਸੀਂ ਕਹਿੰਦੇ ਔਖੀ ਘਾਟੀ ਹੈ, ਔਰ ਉਹ ਡਰ ਜਾਂਦੀ ਹੈ ਰੂਹ ਕਿ ਡੂੰਗਰ ਦੇਖ ਡਰਾਵਣੋ ਪੇਈੜੈ ਡਰਿਆਸ, ਉੱਚੋ ਪਰਬਤ ਗਾਖੜੋ, ਕਿ ਵੀ ਇਹ ਜਿਹੜਾ ਰੂਹਾਨੀਅਤ ਦਾ ਰਸਤਾ ਹੈ, ਜਿਸ ਨੂੰ ਪ੍ਰੇਮ ਖੇਲਣ ਕਾ ਚਾਓ ਹੈ, ਸਿਰ ਤਰ ਤਲੀ ਗਲੀ ਮੇਰੀ ਆਓ ਵੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੈ, ਇਹ ਉੱਚੋ ਪਰਬਤ ਗਾਖੜੋ ਨਾ ਪੌੜੀ ਤੇ ਤਾਜ। ਵੀ ਮੈਂ ਕਿਵੇਂ ਰੂਹ ਸੋਚਦੀ ਹੈ ਕਿ ਰੂਹਾਨੀਅਤ ਦੀਆਂ ਬੁਲੰਦੀਆਂ ਨੂੰ ਮੈਂ ਕਿਵੇਂ ਚੜਾਂਗੀ, ਮੇਰੇ ਕੋਲ ਤਾਂ ਪੌੜੀ ਵੀ ਨਹੀਂ ਹੈ ਚੜਨ ਵਾਲੀ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰਿਆਸ। ਜਿਹੜਾ ਗੁਰਮੁਖ ਹੈ ਉਹ ਸਮਝਦਾ ਹੈ ਕਿ ਗੁਰੂ ਸਮਰੱਥ ਹੈ, ਗੁਰੂ ਦੇ ਉੱਤੇ ਆਸ ਜਿਹੜੀ ਆ ਮੰਨਾ ਰੱਖ ਕੇ ਜਦੋਂ ਤੁਸੀਂ ਇਸ ਰਸਤੇ ਤੇ ਤੁਰੋਗੇ ਤੇ ਗੁਰੂ ਇਸ ਭਵਜਲ ਸਾਗਰ ਤੋਂ ਸਾਨੂੰ ਤਰਨਾ ਵੀ ਸਿਖਾਏਗਾ। ਜਹਾਜ਼ ਬਣਾਇਆ ਹੋਇਆ ਗੁਰੂ ਨੇ ਨਾਮ ਦਾ, ਉਹ ਸਾਨੂੰ ਪਾਰ ਲੈ ਜਾਏਗਾ। ਚਲਾ ਚਲਾ ਜੇ ਕਰੀ ਜਾਣਾ ਚੱਲਣ ਹਾਰ, ਚਲਾ ਚਲਾ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ, ਪੀ ਸੱਚਾ ਸਾਲਾਹਣ ਸੱਚਾ ਥਾਨ ਪਿਆਰ। ਹੁਣ ਜੇ ਅਸੀਂ ਇਹੀ ਕਹਿੰਦੇ ਰਹੀਏ ਕਿ ਭਾਈ ਇਹ ਤਾਂ ਚੱਲਣਹਾਰ ਜੱਗ ਹੈ, ਮੈਂ ਚੱਲਿਆ, ਪਰ ਹਕੀਕਤ ਇਹ ਹੈ ਕਿ ਇਹ ਸਿਰਫ ਕਹਿਣ ਦੀ ਗੱਲ ਨਹੀਂ, ਅਲਟੀਮੇਟਲੀ ਹਰ ਇੱਕ ਨੇ ਹੀ ਜਾਣਾ। ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਉੱਥੇ ਫਿਰ ਕੋਈ ਪੇਸ਼ੈਂਸ ਨਹੀਂ ਹੁੰਦੀ। ਜਦੋਂ ਆਣੀ ਹੈ ਵਾਰੀ, ਉਹਦੇ ਤੇ ਚਲਾ ਚਲਾ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰੂ ਕਰਤਾਰ। ਸਿਰਫ ਗੁਰੂ ਔਰ ਕਰਤਾਰ ਇਹ ਜੀਵਨ ਮੌਤ ਦੇ ਗੇੜ 'ਚ ਨਹੀਂ ਹੁੰਦੇ, ਇਹ ਭੀ ਸੱਚਾ ਸਾਲਾਹਣਾ ਸੱਚਾ ਥਾਨ ਪਿਆਰ। ਕਿ ਭਾਈ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਉਹ ਵਾਹਿਗੁਰੂ ਜਿਸ ਥਾਂ ਤੇ ਵਸਦਾ ਹੈ, ਹਰ ਇੱਕ ਦੇ ਦਿਲਾਂ 'ਚ ਵਸਦਾ ਹੈ, ਉਸ ਥਾਂ ਨਾਲ ਪਿਆਰ ਕਰੋ। ਇਹਦਾ ਮਤਲਬ ਇਹ ਹੈ
ਕਿ ਹਰ ਇੱਕ ਦੇ ਨਾਲ ਜਿਹੜਾ ਹੈ ਉਸ ਇਸ ਕਾਇਨਾਤ ਦੇ ਵਿੱਚ, ਇਸ ਧਰਤੀ ਦੇ ਉੱਤੇ ਪਿਆਰ ਕਰੋ। ਜੀ। ਦਰ ਘਰ ਮਹਿਲਾਂ ਸੋਹਣੇ, ਪੱਕੇ ਕੋਟ ਹਜ਼ਾਰ, ਹਸਤੀ ਘੋੜੇ ਪਾਖਰੇ, ਲਸ਼ਕਰ ਲੱਖ ਅਪਾਰ, ਕਿਸੀ ਨਾਲ ਨਾ ਚੱਲਿਆ ਖਪ ਖਪ ਹੋਏ ਅਸਾਰ। ਕਿ ਬੜੇ ਸੋਹਣੇ ਸੋਹਣੇ ਘਰ ਪੱਕੇ, ਔਰ ਇਹ ਬੜੇ ਸੋਲਿਡਲੀ ਬਿਲਟ। ਜਦੋਂ ਅਸੀਂ ਪੱਕੇ ਬਾਰ-ਬਾਰ ਗੁਰੂ ਸਾਹਿਬ ਕਹਿੰਦੇ ਨੇ, ਇਹਦਾ ਮਤਲਬ ਹੈ ਕਿਉਂਕਿ ਜਿਨ੍ਹਾਂ ਨੇ ਦੇਖਿਆ ਵੀ ਪਹਿਲੀ ਜਨਰੇਸ਼ਨ ਸਾਡੇ ਤੋਂ, ਜਦੋਂ ਆਮ ਲੋਕਾਂ 'ਚ 80-90% ਕੱਚੇ ਘਰਾਂ 'ਚ ਰਹਿੰਦੇ ਸੀ, ਮੀਂਹ ਪੈਣਾ, ਪਰਨਾਲਾ ਉੱਤੋਂ ਆ ਗਿਆ, ਪਾਣੀ, ਸਭ ਕੱਚੇ ਘਰਾਂ 'ਚ। ਪੱਕਾ ਘਰ ਹੋਣਾ ਬਹੁਤ ਵੱਡੀ ਗੱਲ ਸੀ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਦਰ ਘਰ ਮਹਿਲਾਂ ਸੋਹਣੇ, ਘਰ ਸੋਹਣੇ ਮਹਿਲ, ਪੱਕੇ ਕੋਟ ਹਜ਼ਾਰ। ਕਿ ਭਾਈ ਇਨੇ ਜਿਨ੍ਹਾਂ ਦੇ ਉੱਤੇ ਜਿਹੜਾ ਇੰਨਾ ਕੁਛ ਪੱਕਾਪਨ ਲੱਗਾ ਹੋਇਆ ਕਿ ਹਸਤੀ ਘੋੜੇ ਪਾਖਰੇ, ਕਿ ਤੁਹਾਡੇ ਕੋਲ ਹਾਥੀ ਨੇ, ਤੁਹਾਡੇ ਕੋਲ ਮਹਿਲ ਨੇ, ਬੜੇ ਜਿਹੜੇ ਨੇ ਹਰ ਤਰ੍ਹਾਂ ਦੇ, ਜਿਹੜੇ ਨੇ ਲੰਬੀਆਂ ਫੌਜਾਂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਪਾਖਰੇ ਲਸ਼ਕਰ, ਕਿ ਇੰਨਾ ਵੱਡਾ ਲਸ਼ਕਰ ਜਿਹਦੀ ਗਿਣਤੀ ਨਹੀਂ ਹੋ, ਲੱਖ ਅਪਾਰ, ਅਣਗਿਣਤ, ਕਿਸੇ ਨਾਲ ਨਾ ਚੱਲਿਆ ਖਪ ਖਪ ਹੋਇਆ ਸਾਰ। ਇਹਨਾਂ ਚੋਂ ਕਿਸੇ ਨੇ ਵੀ ਨਾਲ ਨਹੀਂ ਜਾਣਾ, ਸਾਰਿਆਂ ਨੇ ਅਲਟੀਮੇਟਲੀ ਪਲਚ ਪਲਚ ਸਗਲੀ ਮੂਈ, ਝੂਠੇ ਤੰਦਾ ਮੋਹ, ਪਲਚ ਪਲਚ ਕੇ ਦੁਨੀਆ ਮਰਦੀ, ਇਵੇਂ ਖਪ ਖਪ ਮੂਏ ਆਸਾਰ। ਅਲਟੀਮੇਟਲੀ ਹਰ ਇੱਕ ਨੇ ਜਿਹੜਾ ਉਹ ਮਰਨਾ। ਸੋਇਨਾ ਰੂਪਾ ਸੰਚੀ, ਸੋਇਨਾ ਰੂਪਾ ਸੰਚੀ ਹੈ, ਮਾਲ ਜਾਲ ਜੰਜਾਲ, ਸਭ ਜਗ ਮੈਂ ਦੋ ਹੀ ਫੇਰੀ ਹੈ, ਬਿਨ ਨਾਮ ਹੈ ਸਿਰ ਕਾਲ, ਪਿੰਡ ਪੜੈ ਜਿਉ ਖੇਲ ਸੀ, ਬਦ ਫੈਲੀ ਕਿਆ ਹਾਲ। ਸੋਨਾ ਹੋਏ, ਚਾਂਦੀ ਹੋਏ, ਜਿੰਨਾ ਮਰਜ਼ੀ ਇਕੱਠਾ ਕਰ ਲਓ, ਇਹ ਜੰਜਾਲ ਹੈ ਮਾਇਆ ਦਾ, ਮਾਲ ਜਾਲ ਜੋ ਅਸੀਂ ਕਰ ਰਹੇ ਹਾਂ। ਭਾਵੇਂ ਇੰਨੀ ਹੋਏ ਕਿ ਜੀ ਦੋ ਹੀ ਫੇਰੇ ਹੁੰਦੇ ਸੀ, ਕਿਸੇ ਦਾ ਦੀ ਚਾਰ ਚਫੇਰੇ ਜਿਹੜੀ ਹੈ ਉਹ ਜੈ ਜੈਕਾਰ ਹੋਣੀ, ਉਹ ਇੱਕ ਅਲੱਗ ਹੈ ਕਿ ਭਾਈ ਕਿਵੇਂ ਦੋ ਹੀ ਫੇਰੀ ਜਾਂਦੇ ਸੀ, ਕਿ ਭਾਈ ਫਲਾਣਾ ਬਹੁਤ ਅਮੀਰ, ਉਹਨਾਂ ਭਾਵੇਂ ਸਾਰੀ ਦੁਨੀਆ ਤੇ ਤੁਹਾਡੀ ਦੋ ਹੀ ਫਿਰਦੇ ਹੋਏ, ਪਰ ਅਲਟੀਮੇਟਲੀ ਜੇ ਤੁਹਾਡੀ ਜ਼ਿੰਦਗੀ 'ਚ ਵਾਹਿਗੁਰੂ ਦੀ ਯਾਦ ਨਹੀਂ ਹੈ, ਮੌਤ ਨੇ ਤੁਹਾਨੂੰ ਗਰਸਣਾ। ਪਿੰਡ ਪੜਿਆ ਜਿਉ ਖੇਲ ਸੀ, ਕਿ ਜਦੋਂ ਪਿੰਡ ਬਾਡੀ ਨੂੰ ਕਿਹਾ, ਸਰੀਰ ਨੂੰ, ਕਿ ਜਦੋਂ ਇਹਨੇ ਡਿੱਗ ਪਿਆ, ਬਦ ਫੈਲੀ ਕਿਆ ਹਾਲ, ਫਿਰ ਤੁਹਾਨੂੰ ਯਾਦ ਆਏਗਾ ਕਿ ਭਾਈ ਅਸੀਂ ਜਿਹੜਾ ਹੈ ਉਹ ਕਿਉਂ ਜੇ ਕੰਮ ਕਰਦੇ ਰਹੇ। ਬਦ ਫੈਲੀ, ਈਵਲ ਡੂਅਰਸ ਇਹਨਾਂ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਕਿ ਭਾਈ ਸਾਡੇ ਨਾਲ ਇਹ ਹੋ ਰਿਹਾ, ਹੋਣਾ ਅਲਟੀਮੇਟਲੀ, ਕਿਉਂਕਿ ਅਲਟੀਮੇਟਲੀ ਇਹ ਜਿਹੜਾ ਪਿੰਡ ਪੜਾ, ਉਹ ਇਹ ਸਰੀਰ ਨੇ ਡਿੱਗ ਪੈਣਾ। ਇਹ ਸਰੀਰ ਵਿੰਸਨਹਾਰ ਹੈ। ਪੁੱਤਾਂ ਦੇਖ ਵਿਗਸੀ ਹੈ, ਨਾਰੀ ਸੇਜ ਪਧਾਰ, ਚੋਆ ਚੰਦਨ ਲਾਈ ਹੈ, ਕਾਪੜ ਰੂਪ ਸਿਗਾਰ, ਖੇਹੂ ਖੇ ਰਲਾਈ ਹੈ, ਛੋੜ ਚੱਲਿਆ ਘਰ ਬਾਰ। ਕਿ ਅਸੀਂ ਜਦੋਂ ਆਪਣੀ ਔਲਾਦ ਵੱਲ ਦੇਖਦੇ ਹਾਂ ਵੀ ਸਾਡੇ ਜਵਾਨ ਪੁੱਤਰ, ਇਹ ਵਾਹ ਵਾਹ ਵਾਹ, ਕਿਆ ਦੌਲਤ, ਦੂਜਾ ਖੂਬਸੂਰਤ ਅਸੀਂ ਆਪਣੀਆਂ ਜਿਹੜੀਆਂ ਔਰਤਾਂ, ਨਾਰੀ ਸੇਜ ਪਧਾਰ, ਕਿ ਭਾਈ ਕਿੰਨਾ ਖੂਬਸੂਰਤ ਸਾਡਾ ਘਰ ਗ੍ਰਸਤੀ ਜੀਵਨ ਹੈ, ਅਸੀਂ ਕਿੰਨੇ ਸੁਖੀ ਹਾਂ। ਆਪਣੇ ਆਪ ਨੂੰ ਚੋਆ ਚੰਦਨ ਲਾਈਏ, ਖੁਸ਼ਬੂਆਂ, ਜੀ ਅਤਰ ਛਿੜਕਿਆ ਹੋਇਆ, ਚੰਦਨ ਹੈ ਚਾਰ ਚਫੇਰੇ, ਕਾਪੜ ਰੂਪ ਸਿਗਾਰ, ਅਸੀਂ ਵੰਸਵੰਨੇ ਕੱਪੜੇ ਜਿਹੜੇ ਨੇ ਉਹ ਆਪਣੇ ਸੁਹੱਪਣ ਲਈ ਜਿਹੜਾ ਬਦਲਦੇ ਹਾਂ। ਪਰ ਅਲਟੀਮੇਟਲੀ ਇਹ ਹੈ ਕਿ ਖੇਹੂ ਖੇ ਰਲਾਈ ਹੈ, ਕਿ ਇਸ ਸਰੀਰ ਨੇ ਅਖੀਰ ਇਹੋ ਤਨ ਹੋਸੀ ਭਸਮ ਕੀ ਢੇਰੀ, ਕਿ ਇਹਨੇ ਭਸਮ ਹੋ ਜਾਣਾ, ਸਵਾਹ ਬਣ ਜਾਣਾ, ਖੇ ਮਿੱਟੀ ਨੇ ਮਿੱਟੀ ਨਾਲ ਰਲ ਜਾਣਾ, ਔਰ ਛੋੜ ਚੱਲਿਆ ਘਰ ਬਾਰ। ਜੋ ਕੁਛ ਵੀ ਅਸੀਂ ਆਲਾ ਦੁਆਲਾ ਦੇਖਦੇ ਹਾਂ, ਜੋ ਸਾਜ਼ੋ ਸਮਾਨ ਇਕੱਠਾ ਕਰਦੇ हैं, ਇਹ ਇੱਥੇ ਹੀ ਰਹਿ ਜਾਣੇ। ਮਹਿਰ ਮਲੂਕ ਕਹਾਈ ਹੈ, ਰਾਜਾ ਰਾਓ ਕੇ ਖਾਨ, ਚੌਧਰੀ ਰਾਓ ਸਦਾਈ ਹੈ, ਜਲ ਬਲੀਏ ਅਭਿਮਾਨ, ਮਨਮੁਖ ਨਾਮ ਵਸਾਰਿਆ, ਜਿਉਂ ਡਵ ਦੱਦਾ ਕਾਨ। ਕਿ ਅਸੀਂ ਆਪਣੇ ਆਪ ਨੂੰ ਵੱਡੇ ਮਲਕ ਕਹਾਈਏ, ਮਿਹਰ ਕਹਾਈਏ, ਰਾਜਾ ਕਹਾਈਏ, ਰਾਓ ਕਹੇ, ਕੋਈ ਖਾਨ ਸਾਹਿਬ ਕਹੇ, ਕਿ ਇਸ ਬੜੇ ਬੜੇ ਚੌਧਰੀ ਰਾਓ ਸਦਾਈ, ਰਾਓ ਸਾਹਿਬ, ਚੌਧਰੀ, ਇਹ ਸਾਰੇ ਟਾਈਟਲ ਸੀ ਵੱਡੇ ਲੋਕਾਂ ਦੇ। ਕੋਈ ਮਲਕ ਸਾਹਿਬ, ਮਹਿਰ ਸਾਹਿਬ, ਰਾਜਾ ਰਾਓ, ਔਰ ਖਾਨ ਸਾਹਿਬ, ਔਰ ਚੌਧਰੀ ਰਾਓ ਸਦਾਈ ਹੈ, ਜਲ ਬਲੀਆ ਅਭਿਮਾਨ। ਇਹ ਸਾਰੇ ਜਿਹੜੇ ਨੇ ਇਹ ਸਾਡੇ ਅੰਦਰ ਸਿਰਫ ਤੇ ਸਿਰਫ ਉਹ ਹੰਕਾਰ ਦੀ ਅੱਗ ਪੈਦਾ ਕਰਦੇ ਨੇ, ਜਿਹਦੇ 'ਚ ਅਸੀਂ ਸੜਦੇ ਰਹਿੰਦੇ ਹਾਂ। ਅਸੀਂ ਆਪਣੇ ਉੱਚੇ ਇਸ ਨਾਮ ਦੇ ਥੱਲੇ, ਕਿਸੇ ਨੇ ਕੱਲਾ ਚੌਧਰੀ ਕਹਿਤਾ, ਸਾਹਿਬ ਨਹੀਂ ਕਿਹਾ, ਤੇ ਉਹਦੀ ਹਉਮੈ ਹਰਟ ਹੁੰਦੀ ਹੈ, ਉਹਦੇ ਦੁਆਲੇ ਹੋਏ ਹੁੰਦੇ ਨੇ। ਔਰ ਮਨਮੁਖ ਨਾਮ ਵਸਾਰਿਆ, ਜੋ ਡਵ ਦੱਦਾ ਕਾਣ। ਕਿ ਇਹ ਜਿਹੜੇ ਇਹਨਾਂ ਟਾਈਟਲਸ ਦੇ ਵਿੱਚ ਫਸੇ ਹੋਏ, ਚੌਧਰਾਂ 'ਚ ਫਸੇ ਲੋਕ ਨੇ, ਰੱਬ ਦੇ ਨਾਂ ਨੂੰ ਉਹ ਭੁਲਾ ਦਿੰਦੇ ਨੇ, ਤੇ ਉਹਨਾਂ ਦਾ ਹਸ਼ਰ ਇਵੇਂ ਹੀ ਹੁੰਦਾ ਜਿਵੇਂ ਅਲਟੀਮੇਟਲੀ ਅੱਗ ਦੇ ਵਿੱਚ ਕਾਨਿਆਂ ਨੇ ਸੜ ਜਾਣਾ।
ਇਵੇਂ ਹੀ ਇਹ ਸਰੀਰ ਨੇ ਜਿਹੜਾ ਹੈ ਅੱਗ ਜਾਂ ਕਬਰ ਉਸ ਦੇ ਵਿੱਚ ਉਹਦੀ ਤਬਾਹੀ ਹੋਣੀ ਹੈ। ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ, ਤਨ ਮਨ ਦੇ ਸੁਆਹੇ, ਗੁਰ ਰਾਖੇ ਸੇ ਨਿਰਮਲੇ, ਸ਼ਬਦ ਨਿਵਾਰੀ ਪਾਹੇ। ਕਿ ਅਸੀਂ ਜ਼ਿੰਦਗੀ ਦੇ ਵਿੱਚ ਆਏ ਹਉਮੈ ਦਾ ਸਮਾਨ ਇਕੱਠਾ ਕਰ ਰਹੇ ਹਾਂ, ਹਉਮੈ ਕਰ ਰਹੇ ਹਾਂ, ਔਰ ਇਹ ਜਿਹੜਾ ਸੰਸਾਰ ਹੈ ਇਹ ਕੱਜਲ ਦੀ ਕੋਠੜੀ ਹੈ, ਕਾਲਖ ਦਾ ਘਰ ਹੈ, ਔਰ ਇਸ ਦੇ ਵਿੱਚ ਅਸੀਂ ਅਲਟੀਮੇਟਲੀ ਸਵਾਹ ਹੋ ਜਾਂਦੇ ਹਾਂ। ਔਰ ਗੁਰ ਰਾਖੇ ਸੇ ਨਿਰਮਲੇ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ ਉਹਨਾਂ ਨੂੰ ਸਤਿਗੁਰੂ ਆਪਣੀ ਕਿਰਪਾ ਕਰਕੇ ਕੱਢ ਲੈਂਦੇ ਨੇ। ਸ਼ਬਦ ਨਿਵਾਰੀ ਪਾਏ, ਇਹ ਜਿਹੜੀ ਇੱਛਾਵਾਂ ਦੀ ਅੱਗ ਹੈ, ਡਿਜ਼ਾਇਰਸ ਦੀ ਅੱਗ ਹੈ, ਇਸ ਨੂੰ ਸ਼ਬਦ ਦੀ ਤਾਕਤ ਹੀ ਸਵਾਹ ਕਰ ਸਕਦੀ ਹੈ। ਜਿਹੜੇ ਗੁਰੂ ਵੱਲ ਜਿਨ੍ਹਾਂ ਨੇ ਮੂੰਹ ਕੀਤਾ ਹੈ ਉਹ ਇਸ ਭਵਜਲ ਤੋਂ ਬਚੇ ਹੋਏ ਨੇ। ਤੇ ਅਖੀਰਲਾ 8ਵਾਂ ਪਦ ਹੈ, ਨਾਨਕ ਤਰੀਐ ਸਚ ਨਾਮ, ਸਿਰ ਸ਼ਾਹਾਂ ਪਾਤਸ਼ਾਹ, ਮੈਂ ਹਰ ਨਾਮ ਨਾ ਵਿਸਰੈ, ਹਰ ਨਾਮ ਰਤਨ ਵੇ ਸਾਹੋ, ਮਨ ਮੁਖ ਭੌਜਲ ਪਚ ਮੂਏ, ਗੁਰਮੁਖ ਤਰੇ ਅਥਾਹੋ। ਕਿ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਇੱਕ ਸੱਚੇ ਨਾਮ ਦਾ ਆਸਰਾ ਲੈ ਕੇ ਇਸ ਭਵ ਸਾਗਰ ਤੋਂ ਅਸੀਂ ਤਰ ਸਕਦੇ ਹਾਂ। ਉਹ ਵਾਹਿਗੁਰੂ ਸ਼ਾਹਾਂ ਦਾ ਪਾਤਸ਼ਾਹ ਹੈ। ਅਸੀਂ ਦੁਨਿਆਵੀ ਸ਼ਾਹਾਂ ਨੂੰ ਖੁਸ਼ ਕਰਨ 'ਚ ਨਾ ਰਹੀਏ, ਸ਼ਾਹਾਂ ਦੇ ਪਾਤਸ਼ਾਹ ਦੇ ਲੜ ਲੱਗੀਏ। ਔਰ ਇਹ ਅਰਦਾਸ ਕਰਦੇ ਨੇ ਸਤਿਗੁਰੂ, ਮੈਂ ਹਰ ਨਾਮ ਨਾ ਵਿਸਰੈ, ਕਿ ਮੈਨੂੰ ਕਦੇ ਵਾਹਿਗੁਰੂ ਦਾ ਨਾਂ ਨਾ ਭੁੱਲੇ, ਹਰ ਨਾਮ ਰਤਨ ਵਿਸਾਹੋ, ਕਦੇ ਵੀ ਮੈਂ ਉਸ ਵਾਹਿਗੁਰੂ ਦੇ ਨਾਮ ਦਾ ਵਿਸਾਹ ਨਾ ਕਰਾਂ। ਮਨਮੁਖ ਭੌਜਲ ਪਚ ਮੂਏ, ਪਰ ਜਿਹੜੇ ਮਨਮੁਖ ਨੇ, ਮਨ ਦੇ ਮਗਰ ਲੱਗੇ ਹੋਏ ਨੇ, ਹਉਮੈ ਦੀ ਅੱਗ ਦੇ ਵਿੱਚ ਸੜਦੇ ਨੇ, ਇਸ ਦੇ ਵਿੱਚ ਹੀ ਅਲਟੀਮੇਟਲੀ ਉਹ ਪਚ ਕੇ ਮਰਨਗੇ। ਤੇ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਰੱਬ ਵੱਲ ਮੂੰਹ ਕੀਤਾ ਹੈ, ਤਰੇ ਅਥਾਓ, ਗੁਰੂ ਦੀ ਰਹਿਮਤ ਨਾਲ ਇਸ ਭਵ ਸਾਗਰ ਨੂੰ ਉਹ ਤਰ ਜਾਣਗੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।